ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ, ਤੁਹਾਡਾ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਪਟਿਆਲਾ ਸਟੂਡੀਓਜ਼ ਤੋਂ ਜੁੜਦੇ ਨੇ ਬਲਤੇਜ ਪੰਨੂ ਜੀ। ਅਤੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੀ ਪੰਨੂ ਜੀ ਦਾ ਇਸ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਅਤੇ ਖਬਰ ਤੇ ਨਜ਼ਰ ਇਸ ਪ੍ਰੋਗਰਾਮ ਦੀ ਸ਼ੁਰੂਆਤ ਜੀ ਅਸੀਂ ਕਰਦੇ ਹਾਂ। ਅਤੇ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਇਹਨਾਂ ਸਪੋਂਸਰਸ ਦਾ। ਅਤੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜਿਨ੍ਹਾਂ ਤੋਂ ਤੁਸੀਂ ਕਿਸੇ ਵੀ ਪ੍ਰਕਾਰ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਅਤੇ ਇਹਨਾਂ ਦਾ ਨੰਬਰ 408 272 2500 'ਤੇ ਕਾਲ ਕਰਕੇ ਇੰਸ਼ੋਰੈਂਸ ਦੀ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਤੁਸੀਂ ਜੀ ਲੈ ਸਕਦੇ ਹੋ। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ ਜੀ ਕਲੋਵਿਸ ਤੋਂ, ਇਸ਼ਨਜੀਤ ਸਿੰਘ ਜੀ ਕਲੋਟੀ ਦੇ ਪਰਿਵਾਰ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਦੇ ਪਰਿਵਾਰ ਸਲਮਾ ਤੋਂ, ਜਸਵੀਰ ਸਿੰਘ ਜੋਸ਼ਨ ਮਾਊਂਟੇਨ ਹਾਊਸ ਤੋਂ ਅਤੇ ਤਲਵਿੰਦਰ ਸਿੰਘ ਗਿੱਲ ਜੀ ਬੇਕਰਸਫੀਲਡ ਤੋਂ। ਅਤੇ ਇਹਨਾਂ ਸਾਰੇ ਸਪੋਂਸਰਸ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਪੰਨੂ ਜੀ, ਖਬਰਾਂ ਦਾ ਅੱਜ ਦਾ ਇਹ ਸਿਲਸਿਲਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਖਬਰ ਜਿਹੜੀ ਆ ਰਹੀ ਹੈ ਜੀ, ਨਾਭਾ ਜੇਲ੍ਹ ਕਾਂਡ ਦੇ ADGP ਫਿਰ ਬਹਾਲ ਕੀਤੇ ਗਏ। ਜੀ ਪੰਜਾਬ ਸਰਕਾਰ ਨੇ ਜਿਹੜਾ ਜੀ ਨਾਭਾ ਜੇਲ੍ਹ ਤੋੜ ਕਾਂਡ ਸੀਗਾ, ਜਿਹਦੇ ਵਿੱਚੋਂ ਕੁਝ ਗੈਂਗਸਟਰ ਜਿਹੜੇ ਭੱਜ ਗਏ ਸੀਗੇ, ਉਸ ਮਾਮਲੇ ਦੇ ਵਿੱਚ ADGP ਜੇਲ੍ਹਾਂ ਜਿਹੜੇ MK ਤਿਵਾੜੀ ਸੀਗਾ, ਉਹਨਾਂ ਨੂੰ ਬਹਾਲ ਕਰ ਦਿੱਤਾ ਜੀ। 2 ਹਫ਼ਤੇ ਦੇ ਕਰੀਬ ਉਹ ਮੁਅੱਤਲ ਰਹੇ ਨੇ। DGP ਪੰਜਾਬ ਸੁਰੇਸ਼ ਅਰੋੜਾ ਹੋਰਾਂ ਦੇ ਵੱਲੋਂ ਜਿਹੜੇ MK ਤਿਵਾੜੀ ਨੇ, ਉਹਨਾਂ ਨੂੰ ਕਲੀਨ ਚਿੱਟ ਦਿੱਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਜਿਹੜੇ ਨੇ ਉਹਨਾਂ ਦੀ ਫਾਈਲ ਦੇ ਉੱਤੇ ਦਸਤਖਤ ਕਰਤੇ ਨੇ ਤੇ ਉਹਨਾਂ ਨੂੰ ਬਹਾਲ ਕਰਨ ਦੇ ਹੁਕਮ ਜਿਹੜੇ ਆ ਜੀ ਉਹ ਹੋ ਗਏ ਨੇ। DGP ਅਰੋੜਾ ਜਿਹੜੇ ਪਹਿਲੇ ਦਿਨ ਤੋਂ ਇਹ ਕਹਿ ਰਹੇ ਨੇ ਜੀ ਕਿ ਤਿਵਾੜੀ ਹੋਰੀ ਇਸ ਮਾਮਲੇ ਦੇ ਵਿੱਚ ਬੇਕਸੂਰ ਨੇ। ਉਹ ਕਹਿੰਦੇ ਕਿ ਜਿਹੜੀ ਹੇਠਲੇ ਪੱਧਰ ਦੀ ਹੈਗੀ ਆ ਜੀ ਮਿਲੀ ਭੁਗਤ, ਉਹ ਤਾਂ ਹੋ ਸਕਦੀ ਹੈ, ਪਰ ADGP ਤੱਕ ਦੀ ਜਿਹੜੀ ਮਿਲੀ ਭੁਗਤ ਹੈ ਜੀ, ਉਹਦੀ ਕੋਈ ਭੂਮਿਕਾ ਇਹਦੇ ਵਿੱਚ ਨਜ਼ਰ ਜਿਹੜੀ ਹੈ ਜੀ ਉਹ ਨਹੀਂ ਆਈ। ਔਰ ਉਹਨਾਂ ਨੇ ਕਿਹਾ ਕਿ ਨਾਭਾ ਜੇਲ੍ਹ ਦੇ 2 ਅਧਿਕਾਰੀ ਜਿਹੜੇ ਆ ਜੀ ਉਹ ਬਰਖਾਸਤ ਕੀਤੇ ਜਾ ਚੁੱਕੇ ਨੇ। ਵਿਸ਼ੇਸ਼ ਪੜਤਾਲੀਆ ਟੀਮ ਜਿਹੜੀ ਆ ਜੀ ਉਹ ਵੱਖਰੇ ਤੌਰ ਦੇ ਉੱਤੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। 27 ਨਵੰਬਰ ਨੂੰ ਇਹ ਵਾਪਰੀ ਘਟਨਾ, ਜਿਹਦੇ ਵਿੱਚ 10-12 ਦੇ ਕਰੀਬ ਹਥਿਆਰਬੰਦ ਜਿਹੜੇ ਲੋਕ ਸੀਗੇ ਜੀ, ਉਹਨਾਂ ਨੇ ਜੇਲ੍ਹ ਦੇ ਉੱਤੇ ਹਮਲਾ ਕਰਕੇ ਇੱਥੋਂ ਛੁਡਾ ਕੇ ਜਿਹੜਾ ਜੀ ਉਹ ਲੈ ਗਏ ਸੀਗੇ। ਇਸ ਮਾਮਲੇ ਦੇ ਵਿੱਚ ਉਦੋਂ ਜਿਹੜਾ ਸੀਗਾ ਜੀ ਜੇਲ੍ਹਾਂ ਦੇ ਜਿਹੜੇ ADGP ਸੀਗੇ, ਉਹਨਾਂ ਨੂੰ ਸਸਪੈਂਡ ਜਿਹੜਾ ਉਹ ਕੀਤਾ ਗਿਆ ਸੀਗਾ। ਤੋ ਹੁਣ ਜਿਹੜਾ ਜੀ ਉਹਨਾਂ ਨੂੰ ਬਹਾਲ ਕਰ ਦੇਣ ਤੋਂ ਬਾਅਦ ਤੁਸੀਂ ਇਹ ਕਹਿ ਲਓ ਕਿ ਇਹ ਤਕਰੀਬਨ ਠੰਡੇ ਬਸਤੇ ਦੇ ਵਿੱਚ ਹੀ ਜਿਹੜਾ ਜੀ ਸਾਰਾ ਮਾਮਲਾ ਪੈ ਜਾਊਗਾ। ਜੇ ਵੇਖਿਆ ਜਾਵੇ ਤਾਂ ਕਾਰਗੁਜ਼ਾਰੀ ਦੇ ਉੱਤੇ ਤਾਂ ਜਿਹੜੀ ਹਰਿਆਣੇ ਦੀ ਪੁਲਿਸ ਹੈ, ਉਹਨੇ ਇਹਦੇ ਵਿੱਚ ਵਰਤੀਆਂ ਗਈਆਂ ਜਿਹੜੀਆਂ ਗੱਡੀਆਂ ਸੀਗੀਆਂ ਉਹ ਬਰਾਮਦ ਕੀਤੀਆਂ। ਦਿੱਲੀ ਦੀ ਪੁਲਿਸ ਨੇ ਇੱਥੋਂ ਜਿਹੜਾ ਜੀ ਜੇਲ੍ਹ ਦੇ ਵਿੱਚੋਂ ਭੱਜੇ ਹਰਵਿੰਦਰ ਸਿੰਘ ਮਿੰਟੂ ਜਿਹੜੇ ਸੀ, ਉਹਨਾਂ ਨੂੰ ਗ੍ਰਿਫਤਾਰ ਕੀਤਾ। ਤੇ ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਇਸ ਸਾਰੇ ਕਾਂਡ ਦਾ ਜਿਹੜਾ ਮਾਸਟਰ ਮਾਈਂਡ ਸੀਗਾ ਜੀ, ਉਹਨੂੰ ਗ੍ਰਿਫਤਾਰ ਕੀਤਾ। ਤੇ ਜਿਹੜੀ ਪੰਜਾਬ ਪੁਲਿਸ ਹੈ ਜੀ ਜਾਂ ਪੰਜਾਬ ਸਰਕਾਰ ਹੈ, ਉਹਨੇ ਕੀ ਕੀਤਾ ਜੀ ਕਿ ਪਹਿਲਾਂ ਸਸਪੈਂਡ ਕਰਤਾ ਤੇ ਹੁਣ ਬਹਾਲ ਕਰਤਾ ਜੀ। ਅਤੇ ਪੰਨੂ ਜੀ, ਅਗਲੀ ਖਬਰ ਵੀ ਜਿਹੜੀ ਜੀ ਲੈ ਕੇ ਆ ਰਹੀ ਹੈ ਪੁਲਿਸ ਨੂੰ ਲੈ ਕੇ ਹੀ। ਪੁਲਿਸੀਏ ਨੂੰ ਨੰਗਾ ਕਰਕੇ ਕੁੱਟਣ ਵਾਲਾ ਜਿਹੜਾ ਜੀ ਲੱਖਾ ਹਜੇ ਤੱਕ ਪੁਲਿਸ ਦੇ ਹੱਥ ਨਹੀਂ ਆਇਆ। ਜਿਹੜਾ ਇਹ ਵਿਰਕ ਕਲਾਂ ਪਿੰਡ ਦੇ ਵਿੱਚ ਵਾਪਰੀ ਜਿਹੜੀ ਘਟਨਾ ਹੈ ਬਠਿੰਡਾ ਡਿਸਟ੍ਰਿਕਟ ਤੇ, ਜਿਹੜਾ ਅਕਾਲੀ ਸਰਪੰਚ ਉਹਦੇ ਮੁੰਡੇ ਤੇ ਉਹਨਾਂ ਦੇ ਸੀਰੀ ਨੇ ਜਿਹੜਾ ਰਲ ਕੇ ਇੱਕ ਪੁਲਿਸ ਵਾਲੇ ਨੂੰ ਨੰਗਿਆ ਕਰਕੇ ਉਹਨੂੰ ਟਰਾਲੀ ਦੇ ਵਿੱਚ ਜਿਹੜਾ ਜੀ ਬਿਠਾ ਕੇ ਪਿੰਡ ਦੇ ਵਿੱਚ ਘੁਮਾਇਆ ਸੀ ਸਾਰੇ ਦੇ ਵਿੱਚ। ਉਸ ਮਾਮਲੇ ਦੇ ਵਿੱਚ ਅਕਾਲੀ ਸਰਪੰਚ ਤਾਂ ਗ੍ਰਿਫਤਾਰ ਹੋ ਗਿਆ ਜੀ, ਉਹਦਾ 4 ਦਿਨ ਦਾ ਪੁਲਿਸ ਦਾ ਰਿਮਾਂਡ ਜਿਹੜਾ ਉਹ ਲਿਆ ਗਿਆ। ਔਰ ਇਹਨਾਂ 4 ਦਿਨਾਂ ਦੇ ਦੌਰਾਨ ਉਹ ਤੋਂ ਪੁੱਛਗਿੱਛ ਜਿਹੜੀ ਆ ਜੀ ਉਹ ਕੀਤੀ ਜਾਊਗੀ, ਕਿਉਂਕਿ ਜਿਹੜੀਆਂ ਖਬਰਾਂ ਨੇ ਪਹਿਲਾਂ ਵੀ ਸਾਂਝੀਆਂ ਕਰ ਰਹੇ ਕਿ ਜਿਹੜਾ ਪੁਲਿਸ ਵਾਲਾ ਉਹਨੇ ਜੋ ਕੁਝ ਦੱਸਿਆ ਕਿ ਅਸਲ ਦੇ ਵਿੱਚ ਉਹ ਜਿਹੜਾ ਇਹ ਅਕਾਲੀ ਸਰਪੰਚ ਦਾ ਮੁੰਡਾ ਹੈ ਜੀ ਲਖਵਿੰਦਰ ਸਿੰਘ ਲੱਖਾ, ਉਹਨੂੰ ਕਿਸੇ ਮਾਮਲੇ ਦੇ ਵਿੱਚ ਕੁਝ ਸਮਾਂ ਪਹਿਲਾਂ ਉਹਨੇ ਗ੍ਰਿਫਤਾਰ ਕੀਤਾ ਸੀ, ਜਿਹਦੇ ਕਰਕੇ ਉਹਦੇ ਨਾਲ ਲਾਗਡਾਟ ਸੀਗੀ। ਇਹ ਸੜਕ ਹਾਦਸੇ ਵਾਲੀ ਕੋਈ ਗੱਲ ਨਹੀਂ ਹੈਗੀ ਏਡੀ ਜਿਵੇਂ ਇਹ ਬਣਾਈ ਜਾ ਰਹੀ ਹੈ ਕਿ ਉਹਦੀ ਕਾਰ ਜਿਹੜੀ ਸੀ ਉਹ ਟਰਾਲੀ ਦੇ ਨਾਲ ਲੱਗ ਗਈ ਤੇ ਉੱਥੋਂ ਇਹ ਤਕਰਾਰ ਜਿਹੜਾ ਸੀਗਾ ਜੀ ਸ਼ੁਰੂ ਹੋਇਆ। ਉਹ ਪਹਿਲਾਂ ਤੋਂ ਖਾਰ ਜਿਹੜਾ ਜੀ ਉਹ ਖਾਂਦਾ ਸੀਗਾ। ਅਜੇ ਤੱਕ ਲਖਵਿੰਦਰ ਲੱਖਾ ਜਿਹੜਾ ਜੀ ਉਹਦੀ ਗ੍ਰਿਫਤਾਰੀ ਨਹੀਂ ਹੋਈ। ਔਰ ਪੁਲਿਸ ਦੇ ਵੱਲੋਂ ਹਰਿਆਣੇ ਦੇ ਵਿੱਚ ਜਿਹੜੇ ਆ ਜੀ ਕੁਝ ਛਾਪੇਮਾਰੀ ਕੀਤੀ ਗਈ ਹੈ ਕਿ ਉੱਥੇ ਉਹ ਲੁਕਿਆ ਹੋ ਸਕਦਾ ਆਪਣੇ ਜਿਹੜੇ ਜੀ ਕੁਝ ਰਿਸ਼ਤੇਦਾਰਾਂ ਦੇ ਕੋਲੇ, ਜਿਹਦੇ ਕਰਕੇ ਇਹ ਛਾਪੇਮਾਰੀ ਜਿਹੜੀ ਆ ਉਹ ਕੀਤੀ ਗਈ ਆ।
ਪੁਲਿਸ ਨੇ ਇਸ ਘਟਨਾ ਦੇ ਵਿੱਚ ਵਰਤਿਆ ਜਿਹੜਾ ਟਰੈਕਟਰ ਤੇ ਟਰਾਲੀ ਬਰਾਮਦ ਜਿਹੜਾ ਜੀ ਉਹ ਕਰ ਲਿਆ। ਇਹਨੂੰ ਪਹਿਲਾਂ ਲੁਕੋ ਦਿੱਤਾ ਗਿਆ ਸੀਗਾ ਔਰ ਪੁਲਿਸ ਨੇ 3 ਲੋਕ ਜਿਹੜੇ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਦੱਸੀਦਾ, ਜਿਨ੍ਹਾਂ ਨੇ ਇਸ ਟਰੈਕਟਰ ਟਰਾਲੀ ਨੂੰ ਲੁਕਾਉਣ ਦੇ ਵਾਸਤੇ ਜਿਹੜੇ ਸੀਗੇ ਜੀ ਉਹ ਯਤਨ ਕੀਤੇ ਤਾਂ ਕਿ ਸਰਪੰਚ ਦਾ ਜਿਹੜਾ ਪਰਿਵਾਰ ਆ ਜੀ ਉਹਨੂੰ ਬਚਾਇਆ ਜਾ ਸਕੇ ਜੀ। ਜਿਹੜੀਆਂ 2 ਟੀਮਾਂ ਬਣਾਈਆਂ ਗਈਆਂ ਨੇ ਜਿਹੜੀਆਂ ਇੱਕ ਹਰਿਆਣੇ ਦੇ ਵਿੱਚ ਤੇ ਇੱਕ ਰਾਜਸਥਾਨ ਦੇ ਵਿੱਚ ਜਿਹੜਾ ਜੀ ਲਖਵਿੰਦਰ ਲੱਖਾ ਜਿਹੜਾ ਕਿ ਉੱਥੇ ਲੁਕੇ ਹੋਣ ਦੀ ਭਿਣਕ ਪੁਲਿਸ ਦੇ ਕੋਲੇ ਹੈ, ਜਿਹਦੇ ਕਰਕੇ ਉਹਨੂੰ ਜਿਹੜਾ ਜੀ ਇਸ 2 ਜਗ੍ਹਾ ਦੇ ਉੱਤੇ ਛਾਪੇਮਾਰੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਉਂਝ ਵੈਸੇ ਜਿੰਨਾ ਗੁੱਸਾ ਜਦੋਂ ਬਠਿੰਡੇ ਦੇ ਵਿੱਚ ਕੈਬਨਿਟ ਮੰਤਰੀ ਨੇ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੀਆਂ ਸੀ ਖੌਲਦਾਰ ਨੂੰ, ਉਦੋਂ ਪੈਦਾ ਹੋ ਗਿਆ ਸੀਗਾ, ਉਹੋ ਜਿਹਾ ਕੋਈ ਗੁੱਸਾ ਅਜੇ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਹੌਲਦਾਰ ਸਿਪਾਹੀ ਨੇ ਉਹਨਾਂ ਦੇ ਵਿੱਚ ਨਹੀਂ ਕਿਸੇ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਨਜ਼ਰ ਆ ਰਿਹਾ। ਬੇਸ਼ੱਕ ਪਹਿਲਾਂ ਜਿਹੜੇ ਸੀਨੀਅਰ ਆਫੀਸਰ ਸੀਗੇ ਉਹਨਾਂ ਨੇ ਇਸ ਸਾਰੇ ਮਾਮਲੇ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਸੀ, ਇਹ ਕਹਿ ਕੇ ਕਿ ਸਾਡਾ ਜਿਹੜਾ ਮੁਲਾਜ਼ਮ ਸੀਗਾ ਜੀ ਉਹ ਤਾਂ ਸ਼ਰਾਬੀ ਹਾਲਤ ਦੇ ਵਿੱਚ ਸੀਗਾ। ਹਾਲਾਂਕਿ ਬਾਅਦ ਦੇ ਵਿੱਚ ਜਿਹੜਾ ਜੀ ਇਹ ਕਹਾਣੀ ਹੋਰ ਦੀ ਹੋਰ ਜਿਹੜੀ ਸੀ ਉਹ ਨਿਕਲ ਆਈ। ਤੋ ਅਜੇ ਜਿਹੜੇ ਸੀਨੀਅਰ ਆਫੀਸਰ ਨੇ ਜੀ ਉਹ ਦਬਾਉਣ ਦੀ ਕੋਸ਼ਿਸ਼ ਦੇ ਵਿੱਚ ਹੀ ਨੇ ਤਾਂ ਕਿ ਬਗਾਵਤ ਵਰਗੀ ਗੱਲ ਜਿਹੜੀ ਹੈ ਜੀ ਕੋਈ ਨਾ ਹੋ ਜਾਵੇ, ਪਰ ਜਿਹੜੇ ਹੇਠਲੇ ਨੇ ਜੀ ਉਹ ਵਿਚਾਰੇ ਸੀਨੀਅਰ ਤੋਂ ਡਰਦੇ ਬੋਲਦੇ ਨਹੀਂ ਜੀ, ਚੁੱਪ ਕਰਕੇ ਸਹੀ ਜਾ ਰਹੇ ਨੇ ਜੀ। ਤੇ ਅਗਲੀ ਖਬਰ ਦੇ ਵੱਲ ਵੱਧਦੇ ਹਾਂ ਪੰਨੂ ਜੀ, ਜੋ ਕਿ ਰਾਜਾ ਵੜਿੰਗ ਕਾਂਗਰਸ ਦੇ ਨੇਤਾ, ਉਹਨਾਂ ਤੇ ਕੁੱਟਮਾਰ ਦਾ ਕੇਸ ਹੋਇਆ ਦਰਜ। ਗਿੱਦੜਬਾਹਾ ਤੋਂ MLA ਨੇ ਜੀ ਰਾਜਾ ਵੜਿੰਗ ਔਰ ਉਹਨਾਂ ਦੇ ਵਿਚਾਲੇ ਤੇ ਜਿਹੜੀ ਆਮ ਆਦਮੀ ਪਾਰਟੀ ਦੇ ਉੱਥੋਂ ਦੇ ਵਰਕਰ ਨੇ ਜੀ ਉਹਨਾਂ ਦੇ ਵਿਚਾਲੇ ਇਹ ਖਿੱਚੋਤਾਣ ਜਿਹੜੀ ਪਿਛਲੇ ਦਿਨਾਂ ਤੋਂ ਚੱਲ ਰਹੀ ਸੀ ਉਹ ਹੋਰ ਵੱਧ ਰਹੀ ਹੈ ਜੀ। ਔਰ ਕਾਂਗਰਸ ਦੇ ਵਿਧਾਇਕ ਤੇ ਆਲ ਇੰਡੀਆ ਯੂਥ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਉਹਦੇ 4 ਗਨਮੈਨਾਂ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਵਰਕਰ ਸੁਰਿੰਦਰਪਾਲ ਸਿੰਘ ਤੇ ਉਹਦੇ ਘਰ ਪਿੰਡ ਗੂੜੀ ਸੰਗਰ ਦੇ ਵਿੱਚ ਜਾ ਕੇ ਕੁੱਟਮਾਰ ਕਰਨ ਦੇ ਦੋਸ਼ਾਂ ਦੇ ਤਹਿਤ ਥਾਣਾ ਕੋਟ ਭਾਈ ਦੇ ਵਿੱਚ ਕੇਸ ਜਿਹੜਾ ਜੀ ਉਹ ਦਰਜ ਕੀਤਾ ਗਿਆ। ਕੇਸ ਜਿਹੜਾ ਜੀ ਉਹ ਆਮ ਆਦਮੀ ਪਾਰਟੀ ਦੇ ਗਿੱਦੜਬਾਹਾ ਤੋਂ ਉਮੀਦਵਾਰ ਜਗਦੀਪ ਸਿੰਘ ਸੰਧੂ ਵੱਲੋਂ ਜਿਹੜਾ ਜੀ ਬਠਿੰਡਾ ਰੋਡ ਦੇ ਉੱਤੇ ਆਵਾਜਾਈ ਠੱਪ ਕਰਨ ਤੋਂ ਬਾਅਦ ਜਿਹੜਾ ਉਹ ਕੀਤਾ ਗਿਆ ਔਰ ਦੱਸਿਆ ਇਹ ਗਿਆ ਕਿ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਦੇ ਇਸ ਵਰਕਰ ਦੇ ਘਰੇ ਜਾ ਕੇ ਬਿਨਾਂ ਜਿਹੜਾ ਜੀ ਕਿਸੇ ਕਸੂਰ ਤੋਂ ਗਨਮੈਨਾਂ ਦੀ ਮਦਦ ਦੇ ਨਾਲ ਜਾ ਕੇ ਕੁੱਟਿਆ, ਉਹਦੀ ਮਾਂ ਦੇ ਨਾਲ ਜਿਹੜੀ ਸੀ ਉਹ ਬਦਸਲੂਕੀ ਕੀਤੀ। ਉਹਦਾ ਕਸੂਰ ਇਹ ਦੱਸਿਆ ਜਾ ਰਿਹਾ ਜੀ ਕਿ ਉਹਨੇ ਰਾਜਾ ਵੜਿੰਗ ਦੇ ਕੋਲੋਂ ਹਲਕੇ ਦੇ ਵਿਕਾਸ ਸੰਬੰਧੀ ਸਵਾਲ ਪੁੱਛ ਲਿਆ ਸੀਗਾ, ਪਰ ਜਵਾਬ ਦੇਣ ਦੀ ਜਗ੍ਹਾ ਦੇ ਉੱਤੇ ਉਹਨੇ ਕੁੱਟਮਾਰ ਜਿਹੜੀ ਸੀ ਉਹ ਕੀਤੀ। ਵੱਡੀ ਗਿਣਤੀ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਸੀਗੇ ਜੀ ਉਹਨਾਂ ਨੇ ਇਸ ਜਿਹੜੀ ਬੰਦ ਕੀਤੀ ਗਈ ਰੋਡ ਇਹਦੇ ਵਿੱਚ ਹਿੱਸਾ ਜਿਹੜਾ ਸੀਗਾ ਉਹ ਲਿਆ। ਜਦੋਂ ਟ੍ਰੈਫਿਕ ਬੰਦ ਹੋ ਗਿਆ ਤਾਂ ਫਿਰ ਪੁਲਿਸ ਦੇ ਵੱਲੋਂ ਜਿਹੜਾ ਸੀਗਾ ਜੀ ਦਬਾਅ ਦੇ ਤਹਿਤ ਇਹ ਮਾਮਲਾ ਜਿਹੜਾ ਜੀ ਉਹ ਦਰਜ ਕੀਤਾ ਗਿਆ। ਰਾਜਾ ਵੜਿੰਗ ਦੇ ਜਿਹੜੇ ਹਮਾਇਤੀ ਨੇ ਉਹਨਾਂ ਨੇ ਥਾਣਾ ਕੋਟ ਭਾਈ ਦੇ ਵਿੱਚ ਇਤਲਾਹ ਦਿੱਤੀ ਸੀਗੀ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਉਹਨਾਂ ਦੇ ਘਰ ਦੇ ਉੱਤੇ ਹਮਲਾ ਕੀਤਾ ਤੇ ਇਸੇ ਕਰਕੇ ਉਹਨਾਂ ਨੇ ਅੱਗੋਂ ਜਿਹੜੀ ਆ ਜੀ ਉਹ ਕੁੱਟਮਾਰ ਕੀਤੀ ਆ। ਹੁਣ ਜਿਹੜਾ ਜੀ ਰਾਜਾ ਵੜਿੰਗ ਦੇ ਉੱਤੇ ਮਾਮਲਾ ਦਰਜ ਹੋਣ ਤੋਂ ਬਾਅਦ ਤਕਰੀਬਨ ਕਹਾਣੀ ਜਿਹੜੀ ਆ ਜੀ ਇਸ ਪੱਖੋਂ ਜਿਹੜੀ ਉਹ ਕਾਫੀ ਕਲੀਅਰ ਹੋ ਰਹੀ ਹੈ ਕਿ ਪੰਜਾਬ ਦੇ ਵਿੱਚ ਕਿਹੋ ਜਿਹਾ ਟਕਰਾਓ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਵਰਕਰਾਂ ਦੇ ਵਿਚਾਲੇ ਜਿਹੜਾ ਜੀ ਉਹ ਹੋ ਸਕਦਾ ਹੈ। ਰਾਜਾ ਵੜਿੰਗ ਦੇ ਉੱਤੇ ਆਪ ਹੁਦਰੀਆਂ ਕਰਨ ਦਾ ਕੋਈ ਪਹਿਲਾ ਮਾਮਲਾ ਨਹੀਂਗਾ ਜੀ, ਪਹਿਲਾਂ ਵੀ ਇਹੋ ਜਿਹਾ ਕੁਝ ਉਹ ਬਥੇਰਾ ਕੁਝ ਕਰਦੇ ਰਹੇ ਨੇ ਔਰ ਉਹ ਚਰਚਾ ਦੇ ਵਿੱਚ ਵੀ ਜਿਹੜਾ ਜੀ ਇਹਨਾਂ ਕੰਮਾਂ ਕਰਕੇ ਰਹੇ ਨੇ। ਇੱਕ ਜ਼ਿੰਮੇਵਾਰ ਵਿਅਕਤੀ ਜਿਹੜਾ ਕਿ ਚੁਣਿਆ ਹੋਇਆ ਨੁਮਾਇੰਦਾ ਹੁੰਦਾ ਉਹਦੇ ਵੱਲੋਂ ਆਪਣੇ ਗਨਮੈਨਾਂ ਨੂੰ ਲਿਜਾ ਕੇ ਇਉਂ ਜਿਹੜੀ ਆ ਜੀ ਉਹ ਕੁੱਟਮਾਰ ਕਰਨੀ ਮੇਰਾ ਤਾਂ ਖਿਆਲ ਕਿਸੇ ਹਾਲਤ ਦੇ ਵਿੱਚ ਵੀ ਉਹ ਸ਼ੋਭਾ ਨਹੀਂ ਦਿੰਦੀ ਜੀ। MLA ਨੇ ਉਹ ਹਲਕੇ ਦੇ, ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਪੇਸ਼ੈਂਸ ਜਿਹੜੀ ਵਰਤਣੀ ਚਾਹੀਦੀ ਸੀ ਜਿਹੜੀ ਕਿ ਉਹਨਾਂ ਨੇ ਨਹੀਂ ਵਰਤੀ ਜੀ। ਤੇ ਅਗਲੀ ਖਬਰ ਵੀ ਆ ਰਹੀ ਹੈ ਜੀ ਕਾਂਗਰਸ ਪਾਰਟੀ ਨੂੰ ਲੈ ਕੇ ਹੀ। ਕਾਂਗਰਸ ਪਾਰਟੀ ਦੀਆਂ 40 ਦੇ ਤਕਰੀਬਨ ਸੀਟਾਂ ਦੇ ਉੱਤੇ ਰੇੜਕਾ ਬਰਕਰਾਰ। ਐਕਚੁਅਲੀ ਜਿਹੜੇ ਕੁਝ ਆਗੂਆਂ ਦੀਆਂ ਟਿਕਟਾਂ ਜਿਹੜੀਆਂ ਦੀ ਉਹ ਕਲੀਅਰ ਦੱਸੀਆਂ ਜਾ ਰਹੀਆਂ ਨੇ, ਪਰ ਕਾਂਗਰਸ ਦੀ ਸੂਚੀ ਜਿਹੜੀ ਆ ਉਹ ਅਜੇ ਲਮਕ ਰਹੀ ਆ। ਅਜੇ ਲਮਕਣ ਦੇ ਹੋਰ ਆਸਾਰ ਜਿਹੜੇ ਆ ਜੀ ਉਹ ਨਜ਼ਰ ਆ ਰਹੇ ਨੇ। ਛੇਤੀ ਇਹ ਸੂਚੀ ਆਉਣ ਦੇ ਕੋਈ ਸੰਭਾਵਨਾ ਜਿਹੜੀ ਆ ਜੀ ਉਹ ਨਹੀਂ ਦਿਸ ਰਹੀ। ਕੈਪਟਨ ਅਮਰਿੰਦਰ ਸਿੰਘ ਹੋਰੀ ਪੰਜਾਬ ਦੇ ਵਿੱਚ ਨੇ, ਉਹਨਾਂ ਦੀ ਚੁੱਪ ਜਿਹੜੀ ਆ ਜੀ ਇਸ ਮਸਲੇ ਦੇ ਉੱਤੇ ਬਰਕਰਾਰ ਹੈ। ਉਹ ਕੁਝ ਮਾਮਲਿਆਂ ਦੇ ਉੱਤੇ ਤਾਂ ਬੋਲ ਰਹੇ ਨੇ, ਉਧਰੋਂ ਕਾਂਗਰਸ ਦੀ ਜਿਹੜੀ ਚੋਣ ਮੁਹਿੰਮ ਹੈ ਉਹ ਬਿਲਕੁਲ ਠੱਪ ਹੋ ਕੇ ਰਹਿ ਗਈ ਹੈ। ਇੱਥੇ ਪੰਜਾਬ ਦੇ ਵਿੱਚ ਕੋਈ ਸਰਗਰਮੀ ਜਿਹੜੀ ਹੈ ਜੀ ਉਹ ਕਾਂਗਰਸ ਦੀ
ਨਜ਼ਰ ਨਹੀਂ ਜਿਹੜਾ ਜੀ ਉਹ ਆ ਰਹੀ। ਇਹ ਕਿਹਾ ਜਾ ਰਿਹਾ ਜੀ ਕਿ ਕੁਝ ਟਿਕਟਾਂ ਨੇ ਜਿਨ੍ਹਾਂ ਦੀ ਸੀਟਾਂ ਨੇ ਜਿਹਦੇ ਤਕਰੀਬਨ 40 ਦੇ ਕਰੀਬ ਨੇ, ਜਿਨ੍ਹਾਂ ਦੇ ਉੱਤੇ ਰੇੜਕਾ ਜਿਹੜਾ ਜੀ ਉਹ ਬਰਕਰਾਰ ਬਣਿਆ ਹੋਇਆ। ਕਾਂਗਰਸ ਹਾਈਕਮਾਂਡ ਨੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੂੰ ਇਹ ਖੁੱਲ੍ਹ ਜ਼ਰੂਰ ਦਿੱਤੀ ਹੈ ਕਿ ਉਹ ਆਪਣੀ ਮਰਜ਼ੀ ਦੇ ਨਾਲ ਜਿੱਥੋਂ ਲੜਨਾ ਚਾਹੁੰਦੇ ਨੇ। ਮਨਪ੍ਰੀਤ ਸਿੰਘ ਬਾਦਲ ਹੋਈ ਲਗਭਗ ਇਹ ਤੈਅ ਦੱਸਿਆ ਜਾ ਰਿਹਾ ਕਿ ਬਠਿੰਡਾ ਰੂਰਲ ਤੋਂ ਉਹ ਵਿਧਾਨ ਸਭਾ ਦੀ ਚੋਣ ਜਿਹੜੀ ਹੈ ਉਹ ਲੜਨਗੇ। ਪ੍ਰਗਟ ਸਿੰਘ ਹੋਰੀ ਕਿਉਂਕਿ ਚੋਣ ਜਿਹੜੀ ਹੈ ਜੀ ਉਹ ਲੜਨੀ ਚਾਹੁੰਦੇ ਨੇ ਜਲੰਧਰ ਛਾਉਣੀ ਤੋਂ। ਉਹਨਾਂ ਨੂੰ ਇਹ ਕਿਹਾ ਜਾ ਰਿਹਾ ਕਿ ਉਹ ਨਕੋਦਰ ਨੂੰ ਜੇਕਰ ਮੂਵ ਹੋਣ ਤਾਂ ਬੈਟਰ ਜਿਹੜਾ ਹੋਊਗਾ। ਇਸੇ ਤਰੀਕੇ ਦੇ ਨਾਲ ਇੰਦਰਬੀਰ ਸਿੰਘ ਬੁਲਾਰੀਆ ਵਾਲੀ ਜਿਹੜੀ ਸੀਟ ਹੈ ਉਹਦੇ ਉੱਤੇ ਵੀ ਵੱਡਾ ਰੇੜਕਾ ਪਿਆ ਹੋਇਆ। ਜਸਵੀਰ ਸਿੰਘ ਡਿੰਪਾ ਜਿਹੜਾ ਜੀ ਉਹ ਉੱਥੋਂ ਚੋਣ ਲੜਨੀ ਚਾਹੁੰਦੇ ਨੇ। ਉਹਨਾਂ ਨੂੰ ਇਹ ਕਿਹਾ ਜਾ ਰਿਹਾ ਕਿ ਉਹ ਤਰਨਤਾਰਨ ਵੱਲ ਨੂੰ ਖਿਸਕਣ ਕਿਉਂਕਿ ਇੱਥੋਂ ਬੁਲਾਰੀਆ ਨੇ ਜਿਹੜੀ ਆ ਉਹ ਚੋਣ ਲੜਨੀ ਹੈ। ਸੋ ਇਹ ਰੇੜਕੇ ਜਿਹੜੇ ਨੇ ਜੀ ਉਹ ਕਾਂਗਰਸ ਦੀ ਜਿਹੜੀ ਇਹ ਸੂਚੀ ਆ ਉਹਨੂੰ ਨਿਰੰਤਰ ਲੇਟ ਜਿਹੜਾ ਜੀ ਉਹ ਕਰੀ ਜਾ ਰਹੇ ਨੇ। ਅਜੇ ਕਿਸੇ ਤਣ ਪੱਤਨ ਜਿਹੜੀ ਹੈ ਜੀ ਉਹ ਗੱਲ ਲੱਗੀ ਨਹੀਂ ਹੈ। ਦੁਬਾਰਾ ਫਿਰ 14-15 ਨੂੰ ਜਿਹੜੀ ਹੈ ਜੀ ਕਾਂਗਰਸ ਦੀ ਜਿਹੜੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਹੈ ਉਹਦੇ ਵਿੱਚ ਇਹ ਮਾਮਲਾ ਜਿਹੜਾ ਜੀ ਫਿਰ ਉੱਠੂਗਾ। ਉਦੋਂ ਬਾਅਦ ਜਿਹੜਾ ਜੀ ਇਹ ਸੂਚੀ ਜਾਰੀ ਹੋਊਗੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਰੇੜਕੇ ਵਾਲੀਆਂ ਜਿਹੜੀਆਂ ਸੀਟਾਂ ਨੇ ਉਹਨਾਂ ਨੂੰ ਸਾਈਡਲਾਈਨ ਕਰਕੇ ਕੁਝ ਸੀਟਾਂ ਜਿਹਦੇ ਉੱਤੇ ਕਲੀਅਰ ਹੋ ਚੁੱਕੇ ਨੇ ਨਾਮ, ਉਹਨਾਂ ਨੂੰ ਜਿਹੜਾ ਜੀ ਹਰੀ ਝੰਡੀ ਦਿੱਤੀ ਜਾ ਸਕਦੀ ਹੈ ਤਾਂ ਕਿ ਚੋਣ ਸਰਗਰਮੀਆਂ ਜਿਹੜੀਆਂ ਜੀ ਉਹ ਪੰਜਾਬ ਕਾਂਗਰਸ ਦੀਆਂ ਦੁਬਾਰਾ ਤੋਂ ਜਿਹੜੀਆਂ ਉਹ ਸ਼ੁਰੂ ਹੋ ਸਕਣ। ਜਿਹੜੀਆਂ ਕਨਸੋਆਂ ਇਹ ਚੱਲ ਰਹੀਆਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਨਾਰਾਜ਼ ਹੋ ਕੇ ਜਿਹੜਾ ਜੀ ਉਹ ਹਾਈ ਕਮਾਂਡ ਤੋਂ ਇੱਥੇ ਪੰਜਾਬ ਦੇ ਵਿੱਚ ਆਏ ਨੇ, ਉਹਨਾਂ ਕਨਸੋਆਂ ਨੂੰ ਕਾਫੀ ਬਲ ਜਿਹੜਾ ਜੀ ਉਹ ਮਿਲ ਰਿਹਾ ਇਹਨਾਂ ਸਾਰੀਆਂ ਖਬਰਾਂ ਤੋਂ ਬਾਅਦ ਕਿ ਉਹਨਾਂ ਦੀ ਚੁੱਪ ਜਿਹੜੀ ਹੈ ਜੀ ਇਸ ਮਸਲੇ ਦੇ ਉੱਤੇ, ਇਹਨਾਂ ਮਸਲਿਆਂ ਦੇ ਉੱਤੇ ਬਰਕਰਾਰ ਹੈ ਤੇ ਉਹ ਚੁੱਪ ਕਰਕੇ ਜਿਹੜਾ ਜੀ ਕਾਂਗਰਸ ਨੂੰ ਆਪਣਾ ਰੋਸ ਦਰਜ ਜਿਹੜਾ ਜੀ ਕਰਵਾ ਰਹੇ ਨੇ। ਦੂਜੇ ਪਾਸੇ ਜਿਹੜੇ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋ ਤੇ ਉਹਨਾਂ ਦੀ ਬੈਕਅਪ ਜਿਹੜੇ ਕਰ ਰਹੇ ਨੇ ਅੰਬਿਕਾ ਸੋਨੀ, ਰਵਨੀਤ ਸਿੰਘ ਬਿੱਟੂ ਤੇ ਇੱਕ ਜਿਹੜੀ ਟੀਮ ਹੈ ਰਾਹੁਲ ਗਾਂਧੀ ਦੀ, ਉਹ ਵੀ ਇਹਨਾਂ ਦੀ ਬੈਕਅਪ ਦੇ ਉੱਤੇ ਆ, ਜਿਹੜੀ ਕਿ ਇਸ ਗੱਲ ਦੇ ਉੱਤੇ ਅੜੀ ਹੋਈ ਆ ਕਿ ਜਿਹੜੇ ਅਕਾਲੀ ਦਲ ਦੇ ਵਿੱਚੋਂ ਆਉਣ ਵਾਲੇ ਬੰਦੇ ਨੇ ਉਹਨਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ ਤੇ ਇਹ ਟਿਕਟਾਂ ਸਿਰਫ ਜਿਹੜੀਆਂ ਉਹ ਕਾਂਗਰਸੀਆਂ ਨੂੰ ਮਿਲਣੀਆਂ ਚਾਹੀਦੀਆਂ ਨੇ। ਇਹਦੇ ਨਾਲ ਜਿਹੜੇ ਕਾਂਗਰਸੀ ਨੇ ਇੱਥੇ ਉਹ ਇਸ ਧੜੇ ਦੇ ਨਾਲ ਜੁੜੇ ਨੇ ਔਰ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਨੇ ਉਹ ਤਕਰੀਬਨ ਅਲੱਗ ਥਲੱਗ ਹੀ ਜਿਹੜਾ ਜੀ ਉਹ ਚੱਲ ਰਹੇ ਨੇ। ਸਿਰਫ ਆਸ਼ਾ ਕੁਮਾਰੀ ਜਿਹੜਾ ਜੀ ਉਹ ਖੁੱਲ੍ਹ ਕੇ ਉਹਨਾਂ ਦਾ ਸਾਥ ਦੇ ਰਹੀ ਆ। ਦੇਖਦੇ ਹਾਂ ਕਾਂਗਰਸ ਦੇ ਵਿੱਚ ਇਹ ਨਵੀਂ ਪੈਦਾ ਹੋਈ ਜਿਹੜੀ ਸਫਬੰਦੀ, ਨਵੀਂ ਵੱਡੀ ਜਿਹੜੀ ਉਹ ਧੜੇਬੰਦੀ, ਉਹ ਲਿਸਟ ਦੇ ਉੱਤੇ ਕਿੰਨਾ ਅਸਰ ਪਾਉਂਦੀ ਹੈ। ਸਭ ਤੋਂ ਵੱਡੀ ਗੱਲ ਜਿਹੜੀ ਹੈ ਜੀ ਉਹ ਵੇਖਣ ਵਾਲੀ ਇਹ ਹੋਊਗੀ ਕਿ ਇਹ ਲਿਸਟ ਜਾਰੀ ਹੋਣ ਤੋਂ ਬਾਅਦ ਕਿੰਨੀਆਂ ਬਾਗੀ ਸੁਰਾਂ ਉੱਠਦੀਆਂ ਨੇ ਤੇ ਉਹਨਾਂ ਬਾਗੀ ਸੁਰਾਂ ਨੂੰ ਠੱਲਿਆ ਜਾਂਦਾ ਕਾਂਗਰਸ ਦੇ ਵੱਲੋਂ ਜਾਂ ਨਹੀਂ। ਪਿਛਲੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਸੀਗੀਆਂ 12 ਦੇ ਵਿੱਚ ਹੋਈਆਂ, ਉਹਦੇ ਵਿੱਚ 37 ਦੇ ਕਰੀਬ ਕਾਂਗਰਸ ਨੂੰ ਵਿਧਾਨ ਸਭਾ ਹਲਕਿਆਂ ਤੋਂ ਬਗਾਵਤ ਦਾ ਸਾਹਮਣਾ ਕਰਨਾ ਪਿਆ ਸੀ, ਜਿਹੜਾ ਕਿ ਉਹਦੀ ਹਾਰ ਦਾ ਪ੍ਰਮੁੱਖ ਕਾਰਨ ਬਣਿਆ ਸੀ। ਜੀ ਤੇ ਸਰੋਤਿਆਂ ਨੂੰ ਇੱਕ ਵਾਰੀ ਦੱਸਦੇ ਜਾਈਏ ਜੀ, ਪੰਜਾਬ ਦੀਆਂ ਚੋਣਾਂ ਤੇ ਸਪੈਸ਼ਲ ਪ੍ਰੋਗਰਾਮ ਪੰਜਾਬ ਚੋਣ ਦੰਗਲ 2017, ਪੰਜਾਬ ਚੋਣ ਦੰਗਲ 2017 ਤੁਸੀਂ ਸਿਰਫ ਤੇ ਸਿਰਫ ਪੰਜਾਬੀ ਰੇਡੀਓ USA ਤੇ ਸਵੇਰੇ 8 ਵਜੇ ਤੋਂ ਲੈ ਕੇ 9:30 ਵਜੇ ਤੱਕ ਸੁਣ ਸਕਦੇ ਹੋ, ਜਿਸ ਦੇ ਵਿੱਚ ਵੱਖ-ਵੱਖ ਸ਼ਖਸੀਅਤਾਂ ਅਤੇ ਉਮੀਦਵਾਰਾਂ ਦੇ ਨਾਲ ਤੁਹਾਡੀ ਗੱਲਬਾਤ ਕਰਵਾਈ ਜਾਂਦੀ ਹੈ। ਤੁਸੀਂ ਆਪਣੇ ਵਿਚਾਰ ਵੀ ਸਾਂਝੇ ਕਰ ਸਕਦੇ ਹੋ ਜੀ 408 272 5200 ਦੇ ਉੱਤੇ ਕਾਲ ਕਰਕੇ। ਤੇ ਪੰਨੂ ਜੀ ਅਗਲੇ ਸਵਾਲ ਦੇ ਵੱਲ ਹੁਣ ਆਪਾਂ ਵਧਦੇ ਹਾਂ ਜੀ। ਜਗਮੀਤ ਬਰਾੜ ਜਿਹੜੇ ਜੀ ਉਹਨਾਂ ਨੂੰ ਹਜੇ ਵੀ ਆਮ ਆਦਮੀ ਪਾਰਟੀ ਤੋਂ ਆਸ ਕਿ ਉਹਨਾਂ ਦੇ ਲਈ ਉਹ ਸੀਟਾਂ ਜਿਹੜੀਆਂ ਜੀ ਰੱਖਣਗੇ। ਦੇਖੋ ਜਗਮੀਤ ਸਿੰਘ ਬਰਾੜ ਹੋਰੀ ਜਿਹੜੇ ਜੀ ਕਾਂਗਰਸੀ ਪੁਰਾਣੇ ਔਰ ਕਾਂਗਰਸ ਤੋਂ ਉਹਨਾਂ ਨੇ ਕਿਨਾਰਾ ਜਿਹੜਾ ਜੀ ਉਹ ਕੀਤਾ ਹੋਇਆ। ਕੈਪਟਨ ਅਮਰਿੰਦਰ ਸਿੰਘ ਹੋਰੀ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਜਿਹੜਾ ਜੀ ਉਹ ਹੈਗੇ ਨੇ। ਤ੍ਰਿਣਮੂਲ ਕਾਂਗਰਸ ਨੇ ਪਿਛਲੇ ਦਿਨੀ ਉਹਨਾਂ ਨੂੰ ਪੰਜਾਬ ਪ੍ਰਦੇਸ਼ ਦਾ ਪ੍ਰਧਾਨ ਬਣਾ ਦਿੱਤਾ ਜੀ। ਹੁਣ ਜਿਹੜੇ ਜਗਮੀਤ ਸਿੰਘ ਬਰਾੜ ਹੋਰੀ ਨੇ ਉਹ ਕਹਿੰਦੇ ਨੇ ਕਿ ਤ੍ਰਿਣਮੂਲ ਕਾਂਗਰਸ ਦਾ ਸਮਝੌਤਾ ਜਿਹੜਾ ਜੀ ਉਹ ਆਮ ਆਦਮੀ ਪਾਰਟੀ ਦੇ ਨਾਲ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਹੋਊਗਾ, ਜਦੋਂ ਕਿ ਆਮ ਆਦਮੀ ਪਾਰਟੀ ਦੀ ਤਰਫੋਂ ਕੋਈ ਕਿਸੇ ਕਿਸਮ ਦਾ ਕੋਈ ਇਸ਼ਾਰਾ ਜਿਹੜਾ ਜੀ ਉਹ ਨਹੀਂ ਦਿੱਤਾ ਜਾ ਰਿਹਾ ਕਿ ਜਗਮੀਤ ਸਿੰਘ ਬਰਾੜ ਹੋਰਾਂ ਦੀ ਜਿਹੜੀ ਤ੍ਰਿਣਮੂਲ ਕਾਂਗਰਸ ਹੈ ਉਹਦੇ ਨਾਲ ਕੋਈ ਸਮਝੌਤਾ ਜਿਹੜਾ ਜੀ ਉਹ ਆਮ ਆਦਮੀ ਪਾਰਟੀ ਦਾ ਹੋਊਗਾ। 102 ਸੀਟਾਂ ਦੇ ਉੱਤੇ ਜਿਹੜੀ ਆਮ ਆਦਮੀ ਪਾਰਟੀ ਆ ਉਹ ਆਪਣੇ ਉਮੀਦਵਾਰ ਐਲਾਨ ਚੁੱਕੀ ਆ। 15 ਸੀਟਾਂ ਜਿਹੜੀਆਂ ਦੀ ਉਹ ਬਾਕੀ ਬਚਦੀਆਂ ਨੇ। ਜਿਨ੍ਹਾਂ ਸੀਟਾਂ ਤੋਂ ਜਗਮੀਤ ਸਿੰਘ ਬਰਾੜ ਹੋਰੀ ਚੋਣ ਲੜਨੀ ਚਾਹੁੰਦੇ ਸੀਗੇ, ਉਹ ਚਾਹੇ ਮੌੜ ਮੰਡੀ ਆ ਚਾਹੇ ਸਰਦੂਲਗੜ੍ਹ ਹੈ, ਇੱਥੋਂ ਜਿਹੜੀਆਂ ਦੀ ਸੀਟਾਂ ਐਲਾਨੀਆਂ ਜਾ ਚੁੱਕੀਆਂ ਨੇ। ਜਗਮੀਤ ਸਿੰਘ ਬਰਾੜ ਹੋਰਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਕੱਲ ਜਿਹੜੀ ਇਹਦੀ ਇਹ ਗੱਲ ਕਹੀ ਆ ਕਿ ਤ੍ਰਿਣਮੂਲ ਕਾਂਗਰਸ ਨੂੰ ਇਸ ਗੱਲ ਦੀ ਉਮੀਦ ਹੈ
ਕਿ ਅਰਵਿੰਦ ਕੇਜਰੀਵਾਲ ਹੋਰੀ ਉਹਨਾਂ ਦੇ ਨਾਲ ਜਿਹੜਾ ਜੀ ਸਮਝੌਤਾ ਕਰਨਗੇ ਤੇ ਤ੍ਰਿਣਮੂਲ ਕਾਂਗਰਸ ਜਿਹੜੀ ਹੈ ਜੀ ਉਹ ਰਲ ਕੇ ਚੋਣਾਂ ਲੜੂਗੀ। ਉਹਨਾਂ ਨੇ ਕਿਹਾ ਕਿ ਜੇ 4 ਸੀਟਾਂ ਤੋਂ ਪਹਿਲਾਂ ਉਮੀਦਵਾਰ ਬਦਲੇ ਜਾ ਚੁੱਕੇ ਨੇ ਤੇ ਬਾਅਦ ਦੇ ਵਿੱਚ ਵੀ ਜੇ ਸਮਝੌਤਾ ਤ੍ਰਿਣਮੂਲ ਕਾਂਗਰਸ ਦੇ ਨਾਲ ਹੁੰਦਾ ਤਾਂ ਇਹ ਉਮੀਦਵਾਰ ਜਿਹੜੇ ਆ ਜੀ ਹਟਾ ਕੇ ਤ੍ਰਿਣਮੂਲ ਕਾਂਗਰਸ ਨੂੰ ਇਹ ਸੀਟਾਂ ਜਿਹੜੀਆਂ ਉਹ ਦਿੱਤੀਆਂ ਜਾ ਸਕਦੀਆਂ ਨੇ, ਜਿਹਦੀ ਆਸ ਜਿਹੜੀ ਆ ਉਹ ਬਹੁਤ ਘੱਟ ਨਜ਼ਰ ਆਉਂਦੀ ਹੈ। ਜਿਹੜੇ ਜਗਮੀਤ ਸਿੰਘ ਬਰਾੜ ਨੇ ਉਹ ਇਹ ਵੀ ਕਹਿੰਦੇ ਨੇ ਕਿ ਜੇ ਸਮਝੌਤਾ ਨਹੀਂ ਹੁੰਦਾ, ਉਹਨਾਂ ਨੇ ਕਿਹਾ ਕਿ ਮੈਂ ਆਖਰੀ ਜਿਹੜੀ ਅਖੀਰ ਤੱਕ ਉਡੀਕ ਜਿਹੜੀ ਹੈ ਜੀ ਉਹ ਕਰੂੰਗਾ ਕੇਜਰੀਵਾਲ ਹੋਰਾਂ ਦੀ, ਪਰ ਉਹਨਾਂ ਨੇ ਕਿਹਾ ਕਿ ਜੇ ਨਹੀਂ ਹੁੰਦਾ ਤਾਂ ਤ੍ਰਿਣਮੂਲ ਕਾਂਗਰਸ ਆਪਣੇ ਤੌਰ ਦੇ ਉੱਤੇ ਕੁਝ ਸੀਟਾਂ ਦੇ ਉੱਤੇ ਚੋਣ ਲੜੂਗੀ। ਇਹ ਗਿਣਤੀ 15 ਤੋਂ 20 ਦੇ ਕਰੀਬ ਜਿਹੜੀ ਹੈ ਜੀ ਹੋ ਸਕਦੀ ਹੈ। ਜਗਮੀਤ ਸਿੰਘ ਬਰਾੜ ਹੋਰਾਂ ਦੀ ਅੱਖ ਜਿਹੜੀ ਹੈ ਜੀ ਉਹ ਹੋਊਗੀ ਕਾਂਗਰਸ ਦੇ ਬਾਗੀਆਂ ਦੇ ਉੱਤੇ ਵੀ, ਕਿ ਜੇ ਉਹ ਬਾਗੀ ਹੁੰਦੇ ਨੇ ਤਾਂ ਕਿਤੇ ਨਾ ਕਿਸੇ ਪਾਸੇ ਤੋਂ ਉਹ ਚੋਣ ਲੜਨਗੇ, ਇੰਡੀਪੈਂਡੈਂਟ ਲੜਨ ਦੇ ਨਾਲੋਂ ਇਸ ਪਾਸੇ ਵੱਲ ਜਿਹੜਾ ਜੀ ਉਹ ਆ ਸਕਦੇ ਨੇ, ਭਾਵ ਕਿ ਤ੍ਰਿਣਮੂਲ ਕਾਂਗਰਸ ਦੇ ਵੱਲ ਜਿਹੜਾ ਉਹ ਆ ਸਕਦੇ ਨੇ। ਸੋ ਦੇਖਦੇ ਹਾਂ ਜੀ ਇਹ ਜਿਹੜੇ ਸਮੀਕਰਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਗਮੀਤ ਸਿੰਘ ਬਰਾੜ ਹੋਰੀ, ਕਿੰਨੇ ਇਹ ਸਕਸੈਸ ਹੁੰਦੇ ਨੇ। ਤ੍ਰਿਣਮੂਲ ਕਾਂਗਰਸ ਦਾ ਪੰਜਾਬ ਦੇ ਵਿੱਚ ਕੋਈ ਆਧਾਰ ਨਹੀਂ ਹੈਗਾ ਜੀ। ਇਹ ਨਹੀਂ ਹੈਗਾ ਕਿ ਅੱਜ ਉਹਨੇ ਪ੍ਰਧਾਨ ਬਣਾਇਆ ਤੇ ਕੱਲ ਨੂੰ ਤੁਸੀਂ ਜਿਹੜਾ ਜੀ ਉਹ ਚੋਣਾਂ ਇੱਥੇ ਲੜਨੀਆਂ ਸ਼ੁਰੂ ਕਰ ਦਿਓਗੇ। ਜਗਮੀਤ ਸਿੰਘ ਬਰਾੜ ਹੋਰਾਂ ਦਾ ਕੁਝ ਇੱਕ ਸੀਟਾਂ ਦੇ ਉੱਤੇ 2-4 ਸੀਟਾਂ ਦੇ ਉੱਤੇ ਆਧਾਰ ਜਿਹੜਾ ਉਹ ਹੋ ਸਕਦਾ ਆ, ਪਰ ਉਹ ਆਧਾਰ ਜਿੱਤਣ ਵਾਲਾ ਹੋਊਗਾ ਜੀ ਇਹ ਆਪਣੇ ਆਪ ਸਵਾਲ ਹੈ। ਹਾਂ ਇੰਨਾ ਹੈ ਕਿ ਉਹ ਓਵਰ ਕੌਨਫੀਡੈਂਟ ਜਿਹੜਾ ਜੀ ਉਹ ਚੱਲ ਰਹੇ ਨੇ, ਕਹਿ ਰਹੇ ਨੇ ਕਿ 15 ਸੀਟਾਂ ਜਿਹੜੀਆਂ ਦੀ ਉਹ ਆਮ ਆਦਮੀ ਪਾਰਟੀ ਉਹਨਾਂ ਦੇ ਵਾਸਤੇ ਛੱਡੂਗੀ। ਉਹ ਪਹਿਲਾਂ ਤੋਂ ਜਿਹੜਾ ਜੀ ਇਹ ਗੱਲ ਕਹਿ ਰਹੇ ਨੇ, ਸ਼ਾਇਦ 15 ਸੀਟਾਂ ਤੋਂ 2-4 ਦੇ ਉੱਤੇ ਵੀ ਆ ਸਕਦੇ ਨੇ, ਪਰ ਹਾਲ ਦੀ ਘੜੀ ਇਹ ਲਗਭਗ ਤੈਅ ਜਿਹਾ ਹੀ ਜਾਪਦਾ ਜੀ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਕੋਈ ਸੀਟ ਇਹਨਾਂ ਨੂੰ ਛੱਡੂਗੀ ਲੱਗਦਾ ਨਹੀਂ, ਕਿਉਂਕਿ ਜਿੰਨੀ ਕੁ ਰਹਿ ਗਈ ਆ ਲਿਸਟ ਉਹ ਵੀ ਆਉਂਦੇ ਹਫ਼ਤੇ ਦੇ ਦੌਰਾਨ, ਇਸੇ ਹਫ਼ਤੇ ਦੇ ਦੌਰਾਨ ਜਿਹੜੀ ਹੈ ਜੀ ਉਹ ਉਮੀਦਵਾਰ ਐਲਾਨ ਦਿੱਤੇ ਜਾਣ ਦੀ ਸੰਭਾਵਨਾ ਹੈ ਉਹਨਾਂ ਨੂੰ। ਜੀ ਤੇ ਅਗਲੀ ਖਬਰ ਜਿਹੜੀ ਜੀ ਆ ਰਹੀ ਹੈ ਫਿਰ ਚੋਣਾਂ ਨੂੰ ਲੈ ਕੇ ਹੀ, ਹਿੰਮਤ ਸ਼ੇਰਗਿੱਲ ਉਹਨਾਂ ਦਾ ਜਿਹੜੇ ਜੀ ਮਜੀਠੇ ਤੋਂ ਚੋਣ ਲੜਨ ਦੇ ਚਰਚੇ ਦੇ ਕਰਕੇ ਮੁਹਾਲੀ ਦੇ ਜਿਹੜੇ ਜੀ ਸਮੀਕਰਨ ਉਹ ਵਿਗੜ ਗਏ। ਦੇਖੋ ਜਿਹੜੇ ਹਿੰਮਤ ਸਿੰਘ ਸ਼ੇਰਗਿੱਲ ਹੋਰੀ ਨੇ ਉਹਨਾਂ ਨੂੰ ਜਦੋਂ ਮੁਹਾਲੀ ਤੋਂ ਉਮੀਦਵਾਰ ਐਲਾਨਿਆ ਗਿਆ ਸੀਗਾ ਤਾਂ ਦਰਸ਼ਨ ਸਿੰਘ ਢਾਲੀਵਾਲ ਹੋਰੀ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਜਿਹੜਾ ਜੀ ਹੈਗੇ ਨੇ ਦੇਰ ਤੋਂ, ਉਹ ਇੱਥੋਂ ਚੋਣ ਲੜਨ ਦੇ ਇੱਛੁਕ ਸੀਗੇ। ਮੁੜ ਕੇ ਜਿਹੜਾ ਜੀ ਉਹ ਚੁੱਪ ਕਰਕੇ ਅਨੰਦਪੁਰ ਸਾਹਿਬ ਦੇ ਕਨਵੀਨਰ ਨੇ ਔਰ ਸੀਨੀਅਰ ਵਕੀਲ ਨੇ ਦਰਸ਼ਨ ਸਿੰਘ ਢਾਲੀਵਾਲ ਹੋਰੀ, ਉਹਨਾਂ ਦੀਆਂ ਸਰਗਰਮੀਆਂ ਜਿਹੜੀਆਂ ਜੀ ਫੇਰ ਵਧੀਆਂ ਨੇ, ਕਿਉਂਕਿ ਇਹ ਲਗਭਗ ਤੈਅ ਆ ਜੀ ਲੱਗਦਾ ਕਿ ਅਨੰਦਪੁਰ ਸਾਹਿਬ ਤੋਂ ਜਿਹੜੀ ਪਿਛਲੀ ਲੋਕ ਸਭਾ ਦੀ ਚੋਣ ਲੜਨ ਵਾਲੇ ਮੁਹਾਲੀ ਤੋਂ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਜਿਹੜੇ ਲੀਗਲ ਸੈੱਲ ਹੈ ਆਮ ਆਦਮੀ ਪਾਰਟੀ ਦਾ ਉਹਦੇ ਮੁਖੀ ਵੀ ਨੇ, ਉਹਨਾਂ ਦੇ ਜਿਹੜਾ ਜੀ ਹਲਕਾ ਮਜੀਠਾ ਤੋਂ ਉਮੀਦਵਾਰ ਐਲਾਨਿਆ ਜਾਊਗਾ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਖਿਲਾਫ। ਕੱਲ ਨੂੰ ਇੱਕ ਵੱਡੀ ਰੈਲੀ ਜਿਹੜੀ ਹੈ ਜੀ ਉਹ ਅਰਵਿੰਦ ਕੇਜਰੀਵਾਲ ਹੋਰੀ ਇੱਥੇ ਹਲਕਾ ਮਜੀਠਾ ਦੇ ਵਿੱਚ ਕਰ ਰਹੇ ਨੇ, ਔਰ ਜਿਹੜੀ ਲੀਡਰਸ਼ਿਪ ਹੈ ਉਹ ਪੂਰਾ ਜ਼ੋਰ ਲਾ ਰਹੀ ਹੈ ਇੱਥੇ ਇੱਕ ਵੱਡੀ ਰੈਲੀ ਜਿਹੜੀ ਹੈ ਜੀ ਉਹ ਕਰਨ ਦੀ, ਤਾਂ ਕਿ ਬਿਕਰਮ ਸਿੰਘ ਮਜੀਠਾ ਹੋਰਾਂ ਨੂੰ ਉਹਨਾਂ ਦੇ ਗੜ੍ਹ ਦੇ ਵਿੱਚ ਜਿਹੜਾ ਜੀ ਉਹ ਜਾ ਕੇ ਘੇਰਿਆ ਜਾ ਸਕੇ। ਉੱਥੋਂ ਜਿਹੜੇ ਅਰਵਿੰਦ ਕੇਜਰੀਵਾਲ ਨੇ ਜੀ ਉਹ ਇਹਦੀ ਉਮੀਦਵਾਰੀ ਦਾ ਜਿਹੜਾ ਜੀ ਐਲਾਨ ਕਰਨਗੇ ਹਿੰਮਤ ਸਿੰਘ ਸ਼ੇਰਗਿੱਲ ਹੋਰਾਂ ਦਾ। ਇਹਦੇ ਨਾਲ ਜਿਹੜੇ ਸਮੀਕਰਨ ਨੇ ਉਹ ਬਦਲ ਰਹੇ ਨੇ ਮੁਹਾਲੀ ਦੇ। ਇੱਕ ਤਾਂ ਦਰਸ਼ਨ ਸਿੰਘ ਧਾਲੀਵਾਲ ਹੋਰੀ ਜਿਹੜੇ ਨੇ ਉਹ ਸਰਗਰਮ ਹੋ ਗਏ ਨੇ ਔਰ ਉਹਨਾਂ ਨੇ ਆਪਣਾ ਦਾਅਵਾ ਜਿਹੜਾ ਜੀ ਇਹ ਸੀਟ ਦੇ ਉੱਤੇ ਜਿਤਾਉਣਾ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਮੁਹਾਲੀ ਤੋਂ ਭਾਈ ਹਰਦੀਪ ਸਿੰਘ, ਜਿਹੜੇ ਕਿ ਪੰਥਕ ਮੁੱਦਿਆਂ ਦੇ ਉੱਤੇ ਉਹਨਾਂ ਦਾ ਸ਼ੁਰੂ ਤੋਂ ਉਹਨਾਂ ਨੇ ਅਕਾਲੀ ਦਲ ਤੇ ਐਸਜੀਪੀਸੀ ਦੇ ਖਿਲਾਫ ਝੰਡਾ ਜਿਹੜਾ ਜੀ ਉਹ ਚੁੱਕਿਆ ਰਿਹਾ, ਉਹ ਵੀ ਇੱਕ ਪ੍ਰਮੁੱਖ ਦਾਅਵੇਦਾਰ ਦੇ ਵਜੋਂ ਜਿਹੜਾ ਜੀ ਮੁਹਾਲੀ ਵਾਲੀ ਸੀਟ ਤੋਂ ਉੱਭਰੇ ਨੇ। ਇਹ ਕਿਹਾ ਜਾ ਰਿਹਾ ਜੀ ਕਿ ਹਰਦੀਪ ਸਿੰਘ ਜਿਹੜੇ ਨੇ ਉਹਨਾਂ ਦੀ ਮੁਹਾਲੀ ਤੋਂ ਟਿਕਟ ਜਿਹੜੀ ਹੈ ਜੀ ਉਹ ਲੜਨ ਦੀ ਚਰਚਾ ਇਸ ਵੇਲੇ ਵੱਡੇ ਪੱਧਰ ਦੇ ਉੱਤੇ ਆਏ। 2 ਨਾਮ ਨੇ ਜੀ, ਜਿਹੜੇ ਦਰਸ਼ਨ ਸਿੰਘ ਢਾਲੀਵਾਲ ਤੇ ਭਾਈ ਹਰਦੀਪ ਸਿੰਘ ਹੋਰੀ, ਜਿਹੜੇ ਇਹਨਾਂ ਦੇ ਵਿੱਚੋਂ ਇੱਕ ਉਮੀਦਵਾਰ ਜਿਹੜਾ ਜੀ ਉਹ ਹੋ ਸਕਦਾ ਮੁਹਾਲੀ ਤੋਂ। ਜ਼ਿਆਦਾ ਚਾਂਸਸ ਜਿਹੜੇ ਨੇ ਜੀ ਉਹ ਭਾਈ ਹਰਦੀਪ ਸਿੰਘ ਹੋਰਾਂ ਦੇ ਲੱਗ ਰਹੇ ਨੇ, ਕਿਉਂਕਿ ਇੱਥੋਂ ਜਿਹੜਾ ਜੀ ਉਹ ਸਿੱਖ ਪੱਤਾ ਖੇਡਿਆ ਜਾ ਸਕਦਾ ਹੈ। ਹਾਲਾਂਕਿ ਇਸ ਸਿੱਖ ਪੱਤੇ ਦੇ ਵਿੱਚ ਜਿਹੜਾ ਨਾਮ ਹੈ ਉਹ ਦਿੱਲੀ ਵਾਲੇ ਜੁੱਤੀ ਸੁੱਟ ਜਿਹੜੇ ਜਰਨੈਲ ਸਿੰਘ ਨੇ ਉਹਨਾਂ ਦਾ ਨਾਮ ਵੀ ਜਿਹੜਾ ਜੀ ਉਹ ਚੱਲ ਰਿਹਾ, ਜਿਹੜੇ ਐਮਐਲਏ ਨੇ ਦਿੱਲੀ ਤੋਂ, ਕਿ ਉਹਨਾਂ ਨੂੰ ਵੀ ਚੋਣ ਜਿਹੜੀ ਹੈ ਜੀ ਇੱਥੋਂ ਲੜਾਈ ਜਾ ਸਕਦੀ ਆ ਮੁਹਾਲੀ ਤੋਂ। ਜੇ ਜਰਨੈਲ ਸਿੰਘ ਹੋਰਾਂ ਨੂੰ ਲਿਆਂਦਾ ਜਾਂਦਾ ਫਿਰ ਇਹਨਾਂ ਦੋਨਾਂ ਦਾ ਪੱਤਾ ਜਿਹੜਾ ਜੀ ਉਹ ਕੱਟਿਆ ਜਾਊਗਾ, ਨਹੀਂ ਤਾਂ ਅਦਰਵਾਈਜ਼ ਹਰਦੀਪ ਸਿੰਘ ਹੋਰਾਂ ਦੇ ਚਾਂਸਸ ਜਿਹੜੇ ਨੇ ਜੀ ਉਹ ਕਾਫੀ ਹੈਗੇ ਨੇ ਇੱਥੋਂ ਉਮੀਦਵਾਰ ਬਣਨ ਦੀ। ਜੀ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਨੂੰ ਸੀਟ ਜਿਹੜੀ ਜੀ ਮਿਲਦੀ ਹੈ। ਤੇ ਅਗਲੀ ਖਬਰ ਪੰਨੂ ਜੀ ਜਿਹੜੀ ਜੀ ਆ ਰਹੀ ਹੈ, ਅਕਾਲ ਤਖਤ ਸਾਹਿਬ ਦੇ ਜਥੇਦਾਰ, ਉਹਨਾਂ ਨੇ ਸਿੱਖਾਂ ਨੂੰ ਜਿਹੜਾ ਜੀ ਕਿਹਾ ਵੀ ਵਿਆਹਾਂ ਦੇ ਵਿੱਚ ਖਰਚੇ ਘਟਾਓ। ਬਿਲਕੁਲ ਜੀ, ਬਿਲਕੁਲ।
ਐਕਚੁਅਲੀ ਜੀ ਬੜੀ ਇਹ ਇੱਕ ਤਾਂ ਗੱਲ ਕਿ ਦੇਰ ਦੇ ਨਾਲ ਚੁੱਕਿਆ ਗਿਆ ਬਹੁਤ ਜ਼ਿਆਦਾ ਜਿਹੜਾ ਜੀ ਉਹ ਕਦਮ ਹੈ। ਇਸ ਮਾਮਲੇ ਦੇ ਉੱਤੇ ਬੜੀ ਦੇਰ ਪਹਿਲਾਂ ਜਿਹੜੀ ਦੀ ਗੱਲਬਾਤ ਹੋਣੀ ਚਾਹੀਦੀ ਸੀ। ਇੱਕ ਦੂਜਾ ਪੱਖ ਜਿਹੜਾ ਜੀ ਕਿ ਕਿੰਨਾ ਆਧਾਰ ਜਥੇਦਾਰ ਸਾਹਿਬ ਦਾ ਇਸ ਵੇਲੇ ਹੈ ਕਿ ਉਹਨਾਂ ਦੀ ਗੱਲ ਜਿਹੜੀ ਆ ਇਹ ਮੰਨੀ ਜਾਊਗੀ। ਉਂਝ ਉਹਨਾਂ ਨੇ ਵੈਸੇ ਜਿਹੜੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ ਆ ਇਹਦੇ ਸੱਦੀ ਤਾਂ ਗਈ ਸੀਗੀ ਇਕੱਤਰਤਾ ਕਿ ਜਿਹੜੇ ਟੋਪੀ ਪਾ ਕੇ ਆਏ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ, ਇਸ ਮਸਲੇ ਦੇ ਉੱਤੇ ਵਿਚਾਰ ਹੋਊਗਾ। ਇਸ ਮਸਲੇ ਨੂੰ ਛੂਹਿਆ ਤੱਕ ਨਹੀਂ ਗਿਆ ਇਹਦੇ ਵਿੱਚ ਕੋਈ, ਕਿਉਂਕਿ ਸ਼ਾਇਦ ਕਿਰਪਾਲ ਸਿੰਘ ਬਡੂਗਰ ਹੋਰਾਂ ਨੇ ਜਿਹੜਾ ਬਿਆਨ ਆ ਗਿਆ ਸੀਗਾ ਕਿ ਟੋਪੀ ਪਾ ਕੇ ਜਾਣਾ ਗਲਤ ਨਹੀਂ ਹੈ, ਉਹਦੇ ਨਾਲ ਕੋਈ ਫਰਕ ਜਿਹੜਾ ਜੀ ਉਹ ਨਹੀਂ ਪੈਂਦਾ। ਤੋ ਉਹਨਾਂ ਨੇ ਫੇਰ ਜਿਹੜਾ ਜੀ ਸਪਸ਼ਟ ਕੀਤਾ ਕਿ ਸਿੱਖਾਂ ਤੋਂ ਬਿਨਾਂ ਕੋਈ ਵੀ ਜਿਹੜਾ ਦੂਜੇ ਧਰਮ ਦਾ ਉਹ ਟੋਪੀ ਪਾ ਕੇ ਆ ਸਕਦਾ। ਇਹਦੇ ਨਾਲ ਇੱਕ ਨਵੀਂ ਜਿਹੜੀ ਹੈ ਜੀ ਉਹ ਬਹਿਸ ਜ਼ਰੂਰ ਛਿੜ ਪਈ ਆ ਵੱਖ-ਵੱਖ ਥਾਵਾਂ ਦੇ ਉੱਤੇ। ਹਾਂ, ਕਿਰਪਾਲ ਸਿੰਘ ਬਡੂਗਰ ਹੋਰਾਂ ਨੇ ਜਿਹੜਾ ਯੂ ਟਰਨ ਮਾਰਿਆ ਤੇ ਜਥੇਦਾਰਾਂ ਦੀ ਫਿਰ ਹਿੰਮਤ ਨਹੀਂ ਸੀਗੀ ਕਿ ਉਹ ਇਸ ਮਸਲੇ ਨੂੰ ਵਿਚਾਰਦੇ। ਉੱਥੇ ਜਿਹੜਾ ਜੀ ਇਹ ਗੱਲ ਆਖੀ ਗਈ ਆ ਕਿ ਜਿਹੜਾ ਸਿੱਖ ਭਾਈਚਾਰਾ ਹੈ ਉਹ ਵਿਆਹਾਂ ਦੇ ਉੱਤੇ ਘੱਟ ਜਿਹੜਾ ਜੀ ਉਹ ਖਰਚ ਕਰੇ, ਖਰਚ ਕਰਨਾ ਬੰਦ ਕਰੇ। ਇਹ ਕਿਹਾ ਗਿਆ ਜੀ ਕਿ ਗੁਰਦੁਆਰਿਆਂ ਦੇ ਵਿੱਚ ਆਨੰਦ ਕਾਰਜ ਜਿਹੜੇ ਆ ਜੀ ਉਹ ਕੀਤੇ ਜਾਣ, 12 ਵਜੇ ਤੋਂ ਪਹਿਲਾਂ ਆਨੰਦ ਕਾਰਜ ਕੀਤੇ ਜਾਣ ਤੇ ਗੁਰਦੁਆਰੇ ਦੇ ਵਿੱਚ ਹੀ ਲੰਗਰ ਦਾ ਪ੍ਰਬੰਧ ਜਿਹੜਾ ਜੀ ਉਹ ਕੀਤਾ ਜਾਵੇ। ਮੈਰਿਜ ਪੈਲੇਸਿਸ ਜਿਹੜੇ ਨੇ ਉੱਥੋਂ ਭਾਵ ਕੇ ਗੁਰੇਜ਼ ਕੀਤਾ ਜਾਵੇ ਉੱਥੇ ਜਾਣ ਤੋਂ। ਜਿਹੜੀ ਇਹਦਾ ਹੁਣ ਕਿੰਨਾ ਅਸਰ ਜਿਹੜਾ ਜੀ ਪਊਗਾ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਘੱਟ ਜਿਹੜਾ ਜੀ ਉਹ ਲੱਗਦਾ ਹੈ, ਕਿਉਂਕਿ ਜਥੇਦਾਰ ਸਾਹਿਬ ਦੇ ਆਪਣੇ ਮੁੰਡੇ ਦਾ ਜਿਹੜਾ ਜੀ ਉਹ 5 ਸਟਾਰ ਹੋਟਲ ਹੈ ਮੁਕਤਸਰ ਦੇ ਵਿੱਚ, ਫਿਰ ਉਹਦਾ ਜਿਹੜਾ ਜੀ ਉਹ ਕੀ ਬਣੂਗਾ ਇਹ ਨਹੀਂ ਕੁਝ ਵੀ ਜਿਹੜਾ ਜੀ ਪਤਾ ਲੱਗਿਆ। ਹਾਂ, ਇੱਥੇ ਜਿਹੜਾ ਇੱਕ ਮਸਲਾ ਹੋਰ ਜਿਹੜਾ ਭਗਵੰਤ ਮਾਨ ਹੋਰਾਂ ਦੀ ਇੱਕ ਵੀਡੀਓ ਕਲਿੱਪ ਜਿਹੜੀ ਪੇਸ਼ ਕੀਤੀ ਗਈ ਸੀਗੀ ਇੱਥੇ ਕੁਝ ਦਿਨ ਪਹਿਲਾਂ, ਭਾਰਤੀ ਜਨਤਾ ਪਾਰਟੀ ਦੇ ਇੱਕ ਆਗੂ ਆਰਪੀ ਸਿੰਘ ਨੇ ਜਿਹੜੀ ਉਹਦੇ ਬਾਰੇ ਦੇ ਵਿੱਚ ਜਿਹੜਾ ਜੀ ਕੋਈ ਅਜੇ ਫੈਸਲਾ ਤਾਂ ਨਹੀਂ ਲਿਆ ਗਿਆ, ਪਰ ਜਥੇਦਾਰ ਹੋਰਾਂ ਨੇ ਜਿਹੜਾ ਜੀ ਕਿਹਾ ਕਿ ਇਹ ਵਿਚਾਰ ਅਧੀਨ ਹੈ ਤੇ ਬਾਅਦ ਦੇ ਵਿੱਚ ਇਹਦੇ ਉੱਤੇ ਜਿਹੜਾ ਜੀ ਉਹ ਦੱਸਿਆ ਜਾਊਗਾ। ਪਰ 12 ਵਾਲੀ ਮੀਟਿੰਗ ਜਿੱਦਣ ਸੱਦੀ ਗਈ ਸੀ ਉਦਣ ਇਹ ਕਿਹਾ ਗਿਆ ਸੀਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਟੋਪੀ ਪਾ ਕੇ ਆਉਣ ਵਾਲੇ ਮਸਲੇ ਦੀ ਵਜ੍ਹਾ ਕਰਕੇ ਸੱਦੀ ਗਈ ਆ, ਉਹਦਾ ਕੋਈ ਚਰਚਾ ਜਿਹੜਾ ਜੀ ਇਹਦੇ ਵਿੱਚ ਨਹੀਂ ਕੀਤਾ ਗਿਆ ਜੀ। ਤੇ ਅਗਲੀ ਖਬਰ ਪੰਨੂ ਜੀ ਆ ਰਹੀ ਹੈ ਵੀ ਯੋਗੇਂਦਰ ਯਾਦਵ ਦੀ ਸਵਰਾਜ ਪਾਰਟੀ ਉਹ ਪੰਜਾਬ ਚੋਣ ਨਹੀਂ ਲੜੂਗੀ। ਨਹੀਂ, 2 ਮਹੀਨੇ ਪਹਿਲਾਂ ਇਹ ਹੋਂਦ ਦੇ ਵਿੱਚ ਆਈ ਸੀ ਜੀ ਯੋਗੇਂਦਰ ਯਾਦਵ ਹੋਰਾਂ ਦੀ ਪਾਰਟੀ ਸਵਰਾਜ ਇੰਡੀਆ। ਉਹਨੇ ਪੰਜਾਬ ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਜਿਹੜੀਆਂ ਜੀ ਉਹ ਲੜਨ ਤੋਂ ਨਾ ਕੀਤੀ ਹੈ। ਜਿਹੜੇ ਕੁਝ ਨਿੱਕੇ ਨਿੱਕੇ ਫਰੰਟ ਜਿਹੜੇ ਪਾਉਂਦੇ ਫਿਰਦੇ ਨੇ ਜੀ, ਜਿਹਦੇ ਵਿੱਚ ਸੁੱਚਾ ਸਿੰਘ ਛੋਟੇਪੁਰ ਹੋਰਾਂ ਦਾ ਫਰੰਟ ਸ਼ਾਮਲ ਹੈ, ਇਹਦੇ ਵਿੱਚ ਡਾਕਟਰ ਗਾਂਧੀ ਹੋਰਾਂ ਵਾਲਾ ਜਿਹੜਾ ਜੀ ਉਹ ਫਰੰਟ ਸ਼ਾਮਲ ਹੈ। ਇਹਨਾਂ ਨੂੰ ਉਮੀਦ ਇਹ ਸੀਗੀ ਕਿ ਜਿਹੜੀ ਯੋਗੇਂਦਰ ਯਾਦਵ ਹੋਰਾਂ ਦੀ ਸਵਰਾਜ ਇੰਡੀਆ ਪਾਰਟੀ ਆ, ਜੇ ਉਹ ਵਿਧਾਨ ਸਭਾ ਚੋਣਾਂ ਲੜਦੀ ਆ ਤੇ ਇਹ ਸਾਰੇ ਜਿਹੜਾ ਜੀ ਰਲ ਕੇ ਉਹਨਾਂ ਦੇ ਨਾਲ ਜਿਹੜਾ ਜੀ ਤੁਰ ਸਕਦੇ ਨੇ ਤੇ ਇਹਦੇ ਵਿੱਚ ਨਾਰਾਜ਼ ਜਿਹੜੇ ਵਲੰਟੀਅਰ ਨੇ ਆਮ ਆਦਮੀ ਪਾਰਟੀ ਦੇ ਉਹ ਸਾਰੇ ਜਿਹੜਾ ਜੀ ਉਹ ਸ਼ਾਮਲ ਹੋ ਸਕਦੇ ਨੇ। ਪਰ ਜਿਹੜੀ ਹੈ ਜੀ 11 ਮੈਂਬਰੀ ਐਡਹਾਕ ਕਮੇਟੀ ਜਿਹੜੀ ਕਾਇਮ ਕੀਤੀ ਗਈ ਆ, ਉਹਨੇ ਇਹ ਸਪਸ਼ਟ ਕਰ ਦਿੱਤਾ ਜਲੰਧਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਜਿਹੜੀ ਇਹ ਸਵਰਾਜ ਇੰਡੀਆ ਪਾਰਟੀ ਹੈ ਉਹ ਆਉਂਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਦੀ ਉਹ ਨਹੀਂ ਲੜੂਗੀ। ਉਹਨਾਂ ਨੇ ਇਹ ਕਿਹਾ ਕਿ ਜਿਹੜੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਸਣੇ ਆਮ ਆਦਮੀ ਪਾਰਟੀ ਦੇ, ਇਹ ਸਿਰਫ ਚੋਣਾਂ ਦੇ ਵਾਸਤੇ ਸੋਚ ਰਹੀਆਂ ਨੇ, ਜਦੋਂ ਕਿ ਉਹਨਾਂ ਦੀ ਪਾਰਟੀ ਜਿਹੜੀ ਹੈ ਜੀ ਚੋਣਾਂ ਤੋਂ ਅੱਗੇ ਜਾ ਕੇ ਪੰਜਾਬ ਦੇ ਬਾਰੇ ਦੇ ਵਿੱਚ ਚਿੰਤਨ ਜਿਹੜਾ ਜੀ ਉਹ ਕਰ ਰਹੀ ਹੈ। ਇਸ ਕਰਕੇ ਉਹ ਰਵਾਇਤੀ ਰਾਜਨੀਤੀ ਜਿਹੜੀ ਹੈ ਜੀ ਉਹ ਨਹੀਂ ਕਰਨਾ ਚਾਹੁੰਦੇ ਤੇ ਅਜੇ ਉਹ ਚੋਣਾਂ ਦੇ ਵਾਸਤੇ ਜਿਹੜਾ ਜੀ ਨਹੀਂ ਹੈਗੇ। ਉਹਨਾਂ ਨੇ ਇਹ ਕਿਹਾ ਕਿ ਉਹ ਚੋਣਾਂ ਨਹੀਂ ਲੜਨਗੇ, ਪਰ ਕੁਝ ਦਾਗੀ ਉਮੀਦਵਾਰ ਜਿਹੜੇ ਨੇ ਉਹਨਾਂ ਦੇ ਖਿਲਾਫ ਉਹ ਪ੍ਰਚਾਰ ਕਰ ਸਕਦੇ ਨੇ। ਦਾਗੀ ਉਮੀਦਵਾਰ ਕਿਹੜੀ ਪਾਰਟੀ ਦੇ, ਇਹ ਉਹਨਾਂ ਨੇ ਅਜੇ ਜਿਹੜਾ ਜੀ ਸਪਸ਼ਟ ਨਹੀਂ ਕੀਤਾ ਕਿ ਇੱਕ ਪਾਰਟੀ ਦੇ ਜਾਂ ਸਾਰੀਆਂ ਦਾਗੀ ਪਾਰਟੀਆਂ ਦੇ ਜਿਹੜੇ ਉਮੀਦਵਾਰ ਪਾਰਟੀਆਂ ਦੇ ਦਾਗੀ ਉਮੀਦਵਾਰ ਨੇ ਉਹਨਾਂ ਦੇ ਖਿਲਾਫ ਜਿਹੜਾ ਜੀ ਉਹ ਚੋਣ ਲੜਨਗੇ। ਉਂਝ ਵੈਸੇ ਡਾਕਟਰ ਧਰਮਵੀਰ ਗਾਂਧੀ ਹੋਰਾਂ ਨੇ ਅੱਜ ਜਿਹੜੀ ਹੈ ਜੀ ਇੱਕ ਪ੍ਰੈਸ ਕਾਨਫਰੰਸ ਜ਼ਰੂਰ ਸੱਦੀ ਹੋਈ ਆ, ਜਿਹਦੇ ਵਿੱਚ ਸੰਭਾਵੀ ਰੂਪ ਦੇ ਵਿੱਚ ਉਹ ਉਮੀਦਵਾਰਾਂ ਦਾ ਐਲਾਨ ਜਿਹੜਾ ਜੀ ਉਹਨਾਂ ਨੇ ਜਿਹੜਾ ਫਰੰਟ ਬਣਾਇਆ ਹੋਇਆ ਉਹਦਾ ਉਹ ਕਰ ਸਕਦੇ ਨੇ, ਜਿਹੜਾ ਕਿ ਸੁੱਚਾ ਸਿੰਘ ਛੋਟੇਪੁਰ ਹੋਰਾਂ ਤੋਂ ਵੱਖਰਾ ਹੋਊਗਾ, ਭਾਵ ਕਿ ਉਹਨਾਂ ਦੇ ਨਾਲ ਉਹ ਜਿਹੜਾ ਜੀ ਨਹੀਂ ਚੱਲ ਰਹੇ। ਟੇਕ ਜਿਹੜੀ ਹੈ ਨਾ ਜੀ ਪਾਰਟੀਆਂ ਦੀ, ਉਹ ਚਾਹੇ ਜਗਮੀਤ ਸਿੰਘ ਬਰਾੜ ਹੋਰੀ ਹੋਣ, ਚਾਹੇ ਡਾਕਟਰ ਗਾਂਧੀ ਹੋਣ, ਚਾਹੇ ਸੁੱਚਾ ਸਿੰਘ ਛੋਟੇਪੁਰ ਹੋਣ, ਸਾਰੀ ਟੇਕ ਇਹਨਾਂ ਦੀ ਬਾਗੀਆਂ ਦੇ ਉੱਤੇ ਆ ਜੀ, ਜਿਹੜੇ ਆਮ ਆਦਮੀ ਪਾਰਟੀ ਦੇ ਬਾਗੀ ਨੇ। ਕਿਸੇ ਹੋਰ ਪਾਰਟੀ ਦੇ ਕਿਸੇ ਜਿਹੜਾ ਜੀ ਵਿਅਕਤੀ ਆ ਉਹ ਅਜੇ ਤੱਕ ਨਾ ਤਾਂ ਛੋਟੇਪੁਰ ਹੋਰਾਂ ਦੇ ਨਾਲ ਗਿਆ, ਨਾ ਡਾਕਟਰ ਗਾਂਧੀ ਹੋਰਾਂ ਦੇ ਨਾਲ ਜਿਹੜਾ ਜੀ ਉਹ ਤੁਰਿਆ। ਸੋ ਇਹ ਲੈ ਦੇ ਕੇ ਜਿਹੜਾ ਜੀ ਇਹਨਾਂ ਨੇ ਸਾਰਾ ਜਿਹੜਾ ਜੀ ਉਹ ਗੋਂਦ ਗੰਦਈਆ ਹੈ ਉਹ ਇਸ ਚੀਜ਼ ਦੇ ਉੱਤੇ ਆ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਕਿੰਨਾ ਡੈਮੇਜ ਜਿਹੜਾ ਜੀ ਉਹ ਕੀਤਾ
ਜਾਂਦਾ ਹੈ। ਸੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਡਾਕਟਰ ਗਾਂਧੀ ਹੋਰਾਂ ਦੀ, ਉਹ ਵੇਖਣ ਵਾਲੀ ਹੋਊਗੀ ਜੀ ਕਿ ਕਿੰਨੇ ਉਮੀਦਵਾਰਾਂ ਦਾ ਉਹ ਐਲਾਨ ਕਰਦੇ ਨੇ, ਕਿਹੜੀ ਕਿਹੜੀ ਜਗ੍ਹਾ ਤੋਂ ਉਹ ਉਮੀਦਵਾਰਾਂ ਦਾ ਐਲਾਨ ਕਰਦੇ ਨੇ। ਇਹ ਸਪਸ਼ਟ ਹੈ ਜੀ ਕਿ ਜਿਹੜੀਆਂ ਉਹਨਾਂ ਨੇ ਟਿਕਟਾਂ ਆਪਣੇ ਫਰੰਟ ਦੇ ਵੱਲੋਂ ਵੰਡਣੀਆਂ ਨੇ, ਉਹ ਬਾਗੀ ਹੋਏ ਵਲੰਟੀਅਰ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਉਹਨਾਂ ਨੂੰ ਹੀ ਦੇਣੀਆਂ ਨੇ ਜੀ। ਜੀ ਬਹੁਤ ਬਹੁਤ ਧੰਨਵਾਦ ਜੀ ਪੰਨੂ ਜੀ, ਇਹਨਾਂ ਸਾਰੀਆਂ ਖਬਰਾਂ ਨਾਲ ਤੁਸੀਂ ਸਾਨੂੰ ਜਾਣੂ ਕਰਵਾਇਆ। ਤੇ ਅੱਜ ਦਾ ਅੱਜਨਾਮਾ ਕਿ ਚੱਲੀ ਚਾਲ ਅਮਰਿੰਦਰ ਨੇ ਚੁਸਤ ਚੋਖੀ, ਆਇਆ ਚੋਣਾਂ ਦਾ ਵੇਖ ਕੇ ਨੇੜ ਬੇਲੀ। ਜੀ ਚੱਲੀ ਚਾਲ ਅਮਰਿੰਦਰ ਨੇ ਚੁਸਤ ਚੋਖੀ, ਆਇਆ ਚੋਣਾਂ ਦਾ ਵੇਖ ਕੇ ਨੇੜ ਬੇਲੀ। ਕਹਿੰਦਾ ਪੱਲੇ ਨੀ ਕੱਖ ਅਕਾਲੀਆਂ ਦੇ, ਝੜ ਗਏ ਅੰਬ ਤੇ ਖੜੇ ਨੇ ਪੇੜ ਬੇਲੀ। ਜੀ ਕਰਕੇ ਮੋਦੀ ਨੇ ਐਵੇਂ ਆ ਨੋਟਬੰਦੀ, ਸ਼ਹਿਰੀ ਲੋਕ ਫਿਰ ਲਏ ਨਖੇੜ ਬੇਲੀ। ਕੇਜਰੀਵਾਲ ਦੀ ਛੋਟੀ ਜੀ ਧਿਰ ਇੱਕੋ, ਉਹ ਕੀ ਚੋਣਾਂ ਦਾ ਭਿੜੂ ਹੁਣ ਭੇੜ ਬੇਲੀ। ਜੀ ਸੁਖਵੀਰ ਆਖਦਾ ਪਾਰਟੀ ਆਪ ਜਿਹੜੀ, ਕਿਧਰੇ ਵਿੱਚ ਪੰਜਾਬ ਦੇ ਰੜਕਦੀ ਨਹੀਂ। ਸੁਖਵੀਰ ਆਖਦਾ ਪਾਰਟੀ ਆਪ ਜਿਹੜੀ, ਕਿਧਰੇ ਵਿੱਚ ਪੰਜਾਬ ਦੇ ਰੜਕਦੀ ਨਹੀਂ। ਕਾਂਗਰਸ ਨਾਲ ਹੀ ਹੋਊਗਾ ਭੇੜ ਆਖਰ, ਨੇੜੇ ਹੋਰ ਕੋਈ ਪਾਰਟੀ ਫੜਕਦੀ ਨਹੀਂ। ਜੀ ਧੰਨਵਾਦ ਜੀ ਅੱਜ ਦੇ ਇਸ ਅੱਜਨਾਮੇ ਦੇ ਲਈ। ਤੇ ਸਰੋਤਿਓ ਹੁਣ ਵੇਲਾ ਹੋ ਚੱਲਿਆ ਜੀ ਇੱਕ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਜੁੜਦੇ ਹਾਂ ਜੀ ਇੱਕ ਵਾਰੀ ਬਲਤੇਜ ਪੰਨੂ ਜੀ ਨਾਲ, ਜੋ ਅੱਜ ਤੁਹਾਡੇ ਸਵਾਲ ਜਿਹੜੇ ਜੀ ਉਹ ਲੈਣਗੇ ਤੇ ਸਵਾਲਾਂ ਦੇ ਜਵਾਬ ਦੇਣਗੇ। ਆਪਣੇ ਸਵਾਲ ਕਰਨ ਦੇ ਲਈ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ 408 272 5200 ਨੰਬਰ ਦੇ ਉੱਤੇ। ਤੇ ਵਾਪਸ ਆਉਣੇ ਜੀ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ 'ਚ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ ਤੁਹਾਡਾ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਪਟਿਆਲਾ ਸਟੂਡੀਓਜ਼ ਤੋਂ ਜੁੜਦੇ ਨੇ ਬਲਤੇਜ ਪੰਨੂ ਜੀ। ਤੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੀ ਪੰਨੂ ਜੀ ਦਾ ਇਸ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਤੇ ਖਬਰ ਤੇ ਨਜ਼ਰ ਇਸ ਪ੍ਰੋਗਰਾਮ ਦੀ ਸ਼ੁਰੂਆਤ ਜੀ ਅਸੀਂ ਕਰਦੇ ਹਾਂ। ਤੇ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਇਹਨਾਂ ਸਪਾਂਸਰਸ ਦਾ। ਤੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜਿਨ੍ਹਾਂ ਤੋਂ ਤੁਸੀਂ ਕਿਸੇ ਵੀ ਪ੍ਰਕਾਰ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਅਤੇ ਇਹਨਾਂ ਦਾ ਨੰਬਰ 408 272 2500 'ਤੇ ਕਾਲ ਕਰਕੇ ਇੰਸ਼ੋਰੈਂਸ ਦੀ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਤੁਸੀਂ ਜੀ ਲੈ ਸਕਦੇ ਹੋ। ਇਸ ਦੇ ਨਾਲ ਨਾਲ ਗੁਰਦੀਪ ਸਿੰਘ ਵਿਰਦੀ ਜੀ ਕਲੋਵਿਸ ਤੋਂ, ਇਸ਼ਨਜੀਤ ਸਿੰਘ ਜੀ ਕਲੋਟੀ ਦੇ ਪਰਿਵਾਰ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਦੇ ਪਰਿਵਾਰ ਸਲਮਾ ਤੋਂ, ਜਸਵੀਰ ਸਿੰਘ ਜੋਸ਼ਨ ਮਾਊਂਟੇਨ ਹਾਊਸ ਤੋਂ ਅਤੇ ਤਲਵਿੰਦਰ ਸਿੰਘ ਗਿੱਲ ਜੀ ਬੇਕਰਸਫੀਲਡ ਤੋਂ। ਤੇ ਇਹਨਾਂ ਸਾਰੇ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਪੰਨੂ ਜੀ ਖਬਰਾਂ ਦਾ ਅੱਜ ਦਾ ਇਹ ਸਿਲਸਿਲਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਖਬਰ ਜਿਹੜੀ ਆ ਰਹੀ ਹੈ ਜੀ, ਨਾਭਾ ਜੇਲ੍ਹ ਕਾਂਡ ਦੇ ADGP ਫਿਰ ਬਹਾਲ ਕੀਤੇ ਗਏ। ਜੀ ਪੰਜਾਬ ਸਰਕਾਰ ਨੇ ਜਿਹੜਾ ਜੀ ਨਾਭਾ ਜੇਲ੍ਹ ਤੋੜ ਕਾਂਡ ਸੀਗਾ, ਜਿਹਦੇ ਵਿੱਚੋਂ ਕੁਝ ਗੈਂਗਸਟਰ ਜਿਹੜੇ ਭੱਜ ਗਏ ਸੀਗੇ, ਉਸ ਮਾਮਲੇ ਦੇ ਵਿੱਚ ADGP ਜੇਲ੍ਹਾਂ ਜਿਹੜੇ MK ਤਿਵਾੜੀ ਸੀਗਾ, ਉਹਨਾਂ ਨੂੰ ਬਹਾਲ ਕਰ ਦਿੱਤਾ ਜੀ। 2 ਹਫ਼ਤੇ ਦੇ ਕਰੀਬ ਉਹ ਮੁਅੱਤਲ ਰਹੇ ਨੇ। DGP ਪੰਜਾਬ ਸੁਰੇਸ਼ ਅਰੋੜਾ ਹੋਰਾਂ ਦੇ ਵੱਲੋਂ ਜਿਹੜੇ MK ਤਿਵਾੜੀ ਨੇ ਉਹਨਾਂ ਨੂੰ ਕਲੀਨ ਚਿੱਟ ਦਿੱਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਜਿਹੜੇ ਨੇ ਉਹਨਾਂ ਦੀ ਫਾਈਲ ਦੇ ਉੱਤੇ ਦਸਤਖਤ ਕਰਤੇ ਨੇ ਤੇ ਉਹਨਾਂ ਨੂੰ ਬਹਾਲ ਕਰਨ ਦੇ ਹੁਕਮ ਜਿਹੜੇ ਆ ਜੀ ਉਹ ਹੋ ਗਏ ਨੇ। DGP ਅਰੋੜਾ ਜਿਹੜੇ ਪਹਿਲੇ ਦਿਨ ਤੋਂ ਇਹ ਕਹਿ ਰਹੇ ਨੇ ਜੀ ਕਿ ਤਿਵਾੜੀ ਹੋਰੀ ਇਸ ਮਾਮਲੇ ਦੇ ਵਿੱਚ ਬੇਕਸੂਰ ਨੇ। ਉਹ ਕਹਿੰਦੇ ਕਿ ਜਿਹੜੀ ਹੇਠਲੇ ਪੱਧਰ ਦੀ ਹੈਗੀ ਆ ਜੀ ਮਿਲੀ ਭੁਗਤ, ਉਹ ਤਾਂ ਹੋ ਸਕਦੀ ਹੈ, ਪਰ ADGP ਤੱਕ ਦੀ ਜਿਹੜੀ ਮਿਲੀ ਭੁਗਤ ਆ ਜੀ ਉਹਦੀ ਕੋਈ ਭੂਮਿਕਾ ਇਹਦੇ ਵਿੱਚ ਨਜ਼ਰ ਜਿਹੜੀ ਆ ਜੀ ਉਹ ਨਹੀਂ ਆਈ। ਔਰ ਉਹਨਾਂ ਨੇ ਕਿਹਾ ਕਿ ਨਾਭਾ ਜੇਲ੍ਹ ਦੇ 2 ਅਧਿਕਾਰੀ ਜਿਹੜੇ ਆ ਜੀ ਉਹ ਬਰਖਾਸਤ ਕੀਤੇ ਜਾ ਚੁੱਕੇ ਨੇ। ਵਿਸ਼ੇਸ਼ ਪੜਤਾਲੀਆ ਟੀਮ ਜਿਹੜੀ ਆ ਜੀ ਉਹ ਵੱਖਰੇ ਤੌਰ ਦੇ ਉੱਤੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। 27 ਨਵੰਬਰ ਨੂੰ ਇਹ ਵਾਪਰੀ ਘਟਨਾ, ਜਿਹਦੇ ਵਿੱਚ 10-12 ਦੇ ਕਰੀਬ ਹਥਿਆਰਬੰਦ ਜਿਹੜੇ ਲੋਕ ਸੀਗੇ ਜੀ, ਉਹਨਾਂ ਨੇ ਜੇਲ੍ਹ ਦੇ ਉੱਤੇ ਹਮਲਾ ਕਰਕੇ ਇੱਥੋਂ ਛੁਡਾ ਕੇ ਜਿਹੜਾ ਜੀ ਉਹ ਲੈ ਗਏ ਸੀਗੇ। ਇਸ ਮਾਮਲੇ ਦੇ ਵਿੱਚ ਉਦੋਂ ਜਿਹੜਾ ਸੀਗਾ ਜੀ ਜੇਲ੍ਹਾਂ ਦੇ ਜਿਹੜੇ ADGP ਸੀਗੇ ਉਹਨਾਂ ਨੂੰ ਸਸਪੈਂਡ ਜਿਹੜਾ ਉਹ ਕੀਤਾ ਗਿਆ ਸੀਗਾ। ਤੋ ਹੁਣ ਜਿਹੜਾ ਜੀ ਉਹਨਾਂ ਨੂੰ ਬਹਾਲ ਕਰ ਦੇਣ ਤੋਂ ਬਾਅਦ ਤੁਸੀਂ ਇਹ ਕਹਿ ਲਓ ਕਿ ਇਹ ਤਕਰੀਬਨ ਠੰਡੇ ਬਸਤੇ ਦੇ ਵਿੱਚ ਹੀ ਜਿਹੜਾ ਜੀ ਸਾਰਾ ਮਾਮਲਾ ਪੈ ਜਾਊਗਾ। ਜੇ ਵੇਖਿਆ ਜਾਵੇ ਤਾਂ ਕਾਰਗੁਜ਼ਾਰੀ ਦੇ ਉੱਤੇ ਤਾਂ ਜਿਹੜੀ ਹਰਿਆਣੇ ਦੀ ਪੁਲਿਸ ਹੈ ਉਹਨੇ ਇਹਦੇ ਵਿੱਚ ਵਰਤੀਆਂ ਗਈਆਂ ਜਿਹੜੀਆਂ ਗੱਡੀਆਂ ਸੀਗੀਆਂ ਉਹ ਬਰਾਮਦ ਕੀਤੀਆਂ। ਦਿੱਲੀ ਦੀ ਪੁਲਿਸ ਨੇ ਇੱਥੋਂ ਜਿਹੜਾ ਜੀ ਜੇਲ੍ਹ ਦੇ ਵਿੱਚੋਂ ਭੱਜੇ ਹਰਵਿੰਦਰ ਸਿੰਘ ਮਿੰਟੂ ਜਿਹੜੇ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਇਸ ਸਾਰੇ ਕਾਂਡ ਦਾ ਜਿਹੜਾ ਮਾਸਟਰ ਮਾਈਂਡ ਸੀਗਾ ਜੀ ਉਹਨੂੰ ਗ੍ਰਿਫਤਾਰ ਕੀਤਾ। ਤੇ ਜਿਹੜੀ ਪੰਜਾਬ ਪੁਲਿਸ ਹੈ ਜੀ ਜਾਂ ਪੰਜਾਬ ਸਰਕਾਰ ਹੈ ਉਹਨੇ ਕੀ ਕੀਤਾ ਜੀ ਕਿ ਪਹਿਲਾਂ ਸਸਪੈਂਡ ਕਰਤਾ ਤੇ ਹੁਣ ਬਹਾਲ ਕਰਤਾ ਜੀ।
ਜੀ। ਤੇ ਪੰਨੂ ਜੀ ਅਗਲੀ ਖਬਰ ਵੀ ਜਿਹੜੀ ਜੀ ਲੈ ਕੇ ਆ ਰਹੀ ਹੈ ਪੁਲਿਸ ਨੂੰ ਲੈ ਕੇ ਹੀ। ਪੁਲਿਸ ਹੀ ਇਹਨੂੰ ਨੰਗਾ ਕਰਕੇ ਕੁੱਟਣ ਵਾਲਾ ਜਿਹੜਾ ਜੀ ਲੱਖਾ ਹਜੇ ਤੱਕ ਪੁਲਿਸ ਦੇ ਹੱਥ ਨਹੀਂ ਆਇਆ। ਜਿਹੜਾ ਇਹ ਵਿਰਕ ਕਲਾਂ ਪਿੰਡ ਦੇ ਵਿੱਚ ਵਾਪਰੀ ਜਿਹੜੀ ਘਟਨਾ ਹੈ ਬਠਿੰਡਾ ਡਿਸਟ੍ਰਿਕਟ ਦੇ, ਜਿਹੜਾ ਅਕਾਲੀ ਸਰਪੰਚ ਉਹਦੇ ਮੁੰਡੇ ਤੇ ਉਹਨਾਂ ਦੇ ਸੀਰੀ ਨੇ ਜਿਹੜਾ ਰਲ ਕੇ ਇੱਕ ਪੁਲਿਸ ਵਾਲੇ ਨੂੰ ਨੰਗਿਆ ਕਰਕੇ ਉਹਨੂੰ ਟਰਾਲੀ ਦੇ ਵਿੱਚ ਜਿਹੜਾ ਜੀ ਬਿਠਾ ਕੇ ਪਿੰਡ ਦੇ ਵਿੱਚ ਘੁਮਾਇਆ ਸੀ ਸਾਰੇ ਦੇ ਵਿੱਚ। ਉਸ ਮਾਮਲੇ ਦੇ ਵਿੱਚ ਅਕਾਲੀ ਸਰਪੰਚ ਤਾਂ ਗ੍ਰਿਫਤਾਰ ਹੋ ਗਿਆ ਜੀ। ਉਹਦਾ 4 ਦਿਨ ਦਾ ਪੁਲਿਸ ਦਾ ਰਿਮਾਂਡ ਜਿਹੜਾ ਉਹ ਲਿਆ ਗਿਆ ਔਰ ਇਹਨਾਂ 4 ਦਿਨਾਂ ਦੇ ਦੌਰਾਨ ਉਹ ਤੋਂ ਪੁੱਛਗਿੱਛ ਜਿਹੜੀ ਆ ਜੀ ਉਹ ਕੀਤੀ ਜਾਊਗੀ, ਕਿਉਂਕਿ ਜਿਹੜੀਆਂ ਖਬਰਾਂ ਨੇ ਪਹਿਲਾਂ ਵੀ ਸਾਂਝੀਆਂ ਕਰ ਰਹੇ ਕਿ ਜਿਹੜਾ ਪੁਲਿਸ ਵਾਲਾ ਉਹਨੇ ਜੋ ਕੁਝ ਦੱਸਿਆ ਕਿ ਅਸਲ ਦੇ ਵਿੱਚ ਉਹ ਜਿਹੜਾ ਇਹ ਅਕਾਲੀ ਸਰਪੰਚ ਦਾ ਮੁੰਡਾ ਹੈ ਜੀ ਲਖਵਿੰਦਰ ਸਿੰਘ ਲੱਖਾ, ਉਹਨੂੰ ਕਿਸੇ ਮਾਮਲੇ ਦੇ ਵਿੱਚ ਕੁਝ ਸਮਾਂ ਪਹਿਲਾਂ ਉਹਨੇ ਗ੍ਰਿਫਤਾਰ ਕੀਤਾ ਸੀ, ਜਿਹਦੇ ਕਰਕੇ ਉਹਦੇ ਨਾਲ ਲਾਗਡਾਟ ਸੀਗੀ। ਇਹ ਸੜਕ ਹਾਦਸੇ ਵਾਲੀ ਕੋਈ ਗੱਲ ਨਹੀਂ ਹੈਗੀ ਏਡੀ ਜਿਵੇਂ ਇਹ ਬਣਾਈ ਜਾ ਰਹੀ ਹੈ ਕਿ ਉਹਦੀ ਕਾਰ ਜਿਹੜੀ ਸੀ ਉਹ ਟਰਾਲੀ ਦੇ ਨਾਲ ਲੱਗ ਗਈ ਤੇ ਉੱਥੋਂ ਇਹ ਤਕਰਾਰ ਜਿਹੜਾ ਸੀਗਾ ਜੀ ਸ਼ੁਰੂ ਹੋਇਆ। ਉਹ ਪਹਿਲਾਂ ਤੋਂ ਖਾਰ ਜਿਹੜਾ ਜੀ ਉਹ ਖਾਂਦਾ ਸੀਗਾ। ਅਜੇ ਤੱਕ ਲਖਵਿੰਦਰ ਲੱਖਾ ਜਿਹੜਾ ਜੀ ਉਹਦੀ ਗ੍ਰਿਫਤਾਰੀ ਨਹੀਂ ਹੋਈ ਔਰ ਪੁਲਿਸ ਦੇ ਵੱਲੋਂ ਹਰਿਆਣੇ ਦੇ ਵਿੱਚ ਜਿਹੜੇ ਆ ਜੀ ਕੁਝ ਛਾਪੇਮਾਰੀ ਕੀਤੀ ਗਈ ਹੈ ਕਿ ਉੱਥੇ ਉਹ ਲੁਕਿਆ ਹੋ ਸਕਦਾ ਆਪਣੇ ਜਿਹੜੇ ਜੀ ਕੁਝ ਰਿਸ਼ਤੇਦਾਰਾਂ ਦੇ ਕੋਲੇ, ਜਿਹਦੇ ਕਰਕੇ ਇਹ ਛਾਪੇਮਾਰੀ ਜਿਹੜੀ ਆ ਉਹ ਕੀਤੀ ਗਈ ਆ। ਪੁਲਿਸ ਨੇ ਇਸ ਘਟਨਾ ਦੇ ਵਿੱਚ ਵਰਤਿਆ ਜਿਹੜਾ ਟਰੈਕਟਰ ਤੇ ਟਰਾਲੀ ਬਰਾਮਦ ਜਿਹੜਾ ਜੀ ਉਹ ਕਰ ਲਿਆ। ਇਹਨੂੰ ਪਹਿਲਾਂ ਲੁਕੋ ਦਿੱਤਾ ਗਿਆ ਸੀਗਾ ਔਰ ਪੁਲਿਸ ਨੇ 3 ਲੋਕ ਜਿਹੜੇ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਦੱਸੀਦਾ, ਜਿਨ੍ਹਾਂ ਨੇ ਇਸ ਟਰੈਕਟਰ ਟਰਾਲੀ ਨੂੰ ਲੁਕਾਉਣ ਦੇ ਵਾਸਤੇ ਜਿਹੜੇ ਸੀਗੇ ਜੀ ਉਹ ਯਤਨ ਕੀਤੇ ਤਾਂ ਕਿ ਸਰਪੰਚ ਦਾ ਜਿਹੜਾ ਪਰਿਵਾਰ ਆ ਜੀ ਉਹਨੂੰ ਬਚਾਇਆ ਜਾ ਸਕੇ ਜੀ। ਜਿਹੜੀਆਂ 2 ਟੀਮਾਂ ਬਣਾਈਆਂ ਗਈਆਂ ਨੇ ਜਿਹੜੀਆਂ ਇੱਕ ਹਰਿਆਣੇ ਦੇ ਵਿੱਚ ਤੇ ਇੱਕ ਰਾਜਸਥਾਨ ਦੇ ਵਿੱਚ ਜਿਹੜਾ ਜੀ ਲਖਵਿੰਦਰ ਲੱਖਾ ਜਿਹੜਾ ਕਿ ਉੱਥੇ ਲੁਕੇ ਹੋਣ ਦੀ ਭਿਣਕ ਪੁਲਿਸ ਦੇ ਕੋਲੇ ਹੈ, ਜਿਹਦੇ ਕਰਕੇ ਉਹਨੂੰ ਜਿਹੜਾ ਜੀ ਇਸ 2 ਜਗ੍ਹਾ ਦੇ ਉੱਤੇ ਛਾਪੇਮਾਰੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਉਂਝ ਵੈਸੇ ਜਿੰਨਾ ਗੁੱਸਾ ਜਦੋਂ ਬਠਿੰਡੇ ਦੇ ਵਿੱਚ ਕੈਬਨਿਟ ਮੰਤਰੀ ਨੇ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੀਆਂ ਸੀ ਖੌਲਦਾਰ ਨੂੰ, ਉਦੋਂ ਪੈਦਾ ਹੋ ਗਿਆ ਸੀਗਾ, ਉਹੋ ਜਿਹਾ ਕੋਈ ਗੁੱਸਾ ਅਜੇ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਹੌਲਦਾਰ ਸਿਪਾਹੀ ਨੇ ਉਹਨਾਂ ਦੇ ਵਿੱਚ ਨਹੀਂ ਕਿਸੇ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਨਜ਼ਰ ਆ ਰਿਹਾ। ਬੇਸ਼ੱਕ ਪਹਿਲਾਂ ਜਿਹੜੇ ਸੀਨੀਅਰ ਆਫੀਸਰ ਸੀਗੇ ਉਹਨਾਂ ਨੇ ਇਸ ਸਾਰੇ ਮਾਮਲੇ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਸੀ, ਇਹ ਕਹਿ ਕੇ ਕਿ ਸਾਡਾ ਜਿਹੜਾ ਮੁਲਾਜ਼ਮ ਸੀਗਾ ਜੀ ਉਹ ਤਾਂ ਸ਼ਰਾਬੀ ਹਾਲਤ ਦੇ ਵਿੱਚ ਸੀਗਾ। ਹਾਲਾਂਕਿ ਬਾਅਦ ਦੇ ਵਿੱਚ ਜਿਹੜਾ ਜੀ ਇਹ ਕਹਾਣੀ ਹੋਰ ਦੀ ਹੋਰ ਜਿਹੜੀ ਸੀ ਉਹ ਨਿਕਲ ਆਈ। ਤੋ ਅਜੇ ਜਿਹੜੇ ਸੀਨੀਅਰ ਆਫੀਸਰ ਨੇ ਜੀ ਉਹ ਦਬਾਉਣ ਦੀ ਕੋਸ਼ਿਸ਼ ਦੇ ਵਿੱਚ ਹੀ ਨੇ ਤਾਂ ਕਿ ਬਗਾਵਤ ਵਰਗੀ ਗੱਲ ਜਿਹੜੀ ਹੈ ਜੀ ਕੋਈ ਨਾ ਹੋ ਜਾਵੇ, ਪਰ ਜਿਹੜੇ ਹੇਠਲੇ ਨੇ ਜੀ ਉਹ ਵਿਚਾਰੇ ਸੀਨੀਅਰ ਤੋਂ ਡਰਦੇ ਬੋਲਦੇ ਨੇ ਜੀ, ਚੁੱਪ ਕਰਕੇ ਸਹੀ ਜਾ ਰਹੇ ਨੇ ਜੀ। ਤੇ ਅਗਲੀ ਖਬਰ ਦੇ ਵੱਲ ਵੱਧਦੇ ਹਾਂ ਪੰਨੂ ਜੀ, ਜੋ ਕਿ ਰਾਜਾ ਵੜਿੰਗ ਕਾਂਗਰਸ ਦੇ ਨੇਤਾ, ਉਹਨਾਂ ਤੇ ਕੁੱਟਮਾਰ ਦਾ ਕੇਸ ਹੋਇਆ ਦਰਜ। ਗਿੱਦੜਬਾਹਾ ਤੋਂ MLA ਨੇ ਜੀ ਰਾਜਾ ਵੜਿੰਗ ਔਰ ਉਹਨਾਂ ਦੇ ਵਿਚਾਲੇ ਤੇ ਜਿਹੜੀ ਆਮ ਆਦਮੀ ਪਾਰਟੀ ਦੇ ਉੱਥੋਂ ਦੇ ਵਰਕਰ ਨੇ ਜੀ ਉਹਨਾਂ ਦੇ ਵਿਚਾਲੇ ਇਹ ਖਿੱਚੋਤਾਣ ਜਿਹੜੀ ਪਿਛਲੇ ਦਿਨਾਂ ਤੋਂ ਚੱਲ ਰਹੀ ਸੀ ਉਹ ਹੋਰ ਵੱਧ ਰਹੀ ਹੈ ਜੀ। ਔਰ ਕਾਂਗਰਸ ਦੇ ਵਿਧਾਇਕ ਤੇ ਆਲ ਇੰਡੀਆ ਯੂਥ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਉਹਦੇ 4 ਗਨਮੈਨਾਂ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਵਰਕਰ ਸੁਰਿੰਦਰਪਾਲ ਸਿੰਘ ਤੇ ਉਹਦੇ ਘਰ ਪਿੰਡ ਗੂੜੀ ਸੰਗਰ ਦੇ ਵਿੱਚ ਜਾ ਕੇ ਕੁੱਟਮਾਰ ਕਰਨ ਦੇ ਦੋਸ਼ਾਂ ਦੇ ਤਹਿਤ ਥਾਣਾ ਕੋਟ ਭਾਈ ਦੇ ਵਿੱਚ ਕੇਸ ਜਿਹੜਾ ਜੀ ਉਹ ਦਰਜ ਕੀਤਾ ਗਿਆ। ਕੇਸ ਜਿਹੜਾ ਜੀ ਉਹ ਆਮ ਆਦਮੀ ਪਾਰਟੀ ਦੇ ਗਿੱਦੜਬਾਹਾ ਤੋਂ ਉਮੀਦਵਾਰ ਜਗਦੀਪ ਸਿੰਘ ਸੰਧੂ ਵੱਲੋਂ ਜਿਹੜਾ ਜੀ ਬਠਿੰਡਾ ਰੋਡ ਦੇ ਉੱਤੇ ਆਵਾਜਾਈ ਠੱਪ ਕਰਨ ਤੋਂ ਬਾਅਦ ਜਿਹੜਾ ਉਹ ਕੀਤਾ ਗਿਆ ਔਰ ਦੱਸਿਆ ਇਹ ਗਿਆ ਕਿ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਦੇ ਇਸ ਵਰਕਰ ਦੇ ਘਰੇ ਜਾ ਕੇ ਬਿਨਾਂ ਜਿਹੜਾ ਜੀ ਕਿਸੇ ਕਸੂਰ ਤੋਂ ਗਨਮੈਨਾਂ ਦੀ ਮਦਦ ਦੇ ਨਾਲ ਜਾ ਕੇ ਕੁੱਟਿਆ। ਉਹਦੀ ਮਾਂ ਦੇ ਨਾਲ ਜਿਹੜੀ ਸੀ ਉਹ ਬਦਸਲੂਕੀ ਕੀਤੀ। ਉਹਦਾ ਕਸੂਰ ਇਹ ਦੱਸਿਆ ਜਾ ਰਿਹਾ ਜੀ ਕਿ ਉਹਨੇ ਰਾਜਾ ਵੜਿੰਗ ਦੇ ਕੋਲੋਂ ਹਲਕੇ ਦੇ ਵਿਕਾਸ ਸੰਬੰਧੀ ਸਵਾਲ ਪੁੱਛ ਲਿਆ ਸੀਗਾ, ਪਰ ਜਵਾਬ ਦੇਣ ਦੀ ਜਗ੍ਹਾ ਦੇ ਉੱਤੇ ਉਹਨੇ ਕੁੱਟਮਾਰ ਜਿਹੜੀ ਸੀ ਉਹ ਕੀਤੀ। ਵੱਡੀ ਗਿਣਤੀ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਸੀਗੇ ਜੀ ਉਹਨਾਂ ਨੇ ਇਸ ਜਿਹੜੀ ਬੰਦ ਕੀਤੀ ਗਈ ਰੋਡ ਇਹਦੇ ਵਿੱਚ ਹਿੱਸਾ ਜਿਹੜਾ ਸੀਗਾ ਉਹ ਲਿਆ। ਜਦੋਂ ਟ੍ਰੈਫਿਕ ਬੰਦ ਹੋ ਗਿਆ ਤਾਂ ਫਿਰ ਪੁਲਿਸ ਦੇ ਵੱਲੋਂ ਜਿਹੜਾ ਸੀਗਾ ਜੀ ਦਬਾਅ ਦੇ ਤਹਿਤ ਇਹ ਮਾਮਲਾ ਜਿਹੜਾ ਜੀ ਉਹ ਦਰਜ ਕੀਤਾ ਗਿਆ। ਰਾਜਾ ਵੜਿੰਗ ਦੇ ਜਿਹੜੇ ਹਮਾਇਤੀ ਨੇ ਉਹਨਾਂ ਨੇ ਥਾਣਾ ਕੋਟ ਭਾਈ ਦੇ ਵਿੱਚ ਇਤਲਾਹ ਦਿੱਤੀ ਸੀਗੀ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਉਹਨਾਂ ਦੇ ਘਰ ਦੇ ਉੱਤੇ ਹਮਲਾ ਕੀਤਾ ਤੇ ਇਸੇ ਕਰਕੇ ਉਹਨਾਂ ਨੇ ਅੱਗੋਂ ਜਿਹੜੀ ਆ ਜੀ ਉਹ ਕੁੱਟਮਾਰ ਕੀਤੀ ਆ। ਹੁਣ ਜਿਹੜਾ ਜੀ ਰਾਜਾ ਵੜਿੰਗ ਦੇ ਉੱਤੇ ਮਾਮਲਾ ਦਰਜ ਹੋਣ ਤੋਂ ਬਾਅਦ ਤਕਰੀਬਨ ਕਹਾਣੀ ਜਿਹੜੀ ਆ ਜੀ ਇਸ ਪੱਖੋਂ ਜਿਹੜੀ ਉਹ ਕਾਫੀ ਕਲੀਅਰ ਹੋ ਰਹੀ ਹੈ ਕਿ ਪੰਜਾਬ ਦੇ ਵਿੱਚ ਕਿਹੋ ਜਿਹਾ ਟਕਰਾਓ
ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਵਰਕਰਾਂ ਦੇ ਵਿਚਾਲੇ ਜਿਹੜਾ ਜੀ ਉਹ ਹੋ ਸਕਦਾ ਹੈ। ਰਾਜਾ ਵੜਿੰਗ ਦੇ ਉੱਤੇ ਆਪ ਹੁਦਰੀਆਂ ਕਰਨ ਦਾ ਇਹ ਕੋਈ ਪਹਿਲਾ ਮਾਮਲਾ ਨਹੀਂਗਾ ਜੀ, ਪਹਿਲਾਂ ਵੀ ਇਹੋ ਜਿਹਾ ਕੁਝ ਉਹ ਬਥੇਰਾ ਕੁਝ ਕਰਦੇ ਰਹੇ ਨੇ ਔਰ ਉਹ ਚਰਚਾ ਦੇ ਵਿੱਚ ਵੀ ਜਿਹੜਾ ਜੀ ਇਹਨਾਂ ਕੰਮਾਂ ਕਰਕੇ ਰਹੇ ਨੇ। ਇੱਕ ਜ਼ਿੰਮੇਵਾਰ ਵਿਅਕਤੀ ਜਿਹੜਾ ਕਿ ਚੁਣਿਆ ਹੋਇਆ ਨੁਮਾਇੰਦਾ ਹੁੰਦਾ, ਉਹਦੇ ਵੱਲੋਂ ਆਪਣੇ ਗਨਮੈਨਾਂ ਨੂੰ ਲਿਜਾ ਕੇ ਇਉਂ ਜਿਹੜੀ ਆ ਜੀ ਉਹ ਕੁੱਟਮਾਰ ਕਰਨੀ ਮੇਰਾ ਤਾਂ ਖਿਆਲ ਕਿਸੇ ਹਾਲਤ ਦੇ ਵਿੱਚ ਵੀ ਉਹ ਸ਼ੋਭਾ ਨਹੀਂ ਦਿੰਦੀ ਜੀ। MLA ਨੇ ਉਹ ਹਲਕੇ ਦੇ, ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਪੇਸ਼ੈਂਸ ਜਿਹੜੀ ਵਰਤਣੀ ਚਾਹੀਦੀ ਸੀ, ਜਿਹੜੀ ਕਿ ਉਹਨਾਂ ਨੇ ਨਹੀਂ ਵਰਤੀ ਜੀ। ਤੇ ਅਗਲੀ ਖਬਰ ਵੀ ਆ ਰਹੀ ਹੈ ਜੀ ਕਾਂਗਰਸ ਪਾਰਟੀ ਨੂੰ ਲੈ ਕੇ ਹੀ। ਕਾਂਗਰਸ ਪਾਰਟੀ ਦੀਆਂ 40 ਦੇ ਤਕਰੀਬਨ ਸੀਟਾਂ ਦੇ ਉੱਤੇ ਰੇੜਕਾ ਬਰਕਰਾਰ। ਐਕਚੁਅਲੀ ਜਿਹੜੇ ਕੁਝ ਆਗੂਆਂ ਦੀਆਂ ਟਿਕਟਾਂ ਜਿਹੜੀਆਂ ਦੀ ਉਹ ਕਲੀਅਰ ਦੱਸੀਆਂ ਜਾ ਰਹੀਆਂ ਨੇ, ਪਰ ਕਾਂਗਰਸ ਦੀ ਸੂਚੀ ਜਿਹੜੀ ਆ ਉਹ ਅਜੇ ਲਮਕ ਰਹੀ ਆ। ਅਜੇ ਲਮਕਣ ਦੇ ਹੋਰ ਆਸਾਰ ਜਿਹੜੇ ਆ ਜੀ ਉਹ ਨਜ਼ਰ ਆ ਰਹੇ ਨੇ। ਛੇਤੀ ਇਹ ਸੂਚੀ ਆਉਣ ਦੇ ਕੋਈ ਸੰਭਾਵਨਾ ਜਿਹੜੀ ਆ ਜੀ ਉਹ ਨਹੀਂ ਦਿਸ ਰਹੀ। ਕੈਪਟਨ ਅਮਰਿੰਦਰ ਸਿੰਘ ਹੋਰੀ ਪੰਜਾਬ ਦੇ ਵਿੱਚ ਨੇ, ਉਹਨਾਂ ਦੀ ਚੁੱਪ ਜਿਹੜੀ ਆ ਜੀ ਇਸ ਮਸਲੇ ਦੇ ਉੱਤੇ ਬਰਕਰਾਰ ਹੈ। ਉਹ ਕੁਝ ਮਾਮਲਿਆਂ ਦੇ ਉੱਤੇ ਤਾਂ ਬੋਲ ਰਹੇ ਨੇ, ਉਧਰੋਂ ਕਾਂਗਰਸ ਦੀ ਜਿਹੜੀ ਚੋਣ ਮੁਹਿੰਮ ਹੈ ਉਹ ਬਿਲਕੁਲ ਠੱਪ ਹੋ ਕੇ ਰਹਿ ਗਈ ਹੈ। ਇੱਥੇ ਪੰਜਾਬ ਦੇ ਵਿੱਚ ਕੋਈ ਸਰਗਰਮੀ ਜਿਹੜੀ ਹੈ ਜੀ ਉਹ ਕਾਂਗਰਸ ਦੀ ਨਜ਼ਰ ਨਹੀਂ ਜਿਹੜਾ ਜੀ ਉਹ ਆ ਰਹੀ। ਇਹ ਕਿਹਾ ਜਾ ਰਿਹਾ ਜੀ ਕਿ ਕੁਝ ਟਿਕਟਾਂ ਨੇ ਜਿਨ੍ਹਾਂ ਦੀ ਸੀਟਾਂ ਨੇ ਜਿਹਦੇ ਤਕਰੀਬਨ 40 ਦੇ ਕਰੀਬ ਨੇ, ਜਿਨ੍ਹਾਂ ਦੇ ਉੱਤੇ ਰੇੜਕਾ ਜਿਹੜਾ ਜੀ ਉਹ ਬਰਕਰਾਰ ਬਣਿਆ ਹੋਇਆ। ਕਾਂਗਰਸ ਹਾਈਕਮਾਂਡ ਨੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੂੰ ਇਹ ਖੁੱਲ੍ਹ ਜ਼ਰੂਰ ਦਿੱਤੀ ਹੈ ਕਿ ਉਹ ਆਪਣੀ ਮਰਜ਼ੀ ਦੇ ਨਾਲ ਜਿੱਥੋਂ ਲੜਨਾ ਚਾਹੁੰਦੇ ਨੇ। ਮਨਪ੍ਰੀਤ ਸਿੰਘ ਬਾਦਲ ਹੋਰੀ ਲਗਭਗ ਇਹ ਤੈਅ ਦੱਸਿਆ ਜਾ ਰਿਹਾ ਕਿ ਬਠਿੰਡਾ ਰੂਰਲ ਤੋਂ ਉਹ ਵਿਧਾਨ ਸਭਾ ਦੀ ਚੋਣ ਜਿਹੜੀ ਹੈ ਉਹ ਲੜਨਗੇ। ਪ੍ਰਗਟ ਸਿੰਘ ਹੋਰੀ ਕਿਉਂਕਿ ਚੋਣ ਜਿਹੜੀ ਹੈ ਜੀ ਉਹ ਲੜਨੀ ਚਾਹੁੰਦੇ ਨੇ ਜਲੰਧਰ ਛਾਉਣੀ ਤੋਂ, ਉਹਨਾਂ ਨੂੰ ਇਹ ਕਿਹਾ ਜਾ ਰਿਹਾ ਕਿ ਉਹ ਨਕੋਦਰ ਨੂੰ ਜੇਕਰ ਮੂਵ ਹੋਣ ਤਾਂ ਬੈਟਰ ਜਿਹੜਾ ਹੋਊਗਾ। ਇਸੇ ਤਰੀਕੇ ਦੇ ਨਾਲ ਇੰਦਰਬੀਰ ਸਿੰਘ ਬੁਲਾਰੀਆ ਵਾਲੀ ਜਿਹੜੀ ਸੀਟ ਹੈ ਉਹਦੇ ਉੱਤੇ ਵੀ ਵੱਡਾ ਰੇੜਕਾ ਪਿਆ ਹੋਇਆ। ਜਸਵੀਰ ਸਿੰਘ ਡਿੰਪਾ ਜਿਹੜਾ ਜੀ ਉਹ ਉੱਥੋਂ ਚੋਣ ਲੜਨੀ ਚਾਹੁੰਦੇ ਨੇ, ਉਹਨਾਂ ਨੂੰ ਇਹ ਕਿਹਾ ਜਾ ਰਿਹਾ ਕਿ ਉਹ ਤਰਨਤਾਰਨ ਵੱਲ ਨੂੰ ਖਿਸਕਣ ਕਿਉਂਕਿ ਇੱਥੋਂ ਬੁਲਾਰੀਆ ਨੇ ਜਿਹੜੀ ਆ ਉਹ ਚੋਣ ਲੜਨੀ ਹੈ। ਸੋ ਇਹ ਰੇੜਕੇ ਜਿਹੜੇ ਨੇ ਜੀ ਉਹ ਕਾਂਗਰਸ ਦੀ ਜਿਹੜੀ ਇਹ ਸੂਚੀ ਆ ਉਹਨੂੰ ਨਿਰੰਤਰ ਲੇਟ ਜਿਹੜਾ ਜੀ ਉਹ ਕਰੀ ਜਾ ਰਹੇ ਨੇ। ਅਜੇ ਕਿਸੇ ਤਣ ਪੱਤਨ ਜਿਹੜੀ ਹੈ ਜੀ ਉਹ ਗੱਲ ਲੱਗੀ ਨਹੀਂ ਹੈ। ਦੁਬਾਰਾ ਫਿਰ 14-15 ਨੂੰ ਜਿਹੜੀ ਹੈ ਜੀ ਕਾਂਗਰਸ ਦੀ ਜਿਹੜੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਹੈ ਉਹਦੇ ਵਿੱਚ ਇਹ ਮਾਮਲਾ ਜਿਹੜਾ ਜੀ ਫਿਰ ਉੱਠੂਗਾ। ਉਦੋਂ ਬਾਅਦ ਜਿਹੜਾ ਜੀ ਇਹ ਸੂਚੀ ਜਾਰੀ ਹੋਊਗੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਰੇੜਕੇ ਵਾਲੀਆਂ ਜਿਹੜੀਆਂ ਸੀਟਾਂ ਨੇ ਉਹਨਾਂ ਨੂੰ ਸਾਈਡਲਾਈਨ ਕਰਕੇ ਕੁਝ ਸੀਟਾਂ ਜਿਹਦੇ ਉੱਤੇ ਕਲੀਅਰ ਹੋ ਚੁੱਕੇ ਨੇ ਨਾਮ, ਉਹਨਾਂ ਨੂੰ ਜਿਹੜਾ ਜੀ ਹਰੀ ਝੰਡੀ ਦਿੱਤੀ ਜਾ ਸਕਦੀ ਹੈ ਤਾਂ ਕਿ ਚੋਣ ਸਰਗਰਮੀਆਂ ਜਿਹੜੀਆਂ ਦੀ ਉਹ ਪੰਜਾਬ ਕਾਂਗਰਸ ਦੀਆਂ ਦੁਬਾਰਾ ਤੋਂ ਜਿਹੜੀਆਂ ਉਹ ਸ਼ੁਰੂ ਹੋ ਸਕਣ। ਜਿਹੜੀਆਂ ਕਨਸੋਆਂ ਇਹ ਚੱਲ ਰਹੀਆਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਨਾਰਾਜ਼ ਹੋ ਕੇ ਜਿਹੜਾ ਜੀ ਉਹ ਹਾਈ ਕਮਾਂਡ ਤੋਂ ਇੱਥੇ ਪੰਜਾਬ ਦੇ ਵਿੱਚ ਆਏ ਨੇ, ਉਹਨਾਂ ਕਨਸੋਆਂ ਨੂੰ ਕਾਫੀ ਬਲ ਜਿਹੜਾ ਜੀ ਉਹ ਮਿਲ ਰਿਹਾ ਇਹਨਾਂ ਸਾਰੀਆਂ ਖਬਰਾਂ ਤੋਂ ਬਾਅਦ ਕਿ ਉਹਨਾਂ ਦੀ ਚੁੱਪ ਜਿਹੜੀ ਹੈ ਜੀ ਇਸ ਮਸਲੇ ਦੇ ਉੱਤੇ, ਇਹਨਾਂ ਮਸਲਿਆਂ ਦੇ ਉੱਤੇ ਬਰਕਰਾਰ ਹੈ ਤੇ ਉਹ ਚੁੱਪ ਕਰਕੇ ਜਿਹੜਾ ਜੀ ਕਾਂਗਰਸ ਨੂੰ ਆਪਣਾ ਰੋਸ ਦਰਜ ਜਿਹੜਾ ਜੀ ਕਰਵਾ ਰਹੇ ਨੇ। ਦੂਜੇ ਪਾਸੇ ਜਿਹੜੇ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋ ਤੇ ਉਹਨਾਂ ਦੀ ਬੈਕਅਪ ਜਿਹੜੇ ਕਰ ਰਹੇ ਨੇ ਅੰਬਿਕਾ ਸੋਨੀ, ਰਵਨੀਤ ਸਿੰਘ ਬਿੱਟੂ ਤੇ ਇੱਕ ਜਿਹੜੀ ਟੀਮ ਹੈ ਰਾਹੁਲ ਗਾਂਧੀ ਦੀ, ਉਹ ਵੀ ਇਹਨਾਂ ਦੀ ਬੈਕਅਪ ਦੇ ਉੱਤੇ ਆ, ਜਿਹੜੀ ਕਿ ਇਸ ਗੱਲ ਦੇ ਉੱਤੇ ਅੜੀ ਹੋਈ ਆ ਕਿ ਜਿਹੜੇ ਅਕਾਲੀ ਦਲ ਦੇ ਵਿੱਚੋਂ ਆਉਣ ਵਾਲੇ ਬੰਦੇ ਨੇ ਉਹਨਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ ਤੇ ਇਹ ਟਿਕਟਾਂ ਸਿਰਫ ਜਿਹੜੀਆਂ ਉਹ ਕਾਂਗਰਸੀਆਂ ਨੂੰ ਮਿਲਣੀਆਂ ਚਾਹੀਦੀਆਂ ਨੇ। ਇਹਦੇ ਨਾਲ ਜਿਹੜੇ ਕਾਂਗਰਸੀ ਨੇ ਇੱਥੇ ਉਹ ਇਸ ਧੜੇ ਦੇ ਨਾਲ ਜੁੜੇ ਨੇ ਔਰ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਨੇ ਉਹ ਤਕਰੀਬਨ ਅਲੱਗ ਥਲੱਗ ਹੀ ਜਿਹੜਾ ਜੀ ਉਹ ਚੱਲ ਰਹੇ ਨੇ। ਸਿਰਫ ਆਸ਼ਾ ਕੁਮਾਰੀ ਜਿਹੜਾ ਜੀ ਉਹ ਖੁੱਲ੍ਹ ਕੇ ਉਹਨਾਂ ਦਾ ਸਾਥ ਦੇ ਰਹੀ ਆ। ਦੇਖਦੇ ਹਾਂ ਕਾਂਗਰਸ ਦੇ ਵਿੱਚ ਇਹ ਨਵੀਂ ਪੈਦਾ ਹੋਈ ਜਿਹੜੀ ਸਫਬੰਦੀ, ਨਵੀਂ ਵੱਡੀ ਜਿਹੜੀ ਉਹ ਧੜੇਬੰਦੀ ਉਹ ਲਿਸਟ ਦੇ ਉੱਤੇ ਕਿੰਨਾ ਅਸਰ ਪਾਉਂਦੀ ਹੈ। ਸਭ ਤੋਂ ਵੱਡੀ ਗੱਲ ਜਿਹੜੀ ਹੈ ਜੀ ਉਹ ਵੇਖਣ ਵਾਲੀ ਇਹ ਹੋਊਗੀ ਕਿ ਇਹ ਲਿਸਟ ਜਾਰੀ ਹੋਣ ਤੋਂ ਬਾਅਦ ਕਿੰਨੀਆਂ ਬਾਗੀ ਸੁਰਾਂ ਉੱਠਦੀਆਂ ਨੇ ਤੇ ਉਹਨਾਂ ਬਾਗੀ ਸੁਰਾਂ ਨੂੰ ਠੱਲਿਆ ਜਾਂਦਾ ਕਾਂਗਰਸ ਦੇ ਵੱਲੋਂ ਜਾਂ ਨਹੀਂ। ਪਿਛਲੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਸੀਗੀਆਂ 12 ਦੇ ਵਿੱਚ ਹੋਈਆਂ, ਉਹਦੇ ਵਿੱਚ 37 ਦੇ ਕਰੀਬ ਕਾਂਗਰਸ ਨੂੰ ਵਿਧਾਨ ਸਭਾ ਹਲਕਿਆਂ ਤੋਂ ਬਗਾਵਤ ਦਾ ਸਾਹਮਣਾ ਕਰਨਾ ਪਿਆ ਸੀ, ਜਿਹੜਾ ਕਿ ਉਹਦੀ ਹਾਰ ਦਾ ਪ੍ਰਮੁੱਖ ਕਾਰਨ ਬਣਿਆ ਸੀ। ਜੀ ਤੇ ਸਰੋਤਿਆਂ ਨੂੰ ਇੱਕ ਵਾਰੀ ਦੱਸਦੇ ਜਾਈਏ ਜੀ, ਪੰਜਾਬ ਦੀਆਂ ਚੋਣਾਂ ਤੇ ਸਪੈਸ਼ਲ ਪ੍ਰੋਗਰਾਮ ਪੰਜਾਬ ਚੋਣ ਦੰਗਲ 2017, ਪੰਜਾਬ ਚੋਣ ਦੰਗਲ 2017 ਤੁਸੀਂ ਸਿਰਫ ਤੇ ਸਿਰਫ ਪੰਜਾਬੀ ਰੇਡੀਓ USA ਤੇ ਸਵੇਰੇ 8 ਵਜੇ ਤੋਂ ਲੈ ਕੇ 9:30 ਵਜੇ ਤੱਕ ਸੁਣ ਸਕਦੇ ਹੋ, ਜਿਸ ਦੇ ਵਿੱਚ ਵੱਖ-ਵੱਖ ਸ਼ਖਸੀਅਤਾਂ ਅਤੇ ਉਮੀਦਵਾਰਾਂ ਦੇ ਨਾਲ ਤੁਹਾਡੀ ਗੱਲਬਾਤ ਕਰਵਾਈ ਜਾਂਦੀ ਹੈ। ਤੁਸੀਂ ਆਪਣੇ ਵਿਚਾਰ ਵੀ ਸਾਂਝੇ ਕਰ ਸਕਦੇ ਹੋ ਜੀ 408 272 5200 ਦੇ ਉੱਤੇ ਕਾਲ ਕਰਕੇ। ਤੇ ਪੰਨੂ ਜੀ ਅਗਲੇ ਸਵਾਲ ਦੇ ਵੱਲ ਹੁਣ ਆਪਾਂ ਵਧਦੇ ਹਾਂ ਜੀ। ਜਗਮੀਤ ਬਰਾੜ
ਜਿਹੜੇ ਜੀ ਉਹਨਾਂ ਨੂੰ ਹਜੇ ਵੀ ਆਮ ਆਦਮੀ ਪਾਰਟੀ ਤੋਂ ਆਸ ਕਿ ਉਹਨਾਂ ਦੇ ਲਈ ਉਹ ਸੀਟਾਂ ਜਿਹੜੀਆਂ ਜੀ ਰੱਖਣਗੇ? ਦੇਖੋ, ਜਗਮੀਤ ਸਿੰਘ ਬਰਾੜ ਹੋਰੀ ਜਿਹੜੇ ਜੀ ਕਾਂਗਰਸੀ ਪੁਰਾਣੇ ਔਰ ਕਾਂਗਰਸ ਤੋਂ ਉਹਨਾਂ ਨੇ ਕਿਨਾਰਾ ਜਿਹੜਾ ਜੀ ਉਹ ਕੀਤਾ ਹੋਇਆ। ਕੈਪਟਨ ਅਮਰਿੰਦਰ ਸਿੰਘ ਹੋਰੀ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਜਿਹੜਾ ਜੀ ਉਹ ਹੈਗੇ ਨੇ। ਤ੍ਰਿਣਮੂਲ ਕਾਂਗਰਸ ਨੇ ਪਿਛਲੇ ਦਿਨੀ ਉਹਨਾਂ ਨੂੰ ਪੰਜਾਬ ਪ੍ਰਦੇਸ਼ ਦਾ ਪ੍ਰਧਾਨ ਬਣਾ ਦਿੱਤਾ ਜੀ। ਹੁਣ ਜਿਹੜੇ ਜਗਮੀਤ ਸਿੰਘ ਬਰਾੜ ਹੋਰੀ ਨੇ ਉਹ ਕਹਿੰਦੇ ਨੇ ਕਿ ਤ੍ਰਿਣਮੂਲ ਕਾਂਗਰਸ ਦਾ ਸਮਝੌਤਾ ਜਿਹੜਾ ਜੀ ਉਹ ਆਮ ਆਦਮੀ ਪਾਰਟੀ ਦੇ ਨਾਲ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਹੋਊਗਾ, ਜਦੋਂ ਕਿ ਆਮ ਆਦਮੀ ਪਾਰਟੀ ਦੀ ਤਰਫੋਂ ਕੋਈ ਕਿਸੇ ਕਿਸਮ ਦਾ ਕੋਈ ਇਸ਼ਾਰਾ ਜਿਹੜਾ ਜੀ ਉਹ ਨਹੀਂ ਦਿੱਤਾ ਜਾ ਰਿਹਾ ਕਿ ਜਗਮੀਤ ਸਿੰਘ ਬਰਾੜ ਹੋਰਾਂ ਦੀ ਜਿਹੜੀ ਤ੍ਰਿਣਮੂਲ ਕਾਂਗਰਸ ਹੈ ਉਹਦੇ ਨਾਲ ਕੋਈ ਸਮਝੌਤਾ ਜਿਹੜਾ ਜੀ ਉਹ ਆਮ ਆਦਮੀ ਪਾਰਟੀ ਦਾ ਹੋਊਗਾ। 102 ਸੀਟਾਂ ਦੇ ਉੱਤੇ ਜਿਹੜੀ ਆਮ ਆਦਮੀ ਪਾਰਟੀ ਆ ਉਹ ਆਪਣੇ ਉਮੀਦਵਾਰ ਐਲਾਨ ਚੁੱਕੀ ਆ। 15 ਕੁ ਸੀਟਾਂ ਜਿਹੜੀਆਂ ਦੀ ਉਹ ਬਾਕੀ ਬਚਦੀਆਂ ਨੇ। ਜਿਨ੍ਹਾਂ ਸੀਟਾਂ ਤੋਂ ਜਗਮੀਤ ਸਿੰਘ ਬਰਾੜ ਹੋਰੀ ਚੋਣ ਲੜਨੀ ਚਾਹੁੰਦੇ ਸੀਗੇ, ਉਹ ਚਾਹੇ ਮੌੜ ਮੰਡੀ ਆ ਚਾਹੇ ਸਰਦੂਲਗੜ੍ਹ ਹੈ, ਇੱਥੋਂ ਜਿਹੜੀਆਂ ਦੀ ਸੀਟਾਂ ਐਲਾਨੀਆਂ ਜਾ ਚੁੱਕੀਆਂ ਨੇ। ਜਗਮੀਤ ਸਿੰਘ ਬਰਾੜ ਹੋਰਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਕੱਲ ਜਿਹੜੀ ਇਹਦੀ ਇਹ ਗੱਲ ਕਹੀ ਆ ਕਿ ਤ੍ਰਿਣਮੂਲ ਕਾਂਗਰਸ ਨੂੰ ਇਸ ਗੱਲ ਦੀ ਉਮੀਦ ਹੈ ਕਿ ਅਰਵਿੰਦ ਕੇਜਰੀਵਾਲ ਹੋਰੀ ਉਹਨਾਂ ਦੇ ਨਾਲ ਜਿਹੜਾ ਜੀ ਸਮਝੌਤਾ ਕਰਨਗੇ ਤੇ ਤ੍ਰਿਣਮੂਲ ਕਾਂਗਰਸ ਜਿਹੜੀ ਹੈ ਜੀ ਉਹ ਰਲ ਕੇ ਚੋਣਾਂ ਲੜੂਗੀ। ਉਹਨਾਂ ਨੇ ਕਿਹਾ ਕਿ ਜੇ 4 ਸੀਟਾਂ ਤੋਂ ਪਹਿਲਾਂ ਉਮੀਦਵਾਰ ਬਦਲੇ ਜਾ ਚੁੱਕੇ ਨੇ ਤੇ ਬਾਅਦ ਦੇ ਵਿੱਚ ਵੀ ਜੇ ਸਮਝੌਤਾ ਤ੍ਰਿਣਮੂਲ ਕਾਂਗਰਸ ਦੇ ਨਾਲ ਹੁੰਦਾ ਤਾਂ ਇਹ ਉਮੀਦਵਾਰ ਜਿਹੜੇ ਹੈ ਜੀ ਹਟਾ ਕੇ ਤ੍ਰਿਣਮੂਲ ਕਾਂਗਰਸ ਨੂੰ ਇਹ ਸੀਟਾਂ ਜਿਹੜੀਆਂ ਉਹ ਦਿੱਤੀਆਂ ਜਾ ਸਕਦੀਆਂ ਨੇ, ਜਿਹਦੀ ਆਸ ਜਿਹੜੀ ਆ ਉਹ ਬਹੁਤ ਘੱਟ ਨਜ਼ਰ ਆਉਂਦੀ ਹੈ। ਜਿਹੜੇ ਜਗਮੀਤ ਸਿੰਘ ਬਰਾੜ ਨੇ ਉਹ ਇਹ ਵੀ ਕਹਿੰਦੇ ਨੇ ਕਿ ਜੇ ਸਮਝੌਤਾ ਨਹੀਂ ਹੁੰਦਾ, ਉਹਨਾਂ ਨੇ ਕਿਹਾ ਕਿ ਮੈਂ ਜਿਹੜੀ ਅਖੀਰ ਤੱਕ ਉਡੀਕ ਜਿਹੜੀ ਹੈ ਜੀ ਉਹ ਕਰੂੰਗਾ ਕੇਜਰੀਵਾਲ ਹੋਰਾਂ ਦੀ, ਪਰ ਉਹਨਾਂ ਨੇ ਕਿਹਾ ਕਿ ਜੇ ਨਹੀਂ ਹੁੰਦਾ ਤਾਂ ਤ੍ਰਿਣਮੂਲ ਕਾਂਗਰਸ ਆਪਣੇ ਤੌਰ ਦੇ ਉੱਤੇ ਕੁਝ ਸੀਟਾਂ ਦੇ ਉੱਤੇ ਚੋਣ ਲੜੂਗੀ। ਇਹ ਗਿਣਤੀ 15 ਤੋਂ 20 ਦੇ ਕਰੀਬ ਜਿਹੜੀ ਹੈ ਜੀ ਹੋ ਸਕਦੀ ਆ। ਜਗਮੀਤ ਸਿੰਘ ਬਰਾੜ ਹੋਰਾਂ ਦੀ ਅੱਖ ਜਿਹੜੀ ਹੈ ਜੀ ਉਹ ਹੋਊਗੀ ਕਾਂਗਰਸ ਦੇ ਬਾਗੀਆਂ ਦੇ ਉੱਤੇ ਵੀ ਕਿ ਜੇ ਉਹ ਬਾਗੀ ਹੁੰਦੇ ਨੇ ਤਾਂ ਕਿਤੇ ਨਾ ਕਿਸੇ ਪਾਸੇ ਤੋਂ ਉਹ ਚੋਣ ਲੜਨਗੇ। ਇੰਡੀਪੈਂਡੈਂਟ ਲੜਨ ਦੇ ਨਾਲੋਂ ਇਸ ਪਾਸੇ ਵੱਲ ਜਿਹੜਾ ਜੀ ਉਹ ਆ ਸਕਦੇ ਨੇ, ਭਾਵ ਕਿ ਤ੍ਰਿਣਮੂਲ ਕਾਂਗਰਸ ਦੇ ਵੱਲ ਜਿਹੜਾ ਉਹ ਆ ਸਕਦੇ ਨੇ। ਸੋ ਦੇਖਦੇ ਹਾਂ ਜੀ ਇਹ ਜਿਹੜੇ ਸਮੀਕਰਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਗਮੀਤ ਸਿੰਘ ਬਰਾੜ ਹੋਰੀ, ਕਿੰਨੇ ਇਹ ਸਕਸੈਸ ਹੁੰਦੇ ਨੇ। ਤ੍ਰਿਣਮੂਲ ਕਾਂਗਰਸ ਦਾ ਪੰਜਾਬ ਦੇ ਵਿੱਚ ਕੋਈ ਆਧਾਰ ਨਹੀਂ ਹੈਗਾ ਜੀ। ਇਹ ਨਹੀਂ ਹੈਗਾ ਕਿ ਅੱਜ ਉਹਨੇ ਪ੍ਰਧਾਨ ਬਣਾਇਆ ਤੇ ਕੱਲ ਨੂੰ ਤੁਸੀਂ ਜਿਹੜਾ ਜੀ ਉਹ ਚੋਣਾਂ ਇੱਥੇ ਲੜਨੀਆਂ ਸ਼ੁਰੂ ਕਰ ਦਿਓਗੇ। ਜਗਮੀਤ ਸਿੰਘ ਬਰਾੜ ਹੋਰਾਂ ਦਾ ਕੁਝ ਇੱਕ ਸੀਟਾਂ ਦੇ ਉੱਤੇ 2-4 ਸੀਟਾਂ ਦੇ ਉੱਤੇ ਆਧਾਰ ਜਿਹੜਾ ਉਹ ਹੋ ਸਕਦਾ ਆ, ਪਰ ਉਹ ਆਧਾਰ ਜਿੱਤਣ ਵਾਲਾ ਹੋਊਗਾ ਜੀ ਇਹ ਆਪਣੇ ਆਪ ਸਵਾਲ ਹੈ। ਹਾਂ ਇੰਨਾ ਹੈ ਕਿ ਉਹ ਓਵਰ ਕੌਨਫੀਡੈਂਟ ਜਿਹੜਾ ਜੀ ਉਹ ਚੱਲ ਰਹੇ ਨੇ, ਕਹਿ ਰਹੇ ਨੇ ਕਿ 15 ਸੀਟਾਂ ਜਿਹੜੀਆਂ ਦੀ ਉਹ ਆਮ ਆਦਮੀ ਪਾਰਟੀ ਉਹਨਾਂ ਦੇ ਵਾਸਤੇ ਛੱਡੂਗੀ। ਉਹ ਪਹਿਲਾਂ ਤੋਂ ਜਿਹੜਾ ਜੀ ਇਹ ਗੱਲ ਕਹਿ ਰਹੇ ਨੇ, ਸ਼ਾਇਦ 15 ਸੀਟਾਂ ਤੋਂ 2-4 ਦੇ ਉੱਤੇ ਵੀ ਆ ਸਕਦੇ ਨੇ, ਪਰ ਹਾਲ ਦੀ ਘੜੀ ਇਹ ਲਗਭਗ ਤੈਅ ਜਿਹਾ ਹੀ ਜਾਪਦਾ ਜੀ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਕੋਈ ਸੀਟ ਇਹਨਾਂ ਨੂੰ ਛੱਡੂਗੀ। ਲੱਗਦਾ ਨਹੀਂ, ਕਿਉਂਕਿ ਜਿੰਨੀ ਕੁ ਰਹਿ ਗਈ ਆ ਲਿਸਟ ਉਹ ਵੀ ਆਉਂਦੇ ਹਫ਼ਤੇ ਦੇ ਦੌਰਾਨ, ਇਸੇ ਹਫ਼ਤੇ ਦੇ ਦੌਰਾਨ ਜਿਹੜੀ ਹੈ ਜੀ ਉਹ ਉਮੀਦਵਾਰ ਐਲਾਨ ਦਿੱਤੇ ਜਾਣ ਦੀ ਸੰਭਾਵਨਾ ਹੈ ਉਹਨਾਂ ਨੂੰ। ਜੀ ਤੇ ਅਗਲੀ ਖਬਰ ਜਿਹੜੀ ਜੀ ਆ ਰਹੀ ਹੈ ਫਿਰ ਚੋਣਾਂ ਨੂੰ ਲੈ ਕੇ ਹੀ, ਹਿੰਮਤ ਸ਼ੇਰਗਿੱਲ ਉਹਨਾਂ ਦਾ ਜਿਹੜੇ ਜੀ ਮਜੀਠੇ ਤੋਂ ਚੋਣ ਲੜਨ ਦੇ ਚਰਚੇ ਦੇ ਕਰਕੇ ਮੁਹਾਲੀ ਦੇ ਜਿਹੜੇ ਜੀ ਸਮੀਕਰਨ ਉਹ ਵਿਗੜ ਗਏ। ਦੇਖੋ, ਜਿਹੜੇ ਹਿੰਮਤ ਸਿੰਘ ਸ਼ੇਰਗਿੱਲ ਹੋਰੀ ਨੇ ਉਹਨਾਂ ਨੂੰ ਜਦੋਂ ਮੁਹਾਲੀ ਤੋਂ ਉਮੀਦਵਾਰ ਐਲਾਨਿਆ ਗਿਆ ਸੀਗਾ ਤਾਂ ਦਰਸ਼ਨ ਸਿੰਘ ਢਾਲੀਵਾਲ ਹੋਰੀ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਜਿਹੜਾ ਜੀ ਹੈਗੇ ਨੇ ਦੇਰ ਤੋਂ, ਉਹ ਇੱਥੋਂ ਚੋਣ ਲੜਨ ਦੇ ਇੱਛੁਕ ਸੀਗੇ। ਮੁੜ ਕੇ ਜਿਹੜਾ ਜੀ ਉਹ ਚੁੱਪ ਕਰਕੇ ਅਨੰਦਪੁਰ ਸਾਹਿਬ ਦੇ ਕਨਵੀਨਰ ਨੇ ਔਰ ਸੀਨੀਅਰ ਵਕੀਲ ਨੇ ਦਰਸ਼ਨ ਸਿੰਘ ਢਾਲੀਵਾਲ ਹੋਰੀ, ਉਹਨਾਂ ਦੀਆਂ ਸਰਗਰਮੀਆਂ ਜਿਹੜੀਆਂ ਜੀ ਫੇਰ ਵਧੀਆਂ ਨੇ, ਕਿਉਂਕਿ ਇਹ ਲਗਭਗ ਤੈਅ ਆ ਜੀ ਲੱਗਦਾ ਕਿ ਅਨੰਦਪੁਰ ਸਾਹਿਬ ਤੋਂ ਜਿਹੜੀ ਪਿਛਲੀ ਲੋਕ ਸਭਾ ਦੀ ਚੋਣ ਲੜਨ ਵਾਲੇ ਮੁਹਾਲੀ ਤੋਂ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਜਿਹੜੇ ਲੀਗਲ ਸੈੱਲ ਹੈ ਆਮ ਆਦਮੀ ਪਾਰਟੀ ਦਾ ਉਹਦੇ ਮੁਖੀ ਵੀ ਨੇ, ਉਹਨਾਂ ਦੇ ਜਿਹੜਾ ਜੀ ਹਲਕਾ ਮਜੀਠਾ ਤੋਂ ਉਮੀਦਵਾਰ ਐਲਾਨਿਆ ਜਾਊਗਾ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਖਿਲਾਫ। ਕੱਲ ਨੂੰ ਇੱਕ ਵੱਡੀ ਰੈਲੀ ਜਿਹੜੀ ਹੈ ਜੀ ਉਹ ਅਰਵਿੰਦ ਕੇਜਰੀਵਾਲ ਹੋਰੀ ਇੱਥੇ ਹਲਕਾ ਮਜੀਠਾ ਦੇ ਵਿੱਚ ਕਰ ਰਹੇ ਨੇ ਔਰ ਜਿਹੜੀ ਲੀਡਰਸ਼ਿਪ ਹੈ ਉਹ ਪੂਰਾ ਜ਼ੋਰ ਲਾ ਰਹੀ ਹੈ ਇੱਥੇ ਇੱਕ ਵੱਡੀ ਰੈਲੀ ਜਿਹੜੀ ਹੈ ਜੀ ਉਹ ਕਰਨ ਦੀ, ਤਾਂ ਕਿ ਬਿਕਰਮ ਸਿੰਘ ਮਜੀਠਾ ਹੋਰਾਂ ਨੂੰ ਉਹਨਾਂ ਦੇ ਗੜ੍ਹ ਦੇ ਵਿੱਚ ਜਿਹੜਾ ਜੀ ਉਹ ਜਾ ਕੇ ਘੇਰਿਆ ਜਾ ਸਕੇ। ਉੱਥੋਂ ਜਿਹੜੇ ਅਰਵਿੰਦ ਕੇਜਰੀਵਾਲ ਨੇ ਜੀ ਉਹ ਇਹਦੀ ਉਮੀਦਵਾਰੀ ਦਾ ਜਿਹੜਾ ਜੀ ਐਲਾਨ ਕਰਨਗੇ ਹਿੰਮਤ ਸਿੰਘ ਸ਼ੇਰਗਿੱਲ ਹੋਰਾਂ ਦਾ। ਇਹਦੇ ਨਾਲ ਜਿਹੜੇ ਸਮੀਕਰਨ ਨੇ ਉਹ ਬਦਲ ਰਹੇ ਨੇ ਮੁਹਾਲੀ ਦੇ। ਇੱਕ ਤਾਂ ਦਰਸ਼ਨ ਸਿੰਘ ਧਾਲੀਵਾਲ ਹੋਰੀ ਜਿਹੜੇ ਨੇ ਉਹ ਸਰਗਰਮ ਹੋ ਗਏ ਨੇ ਔਰ ਉਹਨਾਂ ਨੇ ਆਪਣਾ ਦਾਅਵਾ ਜਿਹੜਾ ਜੀ ਇਹ ਸੀਟ ਦੇ ਉੱਤੇ ਜਿਤਾਉਣਾ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਮੁਹਾਲੀ ਤੋਂ ਭਾਈ ਹਰਦੀਪ ਸਿੰਘ
ਜਿਹੜੇ ਕਿ ਪੰਥਕ ਮੁੱਦਿਆਂ ਦੇ ਉੱਤੇ ਉਹਨਾਂ ਦਾ ਸ਼ੁਰੂ ਤੋਂ ਉਹਨਾਂ ਨੇ ਅਕਾਲੀ ਦਲ ਤੇ ਐਸਜੀਪੀਸੀ ਦੇ ਖਿਲਾਫ ਝੰਡਾ ਜਿਹੜਾ ਜੀ ਉਹ ਚੁੱਕਿਆ ਰਿਹਾ, ਉਹ ਵੀ ਇੱਕ ਪ੍ਰਮੁੱਖ ਦਾਅਵੇਦਾਰ ਦੇ ਵਜੋਂ ਜਿਹੜਾ ਜੀ ਮੁਹਾਲੀ ਵਾਲੀ ਸੀਟ ਤੋਂ ਉੱਭਰੇ ਨੇ। ਇਹ ਕਿਹਾ ਜਾ ਰਿਹਾ ਜੀ ਕਿ ਹਰਦੀਪ ਸਿੰਘ ਜਿਹੜੇ ਨੇ ਉਹਨਾਂ ਦੀ ਮੁਹਾਲੀ ਤੋਂ ਟਿਕਟ ਜਿਹੜੀ ਹੈ ਜੀ ਉਹ ਲੜਨ ਦੀ ਚਰਚਾ ਇਸ ਵੇਲੇ ਵੱਡੇ ਪੱਧਰ ਦੇ ਉੱਤੇ ਆਏ। ਦੋ ਨਾਮ ਨੇ ਜੀ, ਜਿਹੜੇ ਦਰਸ਼ਨ ਸਿੰਘ ਢਾਲੀਵਾਲ ਤੇ ਭਾਈ ਹਰਦੀਪ ਸਿੰਘ ਹੋਰੀ, ਜਿਹੜੇ ਇਹਨਾਂ ਦੇ ਵਿੱਚੋਂ ਇੱਕ ਉਮੀਦਵਾਰ ਜਿਹੜਾ ਜੀ ਉਹ ਹੋ ਸਕਦਾ ਮੁਹਾਲੀ ਤੋਂ। ਜ਼ਿਆਦਾ ਚਾਂਸਸ ਜਿਹੜੇ ਨੇ ਜੀ ਉਹ ਭਾਈ ਹਰਦੀਪ ਸਿੰਘ ਹੋਰਾਂ ਦੇ ਲੱਗ ਰਹੇ ਨੇ, ਕਿਉਂਕਿ ਇੱਥੋਂ ਜਿਹੜਾ ਜੀ ਉਹ ਸਿੱਖ ਪੱਤਾ ਖੇਡਿਆ ਜਾ ਸਕਦਾ ਹੈ। ਹਾਲਾਂਕਿ ਇਸ ਸਿੱਖ ਪੱਤੇ ਦੇ ਵਿੱਚ ਜਿਹੜਾ ਨਾਮ ਹੈ ਉਹ ਦਿੱਲੀ ਵਾਲੇ ਜੁੱਤੀ ਸੁੱਟ ਜਿਹੜੇ ਜਰਨੈਲ ਸਿੰਘ ਨੇ ਉਹਨਾਂ ਦਾ ਨਾਮ ਵੀ ਜਿਹੜਾ ਜੀ ਉਹ ਚੱਲ ਰਿਹਾ, ਜਿਹੜੇ ਐਮਐਲਏ ਨੇ ਦਿੱਲੀ ਤੋਂ, ਕਿ ਉਹਨਾਂ ਨੂੰ ਵੀ ਚੋਣ ਜਿਹੜੀ ਹੈ ਜੀ ਇੱਥੋਂ ਲੜਾਈ ਜਾ ਸਕਦੀ ਹੈ ਮੁਹਾਲੀ ਤੋਂ। ਜੇ ਜਰਨੈਲ ਸਿੰਘ ਹੋਰਾਂ ਨੂੰ ਲਿਆਂਦਾ ਜਾਂਦਾ ਫਿਰ ਇਹਨਾਂ ਦੋਨਾਂ ਦਾ ਪੱਤਾ ਜਿਹੜਾ ਜੀ ਉਹ ਕੱਟਿਆ ਜਾਊਗਾ, ਨਹੀਂ ਤਾਂ ਅਦਰਵਾਈਜ਼ ਹਰਦੀਪ ਸਿੰਘ ਹੋਰਾਂ ਦੇ ਚਾਂਸਸ ਜਿਹੜੇ ਨੇ ਜੀ ਉਹ ਕਾਫੀ ਹੈਗੇ ਨੇ ਇੱਥੋਂ ਉਮੀਦਵਾਰ ਬਣਨ ਦੇ। ਜੀ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਨੂੰ ਸੀਟ ਜਿਹੜੀ ਜੀ ਮਿਲਦੀ ਹੈ। ਤੇ ਅਗਲੀ ਖਬਰ ਪੰਨੂ ਜੀ ਜਿਹੜੀ ਜੀ ਆ ਰਹੀ ਹੈ, ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਨੇ ਸਿੱਖਾਂ ਨੂੰ ਜਿਹੜਾ ਜੀ ਕਿਹਾ ਵੀ ਵਿਆਹਾਂ ਦੇ ਵਿੱਚ ਖਰਚੇ ਘਟਾਓ। ਐਕਚੁਅਲੀ ਜੀ ਬੜੀ ਇਹ ਇੱਕ ਤਾਂ ਗੱਲ ਕਿ ਦੇਰ ਦੇ ਨਾਲ ਚੁੱਕਿਆ ਗਿਆ ਬਹੁਤ ਜ਼ਿਆਦਾ ਜਿਹੜਾ ਜੀ ਉਹ ਕਦਮ ਹੈ। ਇਸ ਮਾਮਲੇ ਦੇ ਉੱਤੇ ਬੜੀ ਦੇਰ ਪਹਿਲਾਂ ਜਿਹੜੀ ਦੀ ਗੱਲਬਾਤ ਹੋਣੀ ਚਾਹੀਦੀ ਸੀ। ਇੱਕ ਦੂਜਾ ਪੱਖ ਜਿਹੜਾ ਜੀ ਕਿ ਕਿੰਨਾ ਆਧਾਰ ਜਥੇਦਾਰ ਸਾਹਿਬ ਦਾ ਇਸ ਵੇਲੇ ਹੈ ਕਿ ਉਹਨਾਂ ਦੀ ਗੱਲ ਜਿਹੜੀ ਹੈ ਇਹ ਮੰਨੀ ਜਾਊਗੀ। ਉਂਝ ਉਹਨਾਂ ਨੇ ਵੈਸੇ ਜਿਹੜੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ ਆ, ਇਹਦੇ ਸੱਦੀ ਤਾਂ ਗਈ ਸੀਗੀ ਇਕੱਤਰਤਾ ਕਿ ਜਿਹੜੇ ਟੋਪੀ ਪਾ ਕੇ ਆਏ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ, ਇਸ ਮਸਲੇ ਦੇ ਉੱਤੇ ਵਿਚਾਰ ਹੋਊਗਾ। ਇਸ ਮਸਲੇ ਨੂੰ ਛੂਹਿਆ ਤੱਕ ਨਹੀਂ ਗਿਆ ਇਹਦੇ ਵਿੱਚ ਕੋਈ, ਕਿਉਂਕਿ ਸ਼ਾਇਦ ਕਿਰਪਾਲ ਸਿੰਘ ਬਡੂਗਰ ਹੋਰਾਂ ਨੇ ਜਿਹੜਾ ਬਿਆਨ ਆ ਗਿਆ ਸੀਗਾ ਕਿ ਟੋਪੀ ਪਾ ਕੇ ਜਾਣਾ ਗਲਤ ਨਹੀਂ ਹੈ, ਉਹਦੇ ਨਾਲ ਕੋਈ ਫਰਕ ਜਿਹੜਾ ਜੀ ਉਹ ਨਹੀਂ ਪੈਂਦਾ। ਤੋ ਉਹਨਾਂ ਨੇ ਫਿਰ ਜਿਹੜਾ ਜੀ ਸਪਸ਼ਟ ਕੀਤਾ ਕਿ ਸਿੱਖਾਂ ਤੋਂ ਬਿਨਾਂ ਕੋਈ ਵੀ ਜਿਹੜਾ ਦੂਜੇ ਧਰਮ ਦਾ ਉਹ ਟੋਪੀ ਪਾ ਕੇ ਆ ਸਕਦਾ। ਇਹਦੇ ਨਾਲ ਇੱਕ ਨਵੀਂ ਜਿਹੜੀ ਹੈ ਜੀ ਉਹ ਬਹਿਸ ਜ਼ਰੂਰ ਛਿੜਪੀ ਆ ਵੱਖ-ਵੱਖ ਥਾਵਾਂ ਦੇ ਉੱਤੇ। ਹਾਂ, ਕਿਰਪਾਲ ਸਿੰਘ ਬਡੂਗਰ ਹੋਰਾਂ ਨੇ ਜਿਹੜਾ ਯੂ ਟਰਨ ਮਾਰਿਆ ਤੇ ਜਥੇਦਾਰਾਂ ਦੀ ਫਿਰ ਹਿੰਮਤ ਨਹੀਂ ਸੀਗੀ ਕਿ ਉਹ ਇਸ ਮਸਲੇ ਨੂੰ ਵਿਚਾਰ ਦੇ। ਉੱਥੇ ਜਿਹੜਾ ਜੀ ਇਹ ਗੱਲ ਆਖੀ ਗਈ ਆ ਕਿ ਜਿਹੜਾ ਸਿੱਖ ਭਾਈਚਾਰਾ ਹੈ ਉਹ ਵਿਆਹਾਂ ਦੇ ਉੱਤੇ ਘੱਟ ਜਿਹੜਾ ਜੀ ਉਹ ਖਰਚ ਕਰੇ, ਖਰਚ ਕਰਨਾ ਬੰਦ ਕਰੇ। ਇਹ ਕਿਹਾ ਗਿਆ ਜੀ ਕਿ ਗੁਰਦੁਆਰਿਆਂ ਦੇ ਵਿੱਚ ਆਨੰਦ ਕਾਰਜ ਜਿਹੜੇ ਆ ਜੀ ਉਹ ਕੀਤੇ ਜਾਣ, 12 ਵਜੇ ਤੋਂ ਪਹਿਲਾਂ ਆਨੰਦ ਕਾਰਜ ਕੀਤੇ ਜਾਣ ਤੇ ਗੁਰਦੁਆਰੇ ਦੇ ਵਿੱਚ ਹੀ ਲੰਗਰ ਦਾ ਪ੍ਰਬੰਧ ਜਿਹੜਾ ਜੀ ਉਹ ਕੀਤਾ ਜਾਵੇ। ਮੈਰਿਜ ਪੈਲੇਸਿਸ ਜਿਹੜੇ ਨੇ ਉੱਥੋਂ ਭਾਵ ਕੇ ਗੁਰੇਜ਼ ਕੀਤਾ ਜਾਵੇ ਉੱਥੇ ਜਾਣ ਤੋਂ। ਜਿਹੜੀ ਇਹਦਾ ਹੁਣ ਕਿੰਨਾ ਕੁ ਅਸਰ ਜਿਹੜਾ ਜੀ ਪਊਗਾ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਘੱਟ ਜਿਹੜਾ ਜੀ ਉਹ ਲੱਗਦਾ ਹੈ, ਕਿਉਂਕਿ ਜਥੇਦਾਰ ਸਾਹਿਬ ਦੇ ਆਪਣੇ ਮੁੰਡੇ ਦਾ ਜਿਹੜਾ ਜੀ ਉਹ 5 ਸਟਾਰ ਹੋਟਲ ਹੈ ਮੁਕਤਸਰ ਦੇ ਵਿੱਚ, ਫਿਰ ਉਹਦਾ ਜਿਹੜਾ ਜੀ ਉਹ ਕੀ ਬਣੂਗਾ ਇਹ ਨਹੀਂ ਕੁਝ ਵੀ ਜਿਹੜਾ ਜੀ ਪਤਾ ਲੱਗਿਆ। ਹਾਂ, ਇੱਥੇ ਜਿਹੜਾ ਇੱਕ ਮਸਲਾ ਹੋਰ ਜਿਹੜਾ ਭਗਵੰਤ ਮਾਨ ਹੋਰਾਂ ਦੀ ਇੱਕ ਵੀਡੀਓ ਕਲਿੱਪ ਜਿਹੜੀ ਪੇਸ਼ ਕੀਤੀ ਗਈ ਸੀਗੀ ਇੱਥੇ ਕੁਝ ਦਿਨ ਪਹਿਲਾਂ, ਭਾਰਤੀ ਜਨਤਾ ਪਾਰਟੀ ਦੇ ਇੱਕ ਆਗੂ ਆਰਪੀ ਸਿੰਘ ਨੇ ਜਿਹੜੀ ਉਹਦੇ ਬਾਰੇ ਦੇ ਵਿੱਚ ਜਿਹੜਾ ਜੀ ਕੋਈ ਅਜੇ ਫੈਸਲਾ ਤਾਂ ਨਹੀਂ ਲਿਆ ਗਿਆ, ਪਰ ਜਥੇਦਾਰ ਹੋਰਾਂ ਨੇ ਜਿਹੜਾ ਜੀ ਕਿਹਾ ਕਿ ਇਹ ਵਿਚਾਰ ਅਧੀਨ ਹੈ ਤੇ ਬਾਅਦ ਦੇ ਵਿੱਚ ਇਹਦੇ ਉੱਤੇ ਜਿਹੜਾ ਜੀ ਉਹ ਦੱਸਿਆ ਜਾਊਗਾ। ਪਰ 12 ਵਾਲੀ ਮੀਟਿੰਗ ਜਿੱਦਣ ਸੱਦੀ ਗਈ ਸੀ ਉਦਣ ਇਹ ਕਿਹਾ ਗਿਆ ਸੀਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਟੋਪੀ ਪਾ ਕੇ ਆਉਣ ਵਾਲੇ ਮਸਲੇ ਦੀ ਵਜ੍ਹਾ ਕਰਕੇ ਸੱਦੀ ਗਈ ਆ, ਉਹਦਾ ਕੋਈ ਚਰਚਾ ਜਿਹੜਾ ਜੀ ਇਹਦੇ ਵਿੱਚ ਨਹੀਂ ਕੀਤਾ ਗਿਆ। ਜੀ ਤੇ ਅਗਲੀ ਖਬਰ ਪੰਨੂ ਜੀ ਆ ਰਹੀ ਹੈ ਵੀ ਯੋਗੇਂਦਰ ਯਾਦਵ ਦੀ ਸਵਰਾਜ ਪਾਰਟੀ ਉਹ ਪੰਜਾਬ ਚੋਣ ਨਹੀਂ ਲੜੂਗੀ। ਨਹੀਂ, 2 ਮਹੀਨੇ ਪਹਿਲਾਂ ਇਹ ਹੋਂਦ ਦੇ ਵਿੱਚ ਆਈ ਸੀ ਜੀ ਯੋਗੇਂਦਰ ਯਾਦਵ ਹੋਰਾਂ ਦੀ ਪਾਰਟੀ ਸਵਰਾਜ ਇੰਡੀਆ। ਉਹਨੇ ਪੰਜਾਬ ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਜਿਹੜੀਆਂ ਜੀ ਉਹ ਲੜਨ ਤੋਂ ਨਾ ਕੀਤੀ ਹੈ। ਜਿਹੜੇ ਕੁਝ ਨਿੱਕੇ ਫਰੰਟ ਜਿਹੜੇ ਪਾਉਂਦੇ ਫਿਰਦੇ ਨੇ ਜੀ, ਜਿਹਦੇ ਵਿੱਚ ਸੁੱਚਾ ਸਿੰਘ ਛੋਟੇਪੁਰ ਹੋਰਾਂ ਦਾ ਫਰੰਟ ਸ਼ਾਮਲ ਹੈ, ਇਹਦੇ ਵਿੱਚ ਡਾਕਟਰ ਗਾਂਧੀ ਹੋਰਾਂ ਵਾਲਾ ਜਿਹੜਾ ਜੀ ਉਹ ਫਰੰਟ ਸ਼ਾਮਲ ਹੈ। ਇਹਨਾਂ ਨੂੰ ਉਮੀਦ ਇਹ ਸੀਗੀ ਕਿ ਜਿਹੜੀ ਯੋਗੇਂਦਰ ਯਾਦਵ ਹੋਰਾਂ ਦੀ ਸਵਰਾਜ ਇੰਡੀਆ ਪਾਰਟੀ ਆ, ਜੇ ਉਹ ਵਿਧਾਨ ਸਭਾ ਚੋਣਾਂ ਲੜਦੀ ਆ ਤੇ ਇਹ ਸਾਰੇ ਜਿਹੜਾ ਜੀ ਰਲ ਕੇ ਉਹਨਾਂ ਦੇ ਨਾਲ ਜਿਹੜਾ ਜੀ ਤੁਰ ਸਕਦੇ ਨੇ ਤੇ ਇਹਦੇ ਵਿੱਚ ਨਾਰਾਜ਼ ਜਿਹੜੇ ਵਲੰਟੀਅਰ ਨੇ ਆਮ ਆਦਮੀ ਪਾਰਟੀ ਦੇ ਉਹ ਸਾਰੇ ਜਿਹੜਾ ਜੀ ਉਹ ਸ਼ਾਮਲ ਹੋ ਸਕਦੇ ਨੇ। ਪਰ ਜਿਹੜੀ ਹੈ ਜੀ 11 ਮੈਂਬਰੀ ਅਡਹਾਕ ਕਮੇਟੀ ਜਿਹੜੀ ਕਾਇਮ ਕੀਤੀ ਗਈ ਆ, ਉਹਨੇ ਇਹ ਸਪਸ਼ਟ ਕਰ ਦਿੱਤਾ ਜਲੰਧਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿ
ਜਿਹੜੀ ਇਹ ਸਵਰਾਜ ਇੰਡੀਆ ਪਾਰਟੀ ਹੈ ਉਹ ਆਉਂਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਦੀ ਉਹ ਨਹੀਂ ਲੜੂਗੀ। ਉਹਨਾਂ ਨੇ ਇਹ ਕਿਹਾ ਕਿ ਜਿਹੜੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਸਣੇ ਆਮ ਆਦਮੀ ਪਾਰਟੀ ਦੇ ਇਹ ਸਿਰਫ ਚੋਣਾਂ ਦੇ ਵਾਸਤੇ ਸੋਚ ਰਹੀਆਂ ਨੇ, ਜਦੋਂ ਕਿ ਉਹਨਾਂ ਦੀ ਪਾਰਟੀ ਜਿਹੜੀ ਹੈ ਜੀ ਚੋਣਾਂ ਤੋਂ ਅੱਗੇ ਜਾ ਕੇ ਪੰਜਾਬ ਦੇ ਬਾਰੇ ਦੇ ਵਿੱਚ ਚਿੰਤਨ ਜਿਹੜਾ ਜੀ ਉਹ ਕਰ ਰਹੀ ਹੈ। ਇਸ ਕਰਕੇ ਉਹ ਰਵਾਇਤੀ ਰਾਜਨੀਤੀ ਜਿਹੜੀ ਹੈ ਜੀ ਉਹ ਨਹੀਂ ਕਰਨਾ ਚਾਹੁੰਦੇ ਤੇ ਅਜੇ ਉਹ ਚੋਣਾਂ ਦੇ ਵਾਸਤੇ ਜਿਹੜਾ ਜੀ ਨਹੀਂ ਹੈਗੇ। ਉਹਨਾਂ ਨੇ ਇਹ ਕਿਹਾ ਕਿ ਉਹ ਚੋਣਾਂ ਨਹੀਂ ਲੜਨਗੇ, ਪਰ ਕੁਝ ਦਾਗੀ ਉਮੀਦਵਾਰ ਜਿਹੜੇ ਨੇ ਉਹਨਾਂ ਦੇ ਖਿਲਾਫ ਉਹ ਪ੍ਰਚਾਰ ਕਰ ਸਕਦੇ ਨੇ। ਦਾਗੀ ਉਮੀਦਵਾਰ ਕਿਹੜੀ ਪਾਰਟੀ ਦੇ ਇਹ ਉਹਨਾਂ ਨੇ ਅਜੇ ਜਿਹੜਾ ਜੀ ਸਪਸ਼ਟ ਨਹੀਂ ਕੀਤਾ ਕਿ ਇੱਕ ਪਾਰਟੀ ਦੇ ਜਾਂ ਸਾਰੀਆਂ ਦਾਗੀ ਪਾਰਟੀਆਂ ਦੇ ਜਿਹੜੇ ਉਮੀਦਵਾਰ ਪਾਰਟੀਆਂ ਦੇ ਦਾਗੀ ਉਮੀਦਵਾਰ ਨੇ ਉਹਨਾਂ ਦੇ ਖਿਲਾਫ ਜਿਹੜਾ ਜੀ ਉਹ ਚੋਣ ਲੜਨਗੇ। ਉਂਝ ਵੈਸੇ ਡਾਕਟਰ ਧਰਮਵੀਰ ਗਾਂਧੀ ਹੋਰਾਂ ਨੇ ਅੱਜ ਜਿਹੜੀ ਹੈ ਜੀ ਇੱਕ ਪ੍ਰੈਸ ਕਾਨਫਰੰਸ ਜ਼ਰੂਰ ਸੱਦੀ ਹੋਈ ਆ, ਜਿਹਦੇ ਵਿੱਚ ਸੰਭਾਵੀ ਰੂਪ ਦੇ ਵਿੱਚ ਉਹ ਉਮੀਦਵਾਰਾਂ ਦਾ ਐਲਾਨ ਜਿਹੜਾ ਜੀ ਉਹਨਾਂ ਨੇ ਜਿਹੜਾ ਫਰੰਟ ਬਣਾਇਆ ਹੋਇਆ ਉਹਦਾ ਉਹ ਕਰ ਸਕਦੇ ਨੇ, ਜਿਹੜਾ ਕਿ ਸੁੱਚਾ ਸਿੰਘ ਛੋਟੇਪੁਰ ਹੋਰਾਂ ਤੋਂ ਵੱਖਰਾ ਹੋਊਗਾ। ਭਾਵ ਕਿ ਉਹਨਾਂ ਦੇ ਨਾਲ ਉਹ ਜਿਹੜਾ ਜੀ ਨਹੀਂ ਚੱਲ ਰਹੇ। ਟੇਕ ਜਿਹੜੀ ਹੈ ਨਾ ਜੀ ਪਾਰਟੀਆਂ ਦੀ ਉਹ ਚਾਹੇ ਜਗਮੀਤ ਸਿੰਘ ਬਰਾੜ ਹੋਰੀ ਹੋਣ, ਚਾਹੇ ਡਾਕਟਰ ਗਾਂਧੀ ਹੋਣ, ਚਾਹੇ ਸੁੱਚਾ ਸਿੰਘ ਛੋਟੇਪੁਰ ਹੋਣ, ਸਾਰੀ ਟੇਕ ਇਹਨਾਂ ਦੀ ਬਾਗੀਆਂ ਦੇ ਉੱਤੇ ਆ ਜੀ, ਜਿਹੜੇ ਆਮ ਆਦਮੀ ਪਾਰਟੀ ਦੇ ਬਾਗੀ ਨੇ। ਕਿਸੇ ਹੋਰ ਪਾਰਟੀ ਦੇ ਕਿਸੇ ਜਿਹੜਾ ਜੀ ਵਿਅਕਤੀ ਆ ਉਹ ਅਜੇ ਤੱਕ ਨਾ ਤਾਂ ਛੋਟੇਪੁਰ ਹੋਰਾਂ ਦੇ ਨਾਲ ਗਿਆ ਨਾ ਡਾਕਟਰ ਗਾਂਧੀ ਹੋਰਾਂ ਦੇ ਨਾਲ ਜਿਹੜਾ ਜੀ ਉਹ ਤੁਰਿਆ। ਸੋ ਇਹ ਲੈ ਦੇ ਕੇ ਜਿਹੜਾ ਜੀ ਇਹਨਾਂ ਨੇ ਸਾਰਾ ਜਿਹੜਾ ਜੀ ਉਹ ਗੋਂਦ ਗੰਦਈਆ ਹੈ ਉਹ ਇਸ ਚੀਜ਼ ਦੇ ਉੱਤੇ ਆ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਕਿੰਨਾ ਡੈਮੇਜ ਜਿਹੜਾ ਜੀ ਉਹ ਕੀਤਾ ਜਾਂਦਾ। ਸੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਡਾਕਟਰ ਗਾਂਧੀ ਹੋਰਾਂ ਦੀ ਉਹ ਵੇਖਣ ਵਾਲੀ ਹੋਊਗੀ ਜੀ ਕਿ ਕਿੰਨੇ ਉਮੀਦਵਾਰਾਂ ਦਾ ਉਹ ਐਲਾਨ ਕਰਦੇ ਨੇ, ਕਿਹੜੀ ਕਿਹੜੀ ਜਗ੍ਹਾ ਤੋਂ ਉਹ ਉਮੀਦਵਾਰਾਂ ਦਾ ਐਲਾਨ ਕਰਦੇ ਨੇ। ਇਹ ਸਪਸ਼ਟ ਹੈ ਜੀ ਕਿ ਜਿਹੜੀਆਂ ਉਹਨਾਂ ਨੇ ਟਿਕਟਾਂ ਆਪਣੇ ਫਰੰਟ ਦੇ ਵੱਲੋਂ ਵੰਡਣੀਆਂ ਨੇ ਉਹ ਬਾਗੀ ਹੋਏ ਵਲੰਟੀਅਰ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਉਹਨਾਂ ਨੂੰ ਹੀ ਦੇਣੀਆਂ ਨੇ ਜੀ। ਬਹੁਤ ਬਹੁਤ ਧੰਨਵਾਦ ਜੀ ਪੰਨੂ ਜੀ, ਇਹਨਾਂ ਸਾਰੀਆਂ ਖਬਰਾਂ ਨਾਲ ਤੁਸੀਂ ਸਾਨੂੰ ਜਾਣੂ ਕਰਵਾਇਆ। ਤੇ ਅੱਜ ਦਾ ਅੱਜਨਾਮਾ ਕਿ ਚੱਲੀ ਚਾਲ ਅਮਰਿੰਦਰ ਨੇ ਚੁਸਤ ਚੋਖੀ ਆਇਆ ਚੋਣਾਂ ਦਾ ਵੇਖ ਕੇ ਨੇੜ ਬੇਲੀ ਜੀ। ਚੱਲੀ ਚਾਲ ਅਮਰਿੰਦਰ ਨੇ ਚੁਸਤ ਚੋਖੀ ਆਇਆ ਚੋਣਾਂ ਦਾ ਵੇਖ ਕੇ ਨੇੜ ਬੇਲੀ, ਕਹਿੰਦਾ ਪੱਲੇ ਨਹੀਂ ਕੱਖ ਅਕਾਲੀਆਂ ਦੇ, ਝੜ ਗਏ ਅੰਬ ਤੇ ਖੜੇ ਨੇ ਪੇੜ ਬੇਲੀ ਜੀ। ਕਰਕੇ ਮੋਦੀ ਨੇ ਐਵੇਂ ਆ ਨੋਟਬੰਦੀ, ਸ਼ਹਿਰੀ ਲੋਕ ਫਿਰ ਲਏ ਨਖੇੜ ਬੇਲੀ, ਕੇਜਰੀਵਾਲ ਦੀ ਛੋਟੀ ਜੀ ਧਿਰ ਇੱਕੋ ਉਹ ਕੀ ਚੋਣਾਂ ਦਾ ਭਿੜੂ ਹੁਣ ਭੇੜ ਬੇਲੀ ਜੀ। ਸੁਖਵੀਰ ਆਖਦਾ ਪਾਰਟੀ ਆਪ ਜਿਹੜੀ ਕਿਧਰੇ ਵਿੱਚ ਪੰਜਾਬ ਦੇ ਰੜਕਦੀ ਨਹੀਂ। ਸੁਖਵੀਰ ਆਖਦਾ ਪਾਰਟੀ ਆਪ ਜਿਹੜੀ ਕਿਧਰੇ ਵਿੱਚ ਪੰਜਾਬ ਦੇ ਰੜਕਦੀ ਨਹੀਂ, ਕਾਂਗਰਸ ਨਾਲ ਹੀ ਹੋਊਗਾ ਭੇੜ ਆਖਰ ਨੇੜੇ ਹੋਰ ਕੋਈ ਪਾਰਟੀ ਫੜਕਦੀ ਨਹੀਂ। ਜੀ ਧੰਨਵਾਦ ਜੀ ਅੱਜ ਦੇ ਇਸ ਅੱਜਨਾਮੇ ਦੇ ਲਈ। ਤੇ ਸਰੋਤਿਓ ਹੁਣ ਵੇਲਾ ਹੋ ਚੱਲਿਆ ਜੀ ਇੱਕ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਜੁੜਦੇ ਹਾਂ ਜੀ ਇੱਕ ਵਾਰੀ ਬਲਤੇਜ ਪੰਨੂ ਜੀ ਨਾਲ, ਜੋ ਅੱਜ ਤੁਹਾਡੇ ਸਵਾਲ ਜਿਹੜੇ ਜੀ ਉਹ ਲੈਣਗੇ ਤੇ ਸਵਾਲਾਂ ਦੇ ਜਵਾਬ ਦੇਣਗੇ। ਆਪਣੇ ਸਵਾਲ ਕਰਨ ਦੇ ਲਈ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ 408 272 5200 ਨੰਬਰ ਦੇ ਉੱਤੇ। ਤੇ ਵਾਪਸ ਆਉਣੇ ਜੀ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ 'ਚ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਸੋਮਵਾਰ ਨੂੰ ਅੱਜ ਦਾ ਇਹ ਸਪੈਸ਼ਲ ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ ਜੀ ਬਲਤੇਜ ਪੰਨੂ ਜੀ ਤੋਂ ਆਪਣੇ ਸਵਾਲ, ਤੇ 408 272 5200 ਦੇ ਉੱਤੇ ਕਾਲ ਕਰ ਸਕਦੇ ਹੋ। ਤੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਯਾਦ ਦਿਵਾਉਂਦੇ ਜਾਈਏ ਜੀ ਪੰਜਾਬੀ ਰੇਡੀਓ USA ਦਾ ਸਪੈਸ਼ਲ ਚੋਣਾਂ ਦਾ ਪ੍ਰੋਗਰਾਮ ਪੰਜਾਬ ਚੋਣ ਦੰਗਲ 2017, ਜਿਸ ਦੇ ਵਿੱਚ ਕੱਲ੍ਹ ਸਾਡੀ ਕੋਸ਼ਿਸ਼ ਹੋਵੇਗੀ ਜੀ ਆਪ ਦੇ ਉਮੀਦਵਾਰ ਰਾਜਾ ਸਾਂਸੀ ਤੋਂ ਉਹਨਾਂ ਦੇ ਨਾਲ ਜਿਹੜੀ ਤੁਹਾਡੀ ਗੱਲਬਾਤ ਕਰਵਾਈ ਜਾਵੇ। ਰਾਜਾ ਸਾਂਸੀ ਤੋਂ ਆਪ ਦੇ ਉਮੀਦਵਾਰ ਦੇ ਨਾਲ ਤੁਸੀਂ ਆਪਣੇ ਵਿਚਾਰ ਉਸ ਪ੍ਰੋਗਰਾਮ ਦੇ ਵਿੱਚ ਸਾਂਝੇ ਕਰ ਸਕਦੇ ਹੋ ਸਵੇਰੇ 8:15 ਵਜੇ ਤੋਂ ਲੈ ਕੇ 9:30 ਵਜੇ ਤੱਕ। ਤੇ ਉਸ ਤੋਂ ਬਾਅਦ ਦੇ ਵਿੱਚ ਖਬਰ ਤੇ ਨਜ਼ਰ ਪ੍ਰੋਗਰਾਮ ਜਿਹੜਾ ਜੀ ਆਉਂਦਾ 408 272 5200 ਦੇ ਉੱਤੇ। ਤੇ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੀ ਪੰਨੂ ਜੀ ਦਾ। ਪੰਨੂ ਜੀ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ। ਮਿਹਰਬਾਨੀ ਜੀ, ਧੰਨਵਾਦ ਜੀ। ਜੀ ਤੇ ਪੰਨੂ ਜੀ ਸਭ ਤੋਂ ਪਹਿਲਾਂ ਸਵਾਲ ਜਿਹੜਾ ਜੀ ਲੈਣੇ ਆ ਜੀ। ਤੇ ਅਗਲੇ ਕਾਲਰ ਸਾਡੇ ਨਾਲ ਜੁੜੇ ਨੇ ਜੀ ਸੁਰਿੰਦਰ ਸਿੰਘ ਸ਼ੇਰਗਿੱਲ ਜੀ। ਹਾਂਜੀ ਸਵਾਲ ਪੁੱਛੋ ਜੀ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ ਸਵਾਲ ਪੁੱਛੋ ਜੀ, ਆਪਣਾ ਸਵਾਲ ਪੁੱਛੋ। ਹਾਂਜੀ ਹਾਂਜੀ ਵੀਰ ਜੀ ਮੇਰਾ ਸਵਾਲ ਸੀਗਾ ਜੀ ਕਿ ਜਿਹੜੇ ਹੋਏ ਨੇ ਉਹ 6 ਮੁੰਡੇ ਮਾਰ ਦਿੱਤੇ ਸੀਗੇ ਦੇ ਸਿੰਮੀ ਦੇ ਫਰਜ਼ੀ ਐਨਕਾਊਂਟਰ ਵਿੱਚ, ਤੇ ਜਾਂ ਦੂਸਰਾ ਇੱਕ ਜਿਹੜਾ UNU ਦਾ ਇੱਕ ਸਟੂਡੈਂਟ ਸੀ ਜਿਹੜਾ ਉਹ ਗਾਇਬ ਕਰ ਦਿੱਤਾ ਸੀ, ਉਹਦੇ ਬਾਰੇ ਵਿੱਚ ਕੁਝ ਪਤਾ ਲੱਗਾ? ਇਹ ਥੋੜ੍ਹਾ ਜਿਹਾ ਜਾਣਨਾ ਚਾਹੁੰਦੇ ਸੀਗੇ ਜੀ। ਨਹੀਂ ਜੀ, ਸਭ ਜਿਹੜੀਆਂ ਇੱਦਾਂ ਦੀਆਂ ਵੱਡੀਆਂ
ਸੀਗੀਆਂ ਜੀ, ਉਹ ਜਿਹੜਾ ਨੋਟਬੰਦੀ ਜਿਹੜੀ ਹੋਈ ਆ, ਜਿਹਦੇ ਵਿੱਚ ਨੋਟ ਬੰਦ ਕੀਤੇ ਗਏ ਨੇ 500 ਤੇ 1000 ਦੇ, ਉਹਦੇ ਵਿੱਚ ਲੁੱਕ ਕੇ ਰਹਿ ਗਈਆਂ ਜੀ ਇਹ ਖਬਰਾਂ। ਸਿੰਮੀ ਵਾਲੇ ਜਿਹੜੇ ਮਾਰੇ ਗਏ ਸੀਗੇ ਫਰਜ਼ੀ ਇਨਕਾਊਂਟਰ ਦੇ ਵਿੱਚ, ਝੂਠੇ ਮੁਕਾਬਲੇ ਦੇ ਵਿੱਚ, ਉਹ ਖਬਰ ਕਿਸੇ ਜਗ੍ਹਾ ਦੇ ਉੱਤੇ ਖਬਰ ਹੀ ਨਹੀਂ ਰਹੀ। ਸਹੀ ਪੁੱਛੋ ਤਾਂ ਪਾਰਲੀਮੈਂਟ ਵੀ ਜਿਹੜਾ ਚੱਲ ਨਹੀਂ ਰਿਹਾ। ਇਸ ਗੱਲ ਦੀ ਉਮੀਦ ਸੀਗੀ ਕਿ ਇਸ ਮੌਜੂਦਾ ਪਾਰਲੀਮੈਂਟ ਦੇ ਵਿੱਚ ਇਹ ਮੁੱਦਾ ਜਿਹੜਾ ਜੀ ਉਹ ਉੱਠੂਗਾ, ਪਰ ਨਹੀਂ ਉੱਠਿਆ ਕਿਉਂਕਿ ਪਾਰਲੀਮੈਂਟ ਚੱਲੀ ਹੋਈ ਨਹੀਂ। ਪਾਰਲੀਮੈਂਟ ਜਿਹੜੀ ਆ ਜੀ ਉਹ ਘੁੰਮਦੀ ਰਹੀ ਆ ਸਿਰਫ ਜਿਹੜਾ ਜੀ ਆਲੇ ਦੁਆਲੇ ਨੋਟਬੰਦੀ ਦੇ। ਤੇ ਇਸ ਕਰਕੇ ਬਹੁਤੀਆਂ ਖਬਰਾਂ ਉਹਨੇ ਜਿਹੜੀਆਂ ਜੀ ਉਹ ਰੋਕ ਲਈਆਂ। ਤੁਸੀਂ ਇਹ ਕਹੋ ਜੀ। ਤੇ ਸਾਡੇ ਨਾਲ ਅਗਲੇ ਕਾਲਰ ਜੁੜੇ ਨੇ ਜੀ, ਸਰਬਜੀਤ ਸੋਹਲ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਤੁਹਾਨੂੰ ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਮੇਰਾ ਸਵਾਲ ਸੀਗਾ ਇਹ ਕਿ ਮਤਲਬ ਜਿਹੜਾ ਇਸ ਵੇਲੇ ਸੁਖਬੀਰ ਸਿੰਘ ਬਾਦਲ ਹੋਣਾ ਨੇ ਧਰੁਪਾ ਜਿਹਾ ਮਤਲਬ ਕਹਿੰਦੇ ਪਾਣੀ ਦੇ ਵਿੱਚ ਕੀਤਾ ਆ ਤੇ 12 ਕਰੋੜ ਰੁਪਈਆ ਉਹਦੇ ਤੇ ਲਾਤਾ। ਪੰਨੂ ਸਾਹਿਬ, ਲੱਗਦਾ ਤਾਂ ਨਹੀਂ ਹੈਗਾ ਉਹ ਮਤਲਬ 12 ਕਰੋੜ ਰੁਪਈਆ ਉਹਦੀ ਕੋਈ ਕੀਮਤ ਹੋਊਗੀ ਕਿ 12 ਕਰੋੜ ਰੁਪਈਆ ਲਾ ਕੇ ਕਿ ਪੰਜਾਬ ਦੀ ਕੋਈ ਇਹ ਸੂਰਤ ਹਾਲ ਸੁਧਾਰ ਸਕਦੇ? ਜਿੱਦਾਂ ਡਰੱਗ ਦਾ ਮਾਮਲਾ ਆ, ਡਰੱਗ ਦਾ ਕਿੰਨਾ ਮਾਮਲਾ ਪੰਜਾਬ ਦੇ ਵਿੱਚ ਹੈਗਾ ਆ, ਬੇਰੁਜ਼ਗਾਰ ਆ, ਕਿਸਾਨ ਆ, ਉਹ ਖੁਦਕੁਸ਼ੀਆਂ ਕਰ ਰਹੇ ਆ, ਤੇ ਜਿਹੜੇ ਆਪਣੇ ਹੋਰ ਵੀ ਕਈ ਮਸਲੇ ਇੱਥੇ ਪੰਜਾਬ ਦੇ ਵਿੱਚ ਹੈਗੇ ਵੱਡੇ ਤੋਂ ਵੱਡੇ, ਤੁਹਾਨੂੰ ਵੀ ਪਤਾ ਹੀ ਆ। ਤੇ ਮੈਨੂੰ ਸਾਹਿਬ ਇਹਦੇ ਬਾਰੇ ਦੱਸਿਓ ਕਿ ਜਿਹੜੇ ਹੁਣ ਦੂਜੀ ਇਹ ਪੈਸਿਆਂ ਦਾ ਮਾਮਲਾ ਹੋ ਰਿਹਾ ਆ ਕਿ ਜ਼ਿਆਦਾਤਰ ਹੁਣ BJP ਵਾਲਿਆਂ ਦੇ ਕੋਲੋਂ ਇਹ ਨੋਟਬੰਦੀ ਨਿਕਲ ਰਹੀ ਆ, ਤੇ ਪ੍ਰਧਾਨ ਮੰਤਰੀ ਕਿਉਂ ਨਹੀਂ ਇਹਦੇ ਉੱਪਰ ਬੋਲ ਰਹੇ ਕਿ ਹਾਂ ਵੀ ਜਿਹੜੇ ਮੇਰੇ ਵਰਕਰ ਆ ਜਾਂ ਫਿਰ ਜਿਹੜੇ ਇਹਨਾਂ ਦੇ ਹੈਗੇ ਉਹਨਾਂ ਦੇ ਕੋਲੋਂ ਇੰਨੇ ਪੈਸੇ ਨਿਕਲ ਰਹੇ ਆ? ਇਹਦੇ ਬਾਰੇ ਜ਼ਰੂਰ ਦੱਸਿਓ ਜੀ। ਦੇਖੋ, ਜਿੱਥੋਂ ਤੱਕ ਗੱਲ ਹੈ ਜਿਹੜੀ ਪਾਣੀ ਵਾਲੀ ਬੱਸ ਦੀ, ਇਹ ਸਿਰਫ ਆਪਣੀ ਹਿੰਡ ਜਿਹੜੀ ਆ ਨਾ ਜੀ ਉਹ ਪਗਾਉਣ ਦੇ ਵਾਸਤੇ, ਆਪਣੀ ਜਿੱਦ ਜਿਹੜੀ ਆ ਉਹ ਪਗਾਉਣ ਦੇ ਵਾਸਤੇ ਇਹ ਲਿਆਂਦੀ ਗਈ ਆ। ਇੰਨੇ ਜਿਹੜਾ ਜੀ ਉਹ ਪੈਸੇ ਖਰਚ ਕੇ ਇਹਦੇ ਬਾਰੇ ਸੋਸ਼ਲ ਮੀਡੀਆ ਦੇ ਉੱਤੇ ਉਂਝ ਵੀ ਜਿਹੜਾ ਜੀ ਉਹ ਬਥੇਰਾ ਕੁਝ ਚੱਲੀ ਜਾ ਰਿਹਾ। ਆਮ ਲੋਕਾਂ ਨੂੰ ਇਹਦਾ ਜਿਹੜਾ ਜੀ ਉਹ ਕੀ ਫਾਇਦਾ ਹੋਊਗਾ? 800 ਰੁਪਈਏ ਦੀ ਟਿਕਟ ਤਾਂ ਆਮ ਲੋਕਾਂ ਦੀ ਆ। ਜੇ ਅੰਮ੍ਰਿਤਸਰ ਤੋਂ ਆਉਣਾ ਕਿਸੇ ਨੇ ਤੇ ਵਿੱਚ ਜਿਹੜੀ ਬੱਸ ਵਾਲੀ ਪਾ ਕੇ ਉਹ 2500 ਰੁਪਈਏ ਦੀ ਆ। ਮੈਨੂੰ ਕੋਈ ਡਾਊਟ ਨਹੀਂ ਗਾ ਕਿ ਜਿਹੜੀ ਅੰਮ੍ਰਿਤਸਰ ਤੋਂ ਚੱਲਣ ਵਾਲੀਆਂ ਜਿਹੜੀਆਂ ਬੱਸਾਂ ਹੋਣਗੀਆਂ, ਲਗਜ਼ਰੀ ਜਿਹੜੀਆਂ ਇਸ ਬੱਸ ਤੱਕ ਲੈ ਕੇ ਆਉਣਗੀਆਂ, ਉਹ ਕਿਹਦੀਆਂ ਬੱਸਾਂ ਹੋਣਗੀਆਂ? ਜਿਹੜੀਆਂ ਕਿ 800 ਜਿਹੜਾ 2500 ਦੇ ਵਿੱਚੋਂ 800 ਇਹਦੇ ਵਾਸਤੇ ਕੱਢ ਕੇ ਬਾਕੀ ਜਿਹੜੀ ਟਿਕਟ ਹੈ ਉਹ ਅੰਮ੍ਰਿਤਸਰ ਤੋਂ ਹਰੀਕੇ ਪੱਤਣ ਜਿਹੜਾ ਕੋਈ ਸਫ਼ਰ 35-40 ਕਿਲੋਮੀਟਰ ਦਾ ਹੈ, ਉਹਦੇ ਇੰਨੇ ਪੈਸੇ ਜਿਹੜੇ ਆ ਜੀ ਇੱਕ ਸਵਾਰੀ ਨੂੰ ਦੇਣੇ ਪੈਣਗੇ। ਇਹ ਜਿਹੜਾ ਜੀ ਪੁਆਇੰਟ ਹੈ ਕਿ ਆਮ ਲੋਕਾਂ ਦਾ ਇਹਦੇ ਵਿੱਚ ਕੀ ਹੈ ਜੀ। ਦੂਜੀ ਗੱਲ ਜਿਹੜਾ ਇਹਦਾ ਜੇ ਟੈਕਨੀਕਲ ਪੁਆਇੰਟ ਆਪਾਂ ਦੇਖੀਏ ਤਾਂ ਉਹ ਇਹ ਹੈ ਕਿ ਜਿਹੜਾ ਪਾਣੀ ਜਿੰਨਾ ਇਹਦੇ ਵਿੱਚ ਛੱਡਿਆ ਗਿਆ, ਇਹਦੇ ਵਾਸਤੇ ਇੱਕ ਉਹਦੇ ਹੱਦ ਜਿਹੜੀ ਆ ਉਹ ਚਾਹੀਦੀ ਆ ਪਾਣੀ ਦੀ, ਉਹਨਾਂ ਪਾਣੀ ਲੈਵਲ ਉਹਦੇ ਵਿੱਚ ਚਾਹੀਦਾ। ਪੌਂਗ ਡੈਮ ਤੋਂ ਪਾਣੀ ਜਿਹੜਾ ਛਡਵਾ ਕੇ ਹਰੀਕੇ ਪੱਤਨ ਦੇ ਵਿੱਚ ਪਾਣੀ ਵਧਵਾਇਆ ਗਿਆ ਤਾਂ ਕਿ ਇਹਦਾ ਉਦਘਾਟਨ ਜਿਹੜਾ ਜੀ ਉਹ ਕੀਤਾ ਜਾ ਸਕੇ, ਤੇ ਇਹਦਾ ਉਦਘਾਟਨ ਜਿਹੜਾ ਜੀ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕੀਤਾ। ਕੀ ਪੱਕਾ ਜਿਹੜਾ ਜੀ ਇੱਥੇ ਪਾਣੀ ਇੰਨਾ ਛੱਡਿਆ ਜਾ ਸਕੂਗਾ ਹਰੀਕੇ ਪੱਤਨ ਦੇ ਵਿੱਚ? ਇਹ ਸਵਾਲ ਹੈ ਜੀ ਬਹੁਤ ਵੱਡਾ। ਜੇ ਛੱਡਿਆ ਜਾਊਗਾ ਤੇ ਫਿਰ ਪੌਂਗ ਡੈਮ ਦੇ ਵਿੱਚ ਘਟਣ ਵਾਲੇ ਪਾਣੀ ਨੂੰ ਜਿਹੜਾ ਜੀ ਉਹ ਕਿਵੇਂ ਐਡਜਸਟ ਕੀਤਾ ਜਾਊਗਾ? ਦੂਜੀ ਗੱਲ ਇਹ ਹੈ ਕਿ ਇਹ ਇੰਨੀਆਂ ਸੁਰੱਖਿਅਤ ਜਿਹੜੀਆਂ ਦੀ ਉਹ ਨਹੀਂ ਸਮਝੀਆਂ ਜਾਂਦੀਆਂ। ਉਹਦਾ ਰੀਜ਼ਨ ਇਹ ਹੈ, ਜੇ ਤਾਂ ਟਾਇਰਾਂ ਦੇ ਉੱਤੇ ਆ ਬੱਸ ਜਿਹੜੀ ਚੱਲਦੀ ਚੌਂ ਤੇ, ਤਾਂ ਉਹਦੇ ਉੱਤੇ ਹਵਾ ਦਾ ਬਹੁਤਾ ਅਸਰ ਨਹੀਂ ਹੁੰਦਾ। ਜਿਹੜੀ ਪਾਣੀ ਦੇ ਵਿੱਚ ਚੱਲਣ ਵਾਲੀ ਚੀਜ਼ ਆ ਉਹਦੇ ਉੱਤੇ ਹਵਾ ਦਾ ਬਹੁਤ, ਜੇ ਤੇਜ਼ ਹਵਾ ਥੋੜ੍ਹੀ ਜਿਹੀ ਵਗਦੀ ਆ ਤੇ ਫਿਰ ਕਿੰਨੇ ਕੁ ਲੋਕ ਨੇ ਜੀ, ਜਾਂ ਇਹ ਕੀ ਕੰਡੀਸ਼ਨ ਹੋਊਗੀ ਉੱਥੇ ਕਿ ਜਿਹੜਾ ਤੈਰਾਕੀ ਜਾਣਦਾ, ਜਿਹੜਾ ਸਵਿਮਿੰਗ ਜਾਣਦਾ, ਉਹੀ ਇਸ ਬੱਸ ਦੇ ਵਿੱਚ ਜਿਹੜਾ ਜੀ ਉਹ ਬੈਠੂਗਾ? ਸੁਰੱਖਿਆ ਪੁਆਇੰਟ ਆਫ ਵਿਊ ਦੇ ਨਾਲ ਵੀ ਕਈ ਸਵਾਲ ਜਿਹੜੇ ਆ ਜੀ ਉਹ ਖੜੇ ਆ। ਤੁਹਾਡਾ ਸਵਾਲ ਜਾਇਜ਼ ਹੈ ਇਸ ਪੱਖੋਂ ਕਿ ਪੰਜਾਬ ਨੂੰ ਤਾਂ ਇਸ ਵੇਲੇ ਡਿਸਪੈਂਸਰੀਆਂ ਦੀ ਜ਼ਰੂਰਤ ਹੈ, ਪੰਜਾਬ ਨੂੰ ਇਸ ਵੇਲੇ ਹਸਪਤਾਲਾਂ ਦੀ ਜ਼ਰੂਰਤ ਹੈ, ਉਹਨੂੰ ਚੰਗੇ ਸਕੂਲਾਂ ਦੀ ਲੋੜ ਹੈ, ਸਰਕਾਰੀ ਸਕੂਲਾਂ ਦੀ। ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਟੀਚਰ ਰਹਿਤ ਸਕੂਲ ਨੇ ਉੱਥੇ ਟੀਚਰਾਂ ਦੀ ਜਿਹੜੀ ਹੈ ਜੀ ਉਹ ਜ਼ਰੂਰਤ ਹੈ। ਪੰਜਾਬ ਮੁੱਢਲੀਆਂ ਚੀਜ਼ਾਂ ਤੋਂ ਜਿਹੜਾ ਜੀ ਉਹ ਪਛੜ ਗਿਆ। ਪੇਟ ਨਾ ਪਈਆਂ ਰੋਟੀਆਂ ਸਭੇ ਗੱਲਾਂ ਖੋਟੀਆਂ। ਜੇ ਲੋਕਾਂ ਦੀ ਭੁੱਖ ਹੀ ਨਹੀਂ ਮਿਟ ਰਹੀ ਤੇ ਉਹਨਾਂ ਨੇ ਇਹੋ ਜਿਹੀਆਂ ਲਗਜ਼ਰੀ ਚੀਜ਼ਾਂ ਜਿਹੜੀਆਂ ਜੀ ਉਹਨਾਂ ਤੋਂ ਕੀ ਲੈਣਾ? ਇਹ ਸਿਰਫ ਜਿੱਦ ਪਗਾਉਣ ਦੇ ਵਾਸਤੇ ਜਿਹੜਾ ਜੀ ਉਹ ਪਾਣੀ ਵਾਲੀ ਬੱਸ ਜਿਹੜੀ ਆ ਇੱਕ ਲਿਆਂਦੀ ਗਈ ਆ। ਇਹ ਕਿਹਾ ਜਾਂਦਾ ਕਿ ਬਠਿੰਡੇ ਦੇ ਵਿੱਚ ਤੇ ਰੋਪੜ ਦੇ ਵਿੱਚ ਵੀ ਛੇਤੀ ਜਿਹੜੀਆਂ ਜੀ ਉਹ ਚਲਾਈਆਂ ਜਾਣਗੀਆਂ। ਚੋਣ ਜ਼ਾਬਤਾ ਲੱਗਣ ਦੇ ਵਿੱਚ ਤਾਂ ਘੰਟੇ ਜਿਹੜੇ ਆ ਕੁਛ ਦੱਸੀ ਦੇ ਨੇ, ਬਾਕੀ ਦੇਣੀ ਜਿਹੜੇ ਕੁਛ ਰਹਿ ਗਏ ਨੇ। ਉਦੋਂ ਪਹਿਲਾਂ ਇਹ ਕਿੱਥੋਂ ਜਿਹੜੀਆਂ ਜੀ ਆ ਜਾਣਗੀਆਂ, ਕਿਵੇਂ ਜਿਹੜੀਆਂ ਉਹ ਚਲਾ ਦਿੱਤੀਆਂ ਜਾਣਗੀਆਂ, ਇਹ ਆਪਣੇ ਆਪ ਦੇ ਵਿੱਚ ਸਵਾਲ ਹੀ ਆ। ਦੂਜੀ ਗੱਲ ਜਿਹੜੀ ਤੁਸੀਂ ਨੋਟਬੰਦੀ ਵਾਲੀ ਕਰ ਰਹੇ ਹੋ,
ਬਿਲਕੁਲ, ਇਹ ਐਕਚੁਅਲੀ ਜਿਵੇਂ ਇਹ ਕਿਹਾ ਜਾ ਰਿਹਾ ਕਿ ਬਲੈਕ ਮਨੀ ਜਿਹੜੇ ਰੋਕਣ ਦੇ ਵਾਸਤੇ ਬਹੁਤ ਕਾਰਗਰ ਸਾਬਤ ਹੋਊਗਾ। ਹੁਣ ਸਵਾਲ ਇਹ ਆ, ਜਿੰਨਾ ਦਾਅਵਾ ਸਰਕਾਰ ਕਰ ਰਹੀ ਹੈ ਕਿ ਇੰਨਾ ਨੋਟ ਜਿਹੜਾ ਜੀ ਵਾਪਸ ਆ ਗਿਆ, 80% ਤੋਂ ਉੱਪਰ ਜਿਹੜਾ ਜੀ ਇਹ ਨੋਟ ਵਾਪਸ ਆ ਗਿਆ ਦੱਸਦੀ ਹੈ ਸਰਕਾਰ। ਜੇ ਆ ਗਿਆ ਤਾਂ ਫਿਰ ਬਲੈਕ ਮਨੀ ਕਿੱਥੇ ਆ ਜੀ? ਉਹ ਪੈਸਾ ਕਿੱਥੇ ਆ ਜਿਹਦੇ ਵਾਸਤੇ ਸਰਕਾਰ ਕਹਿੰਦੀ ਸੀ ਕਿ ਲੋਕਾਂ ਨੇ ਬਹੁਤ ਸਾਂਭ ਕੇ ਰੱਖਿਆ ਹੋਇਆ? ਇੰਨਾ ਪੈਸਾ ਤਾਂ ਆ ਨਹੀਂ ਸਕਦਾ ਜੀ, ਕਿਉਂਕਿ ਇਹ ਕਿਹਾ ਜਾ ਰਿਹਾ ਕਿ ਜਿਹੜੇ ਮਾਹਰ ਨੇ ਉਹ ਦੱਸਦੇ ਨੇ ਕਿ 11 ਤੋਂ 13% ਨੋਟ ਜਿਹੜੇ ਆ ਉਹ ਬੇਕਾਰ ਹੁੰਦੇ ਆ। ਗਲੇ ਸੜੇ ਪਾਟੇ ਜਿਹੜੇ ਨੋਟ ਦੀ ਉਹ ਆਉਣੇ ਨਹੀਂਗੇ, ਉਹ ਖਤਮ ਹੋ ਜਾਂਦੇ ਆ। ਜੇ ਆ ਗਏ ਇਟ ਮੀਨ ਸਾਰੇ ਪੈਸੇ ਜਿਹੜੇ ਜੀ ਆ ਚੁੱਕੇ ਹੋਏ ਨੇ। ਜੇ ਸਾਰੇ ਆ ਗਏ ਆ ਤਾਂ ਫਿਰ ਬਲੈਕ ਮਨੀ ਕਿੱਥੇ ਆ? ਜਿਹੜੀ ਪਲਾਸਟਿਕ ਮਨੀ ਨੂੰ ਉਭਾਰਨ ਦਾ ਹੁਣ ਯਤਨ ਕੀਤਾ ਜਾ ਰਿਹਾ ਹੈ ਕਿ ਤੁਹਾਨੂੰ ਪੈਟਰੋਲ ਦੇ ਉੱਤੇ ਇੰਨੀ ਛੋਟ ਮਿਲੂਗੀ, ਡੀਜ਼ਲ ਤੇ ਇੰਨੀ ਛੋਟ ਮਿਲੂਗੀ, ਇੱਕਦਮ ਪਲਾਸਟਿਕ ਮਨੀ ਬਾਜ਼ਾਰ 'ਚ ਕਿੱਥੋਂ ਆ ਜਾਊਗੀ? ਜੇ ਸਾਲ ਪਹਿਲਾਂ ਕਿਤੇ ਪਲਾਸਟਿਕ ਮਨੀ ਨੂੰ ਉਭਾਰਿਆ ਜਾਂਦਾ ਬਿਨਾਂ ਨੋਟ ਬੰਦ ਕੀਤੇ ਤੋਂ, ਇਹ ਕਿਹਾ ਜਾਂਦਾ ਲੋਕਾਂ ਨੂੰ ਤੁਸੀਂ ਪਲਾਸਟਿਕ ਮਨੀ ਤੇ ਆਓ ਤੇ ਤੁਹਾਨੂੰ ਇਹਦੇ ਉੱਤੇ ਡਿਸਕਾਊਂਟ ਵਗੈਰਾ ਜਿਹੜੇ ਆ ਜੀ ਉਹ ਦਿੱਤੇ ਜਾਣਗੇ ਇਸ ਕਿਸਮ ਦੇ, ਤਾਂ ਥੋੜੀ ਗੱਲ ਜਿਹੜੀ ਆ ਜੀ ਉਹ ਹੋ ਸਕਦੀ ਸੀ, ਕੋਈ ਗੱਲ ਸੋਚਣ ਵਾਲੀ ਜਿਹੜੀ ਉਹ ਹੋ ਸਕਦੀ ਸੀਗੀ। ਪਰ ਹਾਲ ਦੀ ਘੜੀ ਤਾਂ ਜਿਸ ਕਿਸਮ ਦੇ ਨਾਲ ਸਰਕਾਰ ਅੱਕੀ ਪਲਾਹੀ ਹੱਥ ਮਾਰ ਰਹੀ ਹੈ, ਇਉਂ ਲੱਗਦਾ ਕਿ ਕੋਈ ਇਹ ਕਹਿ ਦਿੰਦਾ ਕਿ ਲਓ ਜੀ ਆਹ ਹੁਣ ਕਰ ਲਓ, ਤੇ ਸਰਕਾਰ ਭੱਜ ਕੇ ਉਸ ਪਾਸੇ ਵੱਲ ਨੂੰ ਜਿਹੜਾ ਜੀ ਉਹ ਕਰਨਾ ਸ਼ੁਰੂ ਕਰ ਦਿੰਦੀ ਆ। ਇਹਨਾਂ ਦਿਨਾਂ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਬੜੀ ਚਰਚਿਤ ਛੋਟੀ ਜਿਹੀ ਕਹਾਣੀ ਜਿਹੜੀ ਆ ਜੀ ਉਹ ਚੱਲਦੀ ਆ ਵੀ ਕੋਈ ਬੰਦਾ ਜਹਾਜ਼ 'ਚ ਸਫਾਈ ਕਰਨ ਵਾਲਾ ਸੀਗਾ, ਉਹਨੇ ਵੇਖਿਆ ਉੱਥੇ ਇੱਕ ਬੁੱਕਲੈਟ ਪਈ ਸੀ, ਉਹ ਕਹਿੰਦਾ ਜਹਾਜ਼ ਨੂੰ ਉਡਾਉਣ ਦੇ ਆਹ ਤਰੀਕੇ ਨੇ, ਪਹਿਲਾਂ ਆਹ ਲਾਲ ਰੰਗ ਦਾ ਬਟਨ ਜਿਹੜਾ ਜੀ ਉਹ ਦੱਬੋ, ਉਹਨੇ ਦੱਬਤਾ, ਜਹਾਜ਼ ਤੁਰ ਪਿਆ। ਫਿਰ ਉਹਦੇ ਉੱਤੇ ਆ ਗਿਆ ਕਿ ਹਰੇ ਰੰਗ ਦਾ ਬਟਨ ਜਿਹੜਾ ਜੀ ਦੱਬੋ, ਤੇਜ਼ ਹੋ ਜਾਊਗਾ, ਉਹ ਤੇਜ਼ ਹੋ ਗਿਆ। ਫਿਰ ਅਗਲਾ ਸੀਗਾ ਜੀ ਵੀ ਨੀਲੇ ਰੰਗ ਦਾ ਬਟਨ ਦੱਬੋ ਤੇ ਜਹਾਜ਼ ਚੜ੍ਹ ਪਊਗਾ। ਜਦੋਂ ਉੱਥੇ ਕਿਤਾਬ ਮੁੱਕ ਗਈ ਤੇ ਉੱਥੇ ਲਿਖਿਆ ਹੋਇਆ ਸੀਗਾ ਵੀ ਜੇ ਜਹਾਜ਼ ਉਤਾਰਨ ਦਾ ਤਰੀਕਾ ਲੱਭਣਾ ਤੇ ਇਹਦਾ ਅਗਲਾ ਐਡੀਸ਼ਨ ਜਿਹੜਾ ਜੀ ਕਿਤਾਬ ਦਾ ਪੜ੍ਹੋ। ਇਹ ਨੋਟਬੰਦੀ ਵਾਲਾ ਮਾਮਲਾ ਵੀ ਇਸੇ ਤਰੀਕੇ ਦੇ ਨਾਲ ਹੀ ਆ ਜੀ, ਜਹਾਜ਼ ਉਡਾ ਲਿਆ ਗਿਆ, ਹੁਣ ਲਾਉਣਾ ਆਉਂਦਾ ਨੀਗਾ, ਅਗਲਾ ਜਿਹੜਾ ਜੀ ਉਹ ਐਡੀਸ਼ਨ ਕਿਸੇ ਕੋਲੇ ਹੈ ਨਹੀਂਗਾ ਕਿ ਲਾਉਣਾ ਕਿਵੇਂ ਹੈ। ਜੀ ਜੀ ਤੇ ਪੰਨੂ ਜੀ, ਅਗਲੇ ਕਾਲਰ ਸਾਡੇ ਨਾਲ ਜਿਹੜੇ ਜੀ ਜੁੜੇ ਨੇ ਸਵਾਲ ਪੁੱਛਣ ਦੇ ਲਈ, ਹਰਬੰਸ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨ। ਮੈਂ ਪੁੱਛਣਾ ਇਹ ਹੈਗਾ ਕਿ ਮੋਦੀ ਸਰਕਾਰ ਪੈਸੇ ਵੱਲੋਂ ਵੱਡੇ ਬੰਦਿਆਂ ਤੇ ਇੰਡਸਟਰੀਅਲ ਕਾਰਪੋਰੇਟ ਘਰਾਣਿਆਂ ਜਿਹੜੇ ਹੈਗੇ ਇਹਨਾਂ ਦੇ ਕਰਜ਼ਾ ਮੁਆਫ ਕਰਦੀ ਆ ਤੇ ਕਰ ਰਹੀ ਆ, ਕੀਤਾ ਵੀ ਆ। ਤੇ 1982 ਵਿੱਚ ਜਿਹੜੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਤੇ ਸਾਰੀ ਦੇਸ਼ ਦੇ ਪਿੰਡਾਂ ਵਿੱਚ ਕਰਫਿਊ ਲਗਾ ਦਿੱਤਾ ਸੀਗਾ। ਉਹ ਸਿਕਿਉਰਿਟੀ ਵਗੈਰਾ ਦਾ ਜਿਹੜਾ ਸਾਰਾ ਕਰਜ਼ਾ ਜਿਹੜਾ ਹੈਗਾ ਉਹ ਪੰਜਾਬ ਸਟੇਟ ਦੇ ਸਿਰ ਤੇ ਖਲੋਤਾ, ਉਹ ਹੀ ਮਾਫ ਕਰ ਦੇਣਾ ਚਾਹੀਦਾ। ਤੇ ਦੂਜੀ ਗੱਲ ਇਹ ਹੈਗੀ ਪਲਾਸਟਿਕ ਮਨੀ ਕਰੰਸੀ ਬਾਰੇ ਤੁਸੀਂ ਗੱਲ ਦੱਸ ਹੀ ਦਿੱਤੀ ਹੈ। ਮੈਨੂੰ ਇਹ ਚੀਜ਼ ਇੱਕ ਗੱਲ ਹੋ ਯਾਦ ਆਉਂਦੀ ਆ ਕਿ ਇੱਕ ਹਿਸਟਰੀ ਵਿੱਚ ਮੁਹੰਮਦ ਤੁਗਲਕ ਹੁੰਦਾ ਸੀਗਾ, ਉਸਨੇ ਚਮੜੇ ਦੇ ਸਿੱਕੇ ਛੁਡਾ ਕੇ ਤੇ ਆਪਣੇ ਨਾਂ ਖਿਤਾਬ ਲਿਆ ਸੀਗਾ ਪਾਗਲ ਬਾਦਸ਼ਾਹ ਦਾ। ਕੀ ਮੋਦੀ ਨੂੰ ਇਸ ਗੱਲੋਂ ਪਾਗਲ ਪ੍ਰਧਾਨ ਮੰਤਰੀ ਨਹੀਂ ਲੋਕੀ ਆਖਣਗੇ? ਇਹ ਦੱਸੋ ਜਰਾ। ਦੇਖੋ, ਇਸ ਤਰ੍ਹਾਂ ਦੇ ਲਫ਼ਜ਼ ਮੈਂ ਅਹੁਦਿਆਂ ਦੇ ਪ੍ਰਤੀ ਤਾਂ ਨਹੀਂ ਕਿਸੇ ਦੇ ਵਰਤਣੇ ਚਾਹੁੰਦਾ, ਕਿਉਂਕਿ ਜਿਹੜੀ ਰਿਸਪੈਕਟ ਹੈ ਜੀ ਉਹ ਕਿਸੇ ਬੰਦੇ ਦੀ ਹੋਵੇ ਜਾਂ ਨਾ ਹੋਵੇ ਉਹ ਬਾਅਦ ਵਾਲੀ ਗੱਲ ਹੈ ਜੀ। ਅਹੁਦੇ ਦੀ ਇੱਕ ਰਿਸਪੈਕਟ ਆ ਜਿਹੜੀ ਹੈ ਜੀ ਉਹ ਹੁੰਦੀ ਆ, ਕਿਉਂਕਿ ਜਿਹੜੀ ਪ੍ਰਧਾਨ ਮੰਤਰੀ ਦੀ ਕੁਰਸੀ ਹੈ ਉਹਦਾ ਰਿਸਪੈਕਟ ਕਾਇਮ ਰਹਿਣੀ ਚਾਹੀਦੀ ਹੈ। ਕੋਈ ਬੰਦਾ ਜਿਹੜਾ ਜੀ ਉਹਦੇ ਉੱਤੇ ਬਹਿ ਕੇ ਕਿਹੋ ਜਿਹੇ ਗਲਤ ਫੈਸਲੇ ਲੈਂਦਾ, ਇਤਿਹਾਸ ਉਹਨੂੰ ਕਦੇ ਮੁਆਫ ਨਹੀਂ ਕਰਦਾ ਜੀ। ਸੋ ਇਹ ਜਿਹੜਾ ਜੀ ਇਤਿਹਾਸ ਨੇ ਦੱਸ ਦੇਣਾ, ਆਉਂਦੇ ਦਿਨਾਂ ਦੇ ਦੌਰਾਨ ਲੋਕਾਂ ਨੂੰ ਪਤਾ ਲੱਗ ਜਾਣਾ ਕਿ ਇਹਦੇ ਵਿੱਚ ਕੀ ਕੁਝ ਜਿਹੜਾ ਜੀ ਹੈ। ਜਿੱਥੋਂ ਤੱਕ ਤੁਸੀਂ ਗੱਲ ਕੀਤੀ ਆ ਪੰਜਾਬ ਦੇ ਕਰਜ਼ੇ ਦੀ, ਦੇਖੋ ਜੇ ਤੁਸੀਂ ਕਹਿ ਦਿੱਤਾ ਪੰਜਾਬ ਦਾ ਕਰਜ਼ਾ ਮੁਆਫ ਹੋਵੇ, ਇਹਦੇ ਨਾਲ ਨਹੀਂ ਹੋਣਾ। ਮੈਂ ਇੱਥੇ ਬੋਲ ਦਿੱਤਾ ਤੁਹਾਡਾ ਜਵਾਬ ਦਿੰਦਿਆਂ ਹੋਇਆ ਰੇਡੀਓ ਦੇ ਉੱਤੇ, ਇਹਦੇ ਨਾਲ ਕਰਜ਼ਾ ਮੁਆਫ ਨਹੀਂ ਹੋਣਾ। ਕਰਜ਼ਾ ਮੁਆਫ ਜਿਹੜਾ ਨਹੀਂ ਹੋਣਾ, ਉਹ ਜਿਹੜੀ ਪੰਜਾਬ ਸਰਕਾਰ ਹੈ ਉਹਨੇ ਆਪਣਾ ਕੇਸ ਪੁੱਟ ਅਪ ਕਰਨਾ ਹੁੰਦਾ ਤੇ ਉਸ ਕੇਸ ਦੇ ਉੱਤੇ ਅੱਗੇ ਜਿਹੜੀ ਹੈ ਜੀ ਉਹ ਪੈਰਵਾਈ ਕਰਨੀ ਹੈ। ਸੈਂਟਰ ਦੀ ਸਰਕਾਰ ਨੇ, ਪ੍ਰਧਾਨ ਮੰਤਰੀ ਬਠਿੰਡੇ ਦੇ ਵਿੱਚ ਆ ਕੇ ਗਏ ਨੇ ਪਿਛਲੇ ਦਿਨੀ ਏਮਜ਼ ਦਾ ਨੀਂਹ ਪੱਥਰ ਰੱਖਣ ਦੇ ਵਾਸਤੇ। ਉਹਨਾਂ ਦੇ ਸਾਹਮਣੇ ਤਾਂ ਉਹ ਦਬਕੇ ਹੋਏ ਬੈਠੇ ਰਹੇ ਜੀ ਕਿ ਪਾਣੀਆਂ ਦਾ ਮੁੱਦਾ ਹੀ ਨਹੀਂ ਉਠਾਇਆ, SYL ਦਾ ਕੋਈ ਮੁੱਦਾ ਨਹੀਂ ਉਠਾਇਆ, ਉਹਨਾਂ ਤੋਂ ਪੈਕੇਜ ਦੀ ਕੋਈ ਗੱਲ ਨਹੀਂ ਕੀਤੀ ਜੀ। ਜੋ 2.5 ਸਾਲ ਹੋ ਗਏ ਆ ਸੈਂਟਰ ਦੇ ਵਿੱਚ ਸਰਕਾਰ ਬਣੀ ਨੂੰ, ਸਰਕਾਰ ਜਿਹੜੀ ਆ ਮੌਜੂਦਾ ਪੰਜਾਬ ਦੀ ਉਹਦੇ ਵਿੱਚ ਭਾਈਵਾਲ ਹੈ। ਉਹਨਾਂ ਦੇ ਪਰਿਵਾਰ ਦੇ ਖਾਸ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਹੋਰੀ ਉੱਥੇ ਮੰਤਰੀ ਨੇ। ਇੱਕ ਵਾਰੀ ਸਿੰਗਲ ਟਾਈਮ ਵੀ ਇੱਥੋਂ ਕੋਈ ਇਹ ਵਫਦ ਲੈ ਕੇ ਗਏ ਹੋਣ, ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ ਮਿਲੇ ਹੋਣ, ਅਕਾਲੀ ਦਲ ਦੇ MP ਜਿਹੜੇ ਆ ਜੀ ਉਹ ਮਿਲੇ ਹੋਣ ਕਿ ਪੰਜਾਬ ਦੇ ਸਿਰ ਚੜ੍ਹਿਆ ਹੋਇਆ ਕਰਜ਼ਾ ਇਹਦੀ ਕਿਸੇ ਤਰੀਕੇ ਦੇ ਨਾਲ ਮੁਆਫੀ ਜਿਹੜੀ ਹੈ ਜੀ ਉਹ ਕਰਾ ਦਿਓ ਤਾਂ ਕਿ ਪੰਜਾਬ ਮੁੜ ਕੇ ਪੈਰਾਂ ਸਿਰ ਹੋ ਸਕੇ। ਹੁਣ ਜਦੋਂ ਕੋਈ ਕੇਸ ਹੀ ਪੁੱਟ ਅਪ ਨਹੀਂ ਕਰਨਾ ਚਾਹੁੰਦਾ, ਜਦੋਂ ਕੋਈ ਕੇਸ ਪਾਉਣਾ ਹੀ ਨਹੀਂ ਚਾਹੁੰਦਾ ਇਹਦੇ ਮਾਮਲੇ ਦੇ ਵਿੱਚ,
ਕੇਂਦਰ ਦੀ ਸਰਕਾਰ ਦੀ ਕਿਹੜੀ ਵੇਲਣੇ 'ਚ ਬਾਂਹ ਆਈ ਹੋਈ ਆ ਕਿ ਉਹ ਪੈਸੇ ਚੁੱਕ ਕੇ ਪੰਜਾਬ ਦੇ ਮਗਰ ਤੁਰੀ ਫਿਰੇ ਕਿ ਕਰਜ਼ਾ ਮਾਫ ਕਰਾ ਲਓ, ਕਰਜ਼ਾ ਮਾਫ ਕਰਾ ਲਓ, ਜਦੋਂ ਕਰਜ਼ਾ ਮਾਫ ਕਰਾਉਣ ਵਾਲੇ ਹੀ ਇਹ ਗੱਲ ਜਿਹੜੀ ਹੈ ਜੀ ਛੋਹਣ ਦੇ ਵਾਸਤੇ ਤਿਆਰ ਨਹੀਂ ਗੇ ਜੀ। ਬਿਲਕੁਲ ਜੀ, ਜੇ ਮਾਫ ਕਰਜ਼ਾ ਕਰਾਉਣਾ ਤਾਂ ਕਦਮ ਆਪ ਨੂੰ ਚੱਕਣੇ ਪੈਣੇ। ਤੇ ਅਗਲੇ ਕਾਲਰ ਸਾਡੇ ਨਾਲ ਜੁੜੇ ਨੇ ਜੀ, ਮਨਰਾਜ ਕੰਗ ਜੀ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ, ਇੱਕ ਨਾ 8-9 ਮਹੀਨੇ ਪਹਿਲਾਂ ਇੱਕ ਤੁਹਾਡੀ ਛੋਟੀ ਕਲਿੱਪ ਸੀ, ਤੁਹਾਡਾ ਗੁਰਚੇਤ ਚਿੱਤਰਕਾਰ ਦਾ। ਤੁਸੀਂ ਇੱਕ ਜਗ੍ਹਾ ਖੜੇ, ਪਾਣੀ ਵਾਲੀ ਜਗ੍ਹਾ ਤੇ ਖੜੇ ਨਾ, ਬੱਸ ਡੀਕ ਰਹੇ ਸੀ, ਤੁਸੀਂ ਕਹਿ ਰਹੇ ਫਿਰ ਕਰਦੇ ਨਹੀਂ ਜਲ ਭੂੰਡ ਆ ਗਿਆ। ਤੇ ਉਦੋਂ ਵੀ ਤੁਸੀਂ ਵਿਰੋਧ ਕਰ ਰਹੇ ਹੋ, ਹਾਲਾਂਕਿ ਮੈਂ ਅੱਜ ਤੱਕ ਜ਼ਿੰਦਗੀ 'ਚ ਅਕਾਲੀ ਦਲ ਨੂੰ ਵੋਟ ਨਹੀਂ ਪਾਈ, ਤੇ ਉਦੋਂ ਵੀ ਤੁਸੀਂ ਮਤਲਬ ਵਿਰੋਧ ਕਰ ਰਹੇ ਸੀ। ਜੇ ਹੁਣ ਪਾ ਦਿੱਤਾ, ਹੁਣ ਵੀ ਤੁਸੀਂ ਵਿਰੋਧ ਕਰ ਰਹੇ ਹੋ ਜੋ ਕਿਸ ਤਰ੍ਹਾਂ ਲਿਆਂਦੀ ਬੱਸ। ਉਹਦੇ ਤੋਂ ਬਿਨਾਂ ਜਦੋਂ ਵੀ ਤੁਹਾਨੂੰ ਬਲਵਿੰਦਰ ਭੈਣ ਜੀ ਜਾਂ ਇਹ ਇੱਕ ਕੁਐਸਚਨ ਕਰਦੇ ਆ ਵੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦਾ ਉੱਥੇ ਵਿਰੋਧ ਹੋ ਰਿਹਾ, ਤੁਸੀਂ ਮਾੜੀ ਜੀ ਗੱਲ ਕਰਦੇ ਹੋ ਵਿਰੋਧ ਦੀ, ਨਾਲ ਦੀ ਨਾਲ ਤੁਸੀਂ ਅਕਾਲੀ ਦਲ ਦਾ ਇੱਥੇ ਵਿਰੋਧ ਹੋ ਰਿਹਾ, ਉਹ ਸਾਰੀਆਂ ਪਾਰਟੀਆਂ 'ਚ ਕਾਂਗਰਸ ਦਾ ਵਿਰੋਧ ਹੋ ਰਿਹਾ, ਉਹਨਾਂ ਦੀ ਪੂਰੀ ਲੰਮੀ ਸਟੋਰੀ ਜਦੋਂ ਉਹਨਾਂ ਬਾਰੇ ਹੁੰਦਾ ਉਦੋਂ ਉਹਨਾਂ ਦੀ ਇਕੱਲਿਆਂ ਦੀ ਕਰਦੇ ਹੋ। ਇਹਦੇ ਨਾਲ ਤੁਸੀਂ ਆਮ ਆਦਮੀ ਪਾਰਟੀ ਦੀ ਮਦਦ ਕਰਦੇ ਹੋ ਕਿ ਜਾਂ ਗੁੰਮਰਾਹ ਕਰਦੇ ਹੋ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੀ ਤੇ ਉਹਨਾਂ ਦੇ ਸਪੋਰਟਰਾਂ ਨੂੰ ਵੀ? ਜੇ ਕੱਲ ਨੂੰ ਕੋਈ ਨੁਕਸਾਨ ਹੁੰਦਾ ਆਮ ਆਦਮੀ ਪਾਰਟੀ ਦਾ, ਕੀ ਤੁਸੀਂ ਇਹਦੇ ਲਈ ਜ਼ਿੰਮੇਵਾਰ ਤੁਸੀਂ ਨਹੀਂ ਜਦੋਂ ਇਸ ਤਰ੍ਹਾਂ ਦੀਆਂ ਖਬਰਾਂ ਤੁਸੀਂ ਦਿੰਦੇ ਹੋ? ਮੈਂ ਇੱਕ ਪੱਤਰਕਾਰ ਦੇ ਤੌਰ ਦੇ ਉੱਤੇ ਖਬਰਾਂ ਲੈਣੀਆਂ ਜੀ, ਮੈਂ ਜਾਂ ਦੇਣੀਆਂ ਨੇ ਖਬਰਾਂ। ਜੇ ਮੈਂ ਜਮਾ ਘਟਾਓ ਤੁਹਾਡੇ ਵਰਗੇ ਜਿਹੜਾ ਜੀ ਤਰੀਕੇ ਦੇ ਨਾਲ ਸੋਚਣ ਲੱਗ ਗਿਆ, ਫਿਰ ਤਾਂ ਜਿਹੜੀਆਂ ਜੀ ਉਹ ਖਬਰਾਂ ਹੋ ਗਈਆਂ। ਤੁਸੀਂ ਆਪ ਆਪਣੇ ਕੋਲੋਂ ਸੋਚਣਾ। ਹਾਂ, ਤੁਸੀਂ ਉੱਥੇ ਕੈਲੀਫੋਰਨੀਆ ਦੇ ਨੇੜੇ ਤੇੜੇ ਕਿਸੇ ਸ਼ਹਿਰ ਦੇ ਵਿੱਚ ਬਹਿ ਕੇ ਹੋਰ ਤਰੀਕੇ ਨਾਲ ਸੋਚਦੇ ਹੋ, ਇੱਥੇ ਪੰਜਾਬ ਦੇ ਵਿੱਚ ਵਿਚਰ ਕੇ ਮੈਂ ਹੋਰ ਤਰੀਕੇ ਨਾਲ ਸੋਚਦਾ ਜੀ। ਤੁਹਾਨੂੰ ਲੱਗਦਾ ਹੈ ਕਿ ਜਲ ਬੱਸਾਂ ਦੀ ਪੰਜਾਬ ਨੂੰ ਜ਼ਰੂਰਤ ਹੈ ਜਾਂ ਜਲ ਭੂੰਡ ਦੀ ਪੰਜਾਬ ਨੂੰ ਜ਼ਰੂਰਤ ਹੈ? ਹਾਈਵੇ ਦੇ ਉੱਤੇ ਖਰਾਬ ਖੜੇ ਵਹੀਕਲ ਜਿਹੜੇ ਨੇ ਉਹ ਤਾਂ ਸਰਕਾਰ ਤੋਂ ਮੂਵ ਨਹੀਂ ਕੀਤੇ ਜਾ ਰਹੇ, ਪਿੱਛੋਂ ਆਣ ਕੇ ਬੱਸਾਂ ਉਹਦੇ ਵਿੱਚ ਜਿਹੜੀਆਂ ਜੀ ਉਹ ਵੱਜੀ ਜਾਂਦੀਆਂ ਨੇ। ਫਾਜ਼ਿਲਕਾ ਦੇ ਕੋਲ 13 ਜਿਹੜੇ ਟੀਚਰ ਨੇ ਉਹਨਾਂ ਦੀ ਲੇਟੈਸਟ ਡੈਥ ਹੋ ਕੇ ਹਟੀ ਹੈ ਜੀ। ਤੁਹਾਨੂੰ ਲੱਗਦਾ ਕਿ ਜਲ ਬੱਸਾਂ ਜਿਹੜੀਆਂ ਜੀ ਉਹ ਕਿਹਾ ਜਾ ਰਿਹਾ ਸੀਗਾ ਕਿ ਮਲੋਟ ਤੋਂ ਬਹਿ ਕੇ ਤੁਸੀਂ ਕੋਟਕਪੂਰੇ ਜਾ ਕੇ ਨਿਕਲੋਗੇ, ਉਸ ਚੀਜ਼ ਦਾ ਵਿਰੋਧ ਹੈ ਜੀ। ਇਹ ਲਗਜ਼ਰੀ ਆ ਜਿਹੜੀ, ਕੀ ਲਗਜ਼ਰੀ ਦੀ ਅੱਜ ਜ਼ਰੂਰਤ ਪੰਜਾਬ ਨੂੰ ਹੈ ਜਾਂ ਭੁੱਖ ਨੰਗ ਦੇ ਨਾਲ ਘੁੱਟ ਰਹੇ ਪੰਜਾਬ ਦੇ ਵਿੱਚ ਜਿਹੜੀ ਹੈ ਜੀ ਉਹ ਰੋਜ਼ੀ ਰੋਟੀ ਦੀ ਜ਼ਿਆਦਾ ਜ਼ਰੂਰਤ ਹੈ, ਨੌਕਰੀਆਂ ਦੀ ਜਿਹੜੀ ਜ਼ਿਆਦਾ ਜ਼ਰੂਰਤ ਹੈ? ਜਦੋਂ ਤੁਹਾਡੇ ਕੋਲੇ ਸਾਰਾ ਕੁਝ ਹੋ ਗਿਆ ਫਿਰ ਤੁਸੀਂ ਲਗਜ਼ਰੀ ਦੇ ਬਾਰੇ ਦੇ ਵਿੱਚ ਜਿਹੜਾ ਜੀ ਉਹ ਸੋਚ ਸਕਦੇ ਹੋ। ਜਿੱਥੋਂ ਤੱਕ ਗੱਲ ਹੁੰਦੀ ਹੈ ਸਰਕਾਰ ਦੀਆਂ ਪਾਲਿਸੀ ਦੀ, ਜਿਹੜੀਆਂ ਪੋਜ਼ਿਟਿਵ ਚੀਜ਼ਾਂ ਨੇ ਉਹ ਸਰਕਾਰ ਨੇ ਪ੍ਰਚਾਰ ਲੈਣੀਆਂ ਨੇ, ਜਿਹੜੀਆਂ ਗਲਤ ਚੀਜ਼ਾਂ ਨੇ, ਗਲਤ ਪਾਲਿਸੀਜ਼ ਨੇ, ਉਹਨੂੰ ਹੀ ਉਭਾਰਨਾ ਹੁੰਦਾ ਜੀ ਇੱਕ ਪੱਤਰਕਾਰ ਨੇ, ਤਾਂ ਕਿ ਜਿਹੜੀਆਂ ਗਲਤ ਕੁਝ ਚੀਜ਼ਾਂ ਹੋ ਰਹੀਆਂ ਨੇ ਉਹਦੇ ਵੱਲ ਸਰਕਾਰ ਦਾ ਧਿਆਨ ਜਿਹੜਾ ਜੀ ਉਹ ਜਾਵੇ। ਮੈਂ ਤੁਹਾਡੀ ਆਵਾਜ਼ ਤੋਂ ਵੀ ਵਾਕਿਫ ਹਾਂ ਜੀ, ਤੁਹਾਨੂੰ ਇਸ ਗੱਲ ਦੀ ਤਕਲੀਫ ਜਿਹੜੀ ਹੈ ਜੀ ਉਹ ਹਮੇਸ਼ਾ ਹੀ ਰਹਿੰਦੀ ਆ, ਤੇ ਜੇ ਹੁੰਦੀ ਰਵੇ ਤੇ ਮੈਂ ਸਮਝਦਾ ਕਿ ਉਹ ਚੰਗਾ ਰਹੂਗਾ ਜੀ, ਤਾਂ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਇਸੇ ਕਰਕੇ ਤਾਂ ਜੁੜੇ ਰਹੋ ਕਿ ਕਿਸੇ ਨਵੀਂ ਤਕਲੀਫ ਦੇ ਵਿੱਚ ਤੁਸੀਂ ਜਾਣਾ ਜੀ। ਜੀ ਤੇ ਅਗਲੇ ਆਪਾਂ ਜੀ ਸਵਾਲ ਉਸ ਦੇ ਵੱਲੋਂ ਵੱਧਦੇ ਜੀ। ਸਾਨੂੰ ਸਾਡੇ ਨਾਲ ਜੁੜੇ ਹੋਏ ਨੇ ਸੁਰਿੰਦਰ ਸਿੰਘ ਜੀ ਕਾਫੀ ਦੇਰ ਤੋਂ, ਉਹਨਾਂ ਨਾਲ ਇੱਕ ਵਾਰੀ ਫਿਰ ਆਪਾਂ ਰਾਬਤਾ ਕਾਇਮ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਗੁਰਮੁਖ ਪਿਆਰਿਓ, ਮੇਰਾ ਸਿਰਫ ਆਪ ਜੀ ਦੇ ਪਾਸ ਇੱਕ ਬਹੁਤ ਹੀ ਛੋਟਾ ਜਿਹਾ ਸਵਾਲ ਆ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਆ ਕਿ ਸਤਿਗੁਰੂ ਜੀ ਦਾ ਖਾਲਸਾ ਪੰਥ ਜਿਹੜਾ ਸੀਗਾ ਇਹਨੇ ਹਿਸਟਰੀ ਦੇ ਵਿੱਚ ਉਸ ਵੇਲੇ ਰਾਜ ਲੈ ਕੇ ਆਂਦਾ ਜਿਸ ਤਰ੍ਹਾਂ ਦਾ ਸਿਸਟਮ ਸੀਗਾ, ਕਿਉਂਕਿ ਉਸ ਵੇਲੇ ਤਲਵਾਰ ਦਾ ਸੀ ਸੌਦਾ ਤੇ ਉਹਨਾਂ ਦੇ ਨਾਲ ਉਸ ਦੇ ਨਾਲ ਉਹ ਰਾਜ ਲੈ ਕੇ ਆਏ। ਕੀ ਹੁਣ ਇਸ ਡੈਮੋਕ੍ਰੈਟਿਕ ਇਲੈਕਸ਼ਨ ਦੇ ਵਿੱਚ ਆਪ ਜੀ ਨੂੰ, ਕਿਉਂਕਿ ਪਤਾ ਤੇ ਮੈਨੂੰ ਵੀ ਆ, ਆਪ ਜੀ ਨੂੰ ਵੀ ਪਤਾ ਆ ਕਿ ਹੁਣ ਦੀ ਮੌਜੂਦਾ ਜਿਹੜੀ ਪਾਰਟੀ ਆ ਜਿਹੜੀ ਆਪਣੇ ਆਪ ਨੂੰ ਉਸੇ ਸਤਿਗੁਰੂ ਦਾ ਖਾਲਸੇ ਪੰਥ ਦੀ ਅਕਾਲੀ ਪਾਰਟੀ ਕਹਾਉਂਦੀ ਆ, ਪਰ ਉਹ ਬਿਲਕੁਲ ਹੀ ਨਾਕਾਮਯਾਬ ਆ। ਕੀ ਆਪ ਜੀ ਨੂੰ ਨਜ਼ਰ ਆ ਰਿਹਾ ਆ ਕਿ ਪੰਜਾਬ ਦੇ ਵਿੱਚ ਇਸ ਵੇਲੇ ਕੋਈ ਐਸੇ ਕੈਂਡੀਡੇਟ ਹੈਗੇ ਆ, ਇੰਡੀਪੈਂਡੈਂਟ ਆ, ਜਾਂ ਉਹ ਸਰਬੱਤ ਖਾਲਸਾ ਰਾਹੀਂ ਆ ਰਹੇ ਆ, ਜਾਂ ਬੇਸ਼ੱਕ ਹੋਰ ਕਿਸੇ ਪਾਰਟੀ ਨਾਲ ਆ ਰਹੇ ਆ, ਜਿਨ੍ਹਾਂ ਦੀ ਵਿਚਾਰਧਾਰਾ ਉਹੋ ਹੀ ਹੋਵੇ ਜਿਹੜੀ ਕਿ ਸਤਿਗੁਰੂ ਜੀ ਨੇ ਉਸ ਵੇਲੇ ਪ੍ਰਗਟ ਕਰਕੇ ਤੇ ਰਾਜ ਲੈ ਕੇ ਦਿੱਤਾ ਸੀ ਮਹਾਰਾਜ ਰਣਜੀਤ ਸਿੰਘ ਦੇ ਵੇਲੇ, ਕਿਉਂਕਿ ਉਸ ਵੇਲੇ ਹਿਸਟਰੀ ਹੋਰ ਸੀ। ਹੁਣ ਤੇ ਡੈਮੋਕ੍ਰੈਟਿਕ ਆ ਤੇ ਡੈਮੋਕ੍ਰੈਟਿਕ ਵੇ ਦੇ ਨਾਲ ਹੀ ਕੀ ਆਪ ਜੀ ਨੂੰ ਕੋਈ ਐਸੀ ਹੋਪ ਜਾਂ ਕਿਸੇ ਕੈਂਡੀਡੇਟ ਦੇ ਕੋਲੋਂ ਕੋਈ ਨਜ਼ਰ ਆ ਰਹੀ ਆ? ਇਹ ਆ ਦਾਸ ਦਾ ਸਵਾਲ। ਆਪ ਜੀ ਜ਼ਰੂਰ ਇਸ ਬਾਰੇ
ਥੋੜ੍ਹਾ ਜਿਹਾ ਜਾਂ ਜਿੰਨਾ ਵੀ ਆਪ ਜੀ ਨੂੰ ਹੈ ਪੱਤਰਕਾਰ ਦੇ ਨਾਤੇ ਜਾਂ ਇੱਕ ਗੁਰਮੁਖ ਦੇ ਨਾਤੇ ਨਜ਼ਰ ਆ ਰਿਹਾ ਆ, ਉਹ ਜ਼ਰੂਰ ਪ੍ਰਗਟ ਕਰੋ। ਕਦੀ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਅਜੇ ਆਏ ਨਹੀਂ ਗਏ। ਜੇ ਇੱਕ ਪਾਰਟੀ ਦੀ ਗੱਲ ਕੀਤੀ ਤੇ ਇਦੋਂ ਜਦੋਂ ਪਹਿਲਾਂ ਕਾਲਰ ਸੀਗੇ ਜੀ, ਉਹ ਫਿਰ ਤਕਲੀਫ ਹੋ ਜਾਣੀ ਹੈ ਉਹਨਾਂ ਨੂੰ ਕਿ ਤੁਸੀਂ ਇੱਕ ਪਾਰਟੀ ਦੀ ਜਿਹੜੀ ਉਹਦੇ ਉਮੀਦਵਾਰਾਂ ਦੀ ਗੱਲ ਜਿਹੜੀ ਉਹ ਕਰਦੇ ਹੋ। ਆ ਲੈਣ ਦਿਓ। ਜਿਸ ਪੁਆਇੰਟ ਆਫ ਵਿਊ ਦੇ ਨਾਲ ਤੁਸੀਂ ਪੁੱਛਿਆ, ਜ਼ਰੂਰ ਪੰਜਾਬੀ ਰੇਡੀਓ USA ਦੇ ਉੱਤੇ ਕਿਸੇ ਨਾ ਕਿਸੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜ਼ਰੂਰ ਦੱਸਾਂਗੇ ਜੀ ਕਿ ਕਿਹੜੇ ਇਹੋ ਜਿਹੀ ਜਿਹੜੀ ਸੋਚ ਜਿਹੜੀ ਤੁਸੀਂ ਕਹਿ ਰਹੇ ਹੋ, ਉਹੋ ਜਿਹੇ ਉਮੀਦਵਾਰ ਕਿਹੜੀ ਕਿਹੜੀ ਪਾਰਟੀ ਨੇ ਕਿੰਨੇ ਜਿਹੜੇ ਆ ਜੀ ਉਹ ਉਭਾਰੇ ਆ। ਹੁਣ ਸਵਾਲ ਇਹ ਵੀ ਆ ਜਾਂਦਾ ਕਿ ਉਹੋ ਜਿਹੇ ਸੀਰਤ ਵਾਲੇ ਤੁਸੀਂ ਸੋਚ ਰਹੇ ਹੋ ਜਾਂ ਸੂਰਤ ਵਾਲੇ? ਸੂਰਤ ਵਾਲੇ ਤਾਂ ਬਥੇਰੇ ਹੈਗੇ ਉਹੋ ਜਿਹੇ। ਸੀਰਤ ਵਾਲੇ ਜਿਹੜਾ ਜੀ ਉਹ ਕਿੰਨੇ ਕਿੰਨੇ, ਕਿਉਂਕਿ ਜਿਹੜਾ ਜੇ ਆਪਾਂ ਗੱਲ ਕਰੀਏ ਜੀ ਮਹਾਨ ਕੋਸ਼ ਦੀ, ਉਹਦੇ ਮੁਤਾਬਕ ਅਕਾਲੀ ਕੌਣ ਹੈ, ਉਹੋ ਜਿਹੇ ਹੁਣ ਅਕਾਲੀ ਜਿਹੜਾ ਜੀ ਲਫ਼ਜ਼ ਆ ਉਹ ਕਿਹੋ ਜਿਹਾ ਪੰਜਾਬ ਦੇ ਵਿੱਚ ਚਲੇ ਗਿਆ ਜੀ। ਜੇ ਉਹਦੇ ਹਿਸਾਬ ਦੇ ਨਾਲ ਜਾਈਏ ਤਾਂ ਅਕਾਲੀ ਜਿਹੜੇ ਜੀ ਉਹ ਕਿੰਨੇ ਨੇ ਉਸ ਲਫ਼ਜ਼ ਦੇ ਉਹਦੇ ਜਵਾਬ ਦੇ ਮੁਤਾਬਕ, ਤਾਂ ਇੱਕ ਜਿਹੜਾ ਜੀ ਪੁਆਇੰਟ ਹੋ ਸਕਦਾ, ਪਰ ਹੈਗੇ ਕਿੰਨੇ ਨੇ ਇਹ ਜਿਹੜਾ ਜੀ ਉਹ ਸੈਕਿੰਡ ਪੁਆਇੰਟ ਹੈ। ਆ ਲੈਣ ਦਿਓ ਜੀ ਸਾਰੀਆਂ ਪਾਰਟੀਆਂ ਦੇ ਉਮੀਦਵਾਰ। ਕਿਸੇ ਟਾਈਮ ਜਿਹੜੀ ਜੀ ਉਹ ਗੱਲ ਜ਼ਰੂਰ ਇਹਦੇ ਉੱਤੇ ਆਪਾਂ ਕਰਾਂਗੇ, ਕਿਉਂਕਿ ਸਾਰੀਆਂ ਪਾਰਟੀਆਂ ਕੋਲੇ ਕੁਛ ਉਮੀਦਵਾਰ ਤਾਂ ਹੈਗੇ ਹੀ ਆ ਜੀ। ਅਕਾਲੀ ਦਲ ਦੇ ਵਿੱਚ ਵੀ ਸਾਰੇ ਮਾੜੇ ਨੇਗੇ, ਉਹਦੇ ਵਿੱਚ ਵੀ ਕੁਛ ਚੰਗੇ ਹੋਣਗੇ। ਕਾਂਗਰਸ ਦੇ ਵਿੱਚ ਵੀ ਜਿਹੜੇ ਰਮਨਦੀਪ ਸਿੰਘ ਸਿੱਕੀ ਹੋਰਾਂ ਵਰਗੇ ਕੈਂਡੀਡੇਟ ਹੈਗੇ ਨੇ ਜਿਹੜੇ ਗੁਰਮੁਖ ਪਰਿਵਾਰ ਦੇ ਵਿੱਚੋਂ ਨੇ, ਉਹ ਰੱਬ ਤੋਂ ਡਰਨ ਵਾਲੇ ਲੋਕ ਨੇ। ਆਮ ਆਦਮੀ ਪਾਰਟੀ ਦੇ ਵਿੱਚ ਵੀ ਕੁਛ ਇੱਕ ਕੈਂਡੀਡੇਟ ਜਿਹੜੇ ਇਸ ਤਰ੍ਹਾਂ ਦੇ ਹੈਗੇ ਨੇ। ਸਾਰੀਆਂ ਪਾਰਟੀਆਂ ਦੇ ਵਿੱਚ ਹੋਣਗੇ। ਕਿੰਨੀ ਡਿਟੇਲ ਆ, ਕਿੰਨੇ ਕੁ ਹੈਗੇ ਆ, ਕਿਉਂਕਿ ਇਹ ਵੀ ਆ ਕਿ ਇਹ ਕੋਈ ਛਾਨਣਾ ਤਾਂ ਲਾਇਆ ਨਹੀਂ ਜਾ ਸਕਦਾ ਜੀ ਕਿ ਆਹ ਹੈਗੇ ਨੇ। ਨਾ ਸੂਰਤ ਵੇਖ ਕੇ ਜਿਹੜੀ ਆ ਜੀ ਉਹ ਗੱਲ ਦੱਸੀ ਜਾ ਸਕਦੀ ਹੈ ਕਿ ਇਹਦੀ ਸੂਰਤ ਮੈਨੂੰ ਚੰਗੀ ਲੱਗਦੀ ਹੈ, ਇਸ ਕਰਕੇ ਪੂਰਾ ਗੁਰਮੁਖ ਜਿਹੜਾ ਜੀ ਉਹ ਹੋਊਗਾ। ਬਾਅਦ ਦੇ ਵਿੱਚ ਕੁਛ ਦਾ ਕੁਛ ਹੋਰ ਹੀ ਜਿਹੜਾ ਜੀ ਉਹ ਨਿਕਲ ਆਉਂਦਾ। ਜਿੱਥੋਂ ਤੱਕ ਤੁਸੀਂ ਗੱਲ ਕੀਤੀ ਆ ਉਹੋ ਜਿਹੇ ਹਿਸਾਬ ਦੇ ਨਾਲ ਇਹ ਰਾਜ ਡਿਫਰੈਂਟ ਟਾਈਪ ਦਾ ਜਿਹੜਾ ਹੈ ਜੀ, ਜਿਹੜਾ ਵੋਟਾਂ ਵਾਲਾ ਉਹ ਰਾਜ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਉਹ ਤਾਂ ਇਤਿਹਾਸ ਦੇ ਵਿੱਚ ਹੀ ਹੈ ਜੀ। ਉਂਝ ਉਹ ਕਿਤੇ ਨਜ਼ਰ ਆਉਣਾ ਬਹੁਤ ਔਖਾ ਜੀ। ਉੱਥੇ ਤਾਂ ਆਮ ਬੰਦੇ ਦੀ ਸੁਣਵਾਈ ਜਿਹੜੀ ਹੁੰਦੀ ਸੀਗੀ, ਜੋ ਕੁਛ ਉਹਦੇ ਬਾਰੇ ਇਤਿਹਾਸ ਦੱਸਦਾ, ਇੱਥੇ ਦੱਬਿਆ ਹੀ ਆਮ ਬੰਦਾ ਜਾਂਦਾ ਜੀ ਕਿ ਕਿਹੜੇ ਤਰੀਕੇ ਦੇ ਨਾਲ ਉਹਦਾ ਕਚੂਮਰ ਜਿੰਨਾ ਕੁ ਤੁਸੀਂ ਕੱਢ ਸਕਦੇ ਹੋ ਉਹਦਾ ਜਿਹੜਾ ਜੀ ਉਹ ਕੱਢ ਲਓ। ਇਸ ਕਰਕੇ ਉਹਦੇ ਨਾਲ ਕੰਪੇਅਰ ਨਹੀਂ ਕੀਤਾ ਜਾ ਸਕਦਾ। ਮੈਂ ਨਹੀਂ ਸਮਝਦਾ ਕਿ ਐਨੀ ਕੰਪੈਰੀਜ਼ਨ ਜਿਹੜੀ ਹੈ ਜੀ ਉਹ ਹੈਗੀ ਹੈ ਕਿ ਉਹੋ ਜਿਹਾ ਰਾਜ ਜਿਹੜਾ ਉਹ ਮੁੜ ਕੇ ਆ ਸਕੂਗਾ। ਹਾਲ ਦੀ ਘੜੀ ਤਾਂ ਸਭ ਤੋਂ ਵੱਡਾ ਸਵਾਲ ਜਿਹੜਾ ਨਾ ਜੀ ਉਹ ਇਹ ਖੜਾ ਹੈ ਕਿ ਕੀ ਪੰਜਾਬ ਦੀ ਹੋਂਦ ਜਿਹੜੀ ਆ ਉਹ ਰਹੂਗੀ, ਪੰਜਾਬ ਦੀ ਹੋਂਦ ਜਿਹੜੀ ਆ ਉਹ ਬਚੂਗੀ? ਕਿਉਂਕਿ ਮੈਂ ਫੇਰ ਕਹੂੰਗਾ ਗੱਲਾਂ ਕਰਨੀਆਂ ਬਹੁਤ ਜਿਹੜੀਆਂ ਜੀ ਉਹ ਸੌਖੀਆਂ ਨੇ। ਜੋ ਰੀਅਲ ਪਿਕਚਰ ਹੈ ਪੰਜਾਬ ਦੀ, ਜੋ ਪਿੰਡਾਂ ਦੀ ਬਣ ਚੁੱਕੀ ਹੋਈ ਹੈ ਜੀ ਇਸ ਵੇਲੇ, ਪੰਜਾਬ ਤਬਾਹੀ ਦੇ ਕੰਢੇ ਦੇ ਉੱਤੇ ਜਿਹੜਾ ਜੀ ਉਹ ਖੜਾ ਉਹ ਹੈ ਨਾ ਜੀ ਕਿ ਕੰਧੀ ਉੱਤੇ ਰੁਖੜਾ ਕਿਚਰਕ ਬੰਨ੍ਹੇ ਧੀਰ, ਉਹ ਗੱਲ ਹੈ ਜੀ ਕਿ ਕਿੰਨੀ ਕੁ ਦੇਰ ਤੱਕ ਧੀਰ ਬੰਨੂਗਾ। ਇਸ ਕਰਕੇ ਇਹ ਜਿਹੜਾ 17 ਦੀਆਂ ਚੋਣਾਂ ਨੇ ਉਹ ਬਹੁਤ ਅਹਿਮ ਨੇ ਜੀ। ਮੇਰਾ ਖਿਆਲ ਇਹ ਇਸ ਪਾਸੇ ਵੱਲ ਨੂੰ ਲਿਜਾਣਗੀਆਂ ਕਿ ਕੀ ਪੰਜਾਬ ਬਚੂਗਾ ਜਾਂ ਰਹਿੰਦਾ ਖੂੰਦਾ ਡੁੱਬ ਜੂਗਾ ਜੀ। ਤੇ ਅਗਲੇ ਕਾਲਰ ਸਾਡੇ ਨਾਲ ਪੰਨੂ ਜੀ ਜੁੜੇ ਨੇ, ਜਸਪਾਲ ਸਿੰਘ ਸੋਹਤਾ ਜੀ। ਹਾਂਜੀ ਭਾਈ, ਤੁਹਾਨੂੰ ਤਾਂ ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ, ਮੇਰੇ ਦੋ ਸਵਾਲ ਜੀ। ਇੱਕ ਤਾਂ ਜੀ ਕਾਂਗਰਸ ਬਾਰੇ ਹੀ ਹੈ ਜੀ, ਜਿੱਦਾਂ ਮਨਪ੍ਰੀਤ ਬਾਦਲ ਜਿਹੜਾ ਜੀ ਪ੍ਰਿਅੰਕਾ ਗਾਂਧੀ ਦੇ ਬੜਾ ਨੇੜੇ ਆ ਤੇ ਉਹਦੇ ਨਾਲ ਦੋਨਾਂ ਪਰਿਵਾਰਾਂ ਦੀ ਆਪਸ ਬੜੀ ਨੇੜਤਾ ਜੀ। ਉਹ ਜਿੱਦਾਂ ਥੋੜੀ ਜਿਹੀ ਉਹਦਾ ਪ੍ਰਭਾਵ ਵੀ ਕਾਫੀ ਵੱਧ ਰਿਹਾ ਕਾਂਗਰਸ ਵਿੱਚ ਜੀ। ਤੇ ਜਿੱਦਾਂ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਜੀ ਤੇ ਪ੍ਰਿਅੰਕਾ ਗਾਂਧੀ ਤੇ ਸੋਨੀਆ ਗਾਂਧੀ ਨੂੰ ਬੇਨਤੀ ਕਰਾਂਗੇ ਪੰਜਾਬ ਵਿੱਚ ਆ ਕੇ ਪ੍ਰਚਾਰ ਕਰਨਗੇ। ਰਾਹੁਲ ਗਾਂਧੀ ਦਾ ਉਹ ਨਾਮ ਨਿਸ਼ਾਨੀ ਲੈਂਦੇ ਆ ਜੀ। ਇਹਦੇ ਬਾਰੇ ਦੱਸਿਓ ਜੀ ਕਿ ਕੈਪਟਨ ਨੂੰ ਛਿੱਪੀ ਲੱਭਦਾ ਮਨਪ੍ਰੀਤ ਬਾਦਲ ਹੀ ਲਾਊਗਾ ਜੀ। ਦੂਸਰਾ ਜੀ ਜਿਹੜਾ ਡਾਕਟਰ ਮਨਮੋਹਨ ਸਿੰਘ ਹੁਣ ਬੋਲੇ ਆ ਜੀ, ਜਿਹੜਾ ਕਾਂਗਰਸ ਨੇ ਹੁਣ ਦੂਸਰਾ ਇਹ ਤਾਂ ਨਹੀਂ ਸੋਚਿਆ ਜੀ ਵੀ ਰਾਹੁਲ ਗਾਂਧੀ ਤੋਂ ਪੱਲੇ ਕੱਖ ਨਹੀਂ ਗਾ, ਵੀ ਡਾਕਟਰ ਮਨਮੋਹਨ ਸਿੰਘ ਦਾ ਪੱਤਾ ਫੇਰ ਦੁਬਾਰਾ ਖੇਲੀਆ ਜੀ। ਭਾਜੀ ਮੈਂ ਸੁਣਨਾ ਦਿਓ ਤੁਹਾਨੂੰ ਸਾਹਿਬ ਜਿਹੜਾ ਵਿਸਤਾਰ ਦੱਸਿਓ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਦੇਖੋ ਮਨਪ੍ਰੀਤ ਸਿੰਘ ਬਾਦਲ ਜਿਹੜੇ ਨੇ ਉਹ ਇਸ ਵੇਲੇ ਕਾਂਗਰਸ ਦੇ ਵਿੱਚ ਕਾਫੀ ਅਹਿਮ ਜਗ੍ਹਾ ਰੱਖਦੇ ਨੇ ਜੀ। ਜਿਹੜਾ ਚੋਣ ਮੈਨੀਫੈਸਟੋ ਆ ਉਹਦੀ ਡਿਊਟੀ ਕਾਂਗਰਸ ਨੇ ਉਹਨਾਂ ਨੂੰ ਦਿੱਤੀ ਆ। ਸ਼ਾਇਦ ਕਾਂਗਰਸ ਦੇ ਵਿੱਚ ਕੋਈ ਹੋਰ ਕੈਂਡੀਡੇਟ ਜਿਹੜਾ ਵੀ ਹੋਵੇ ਜਿਹਨੂੰ ਇਹ ਖੁੱਲ੍ਹ ਦਿੱਤੀ ਗਈ ਹੋਵੇ ਕਿ ਜਿੱਥੋਂ ਉਹ ਚੋਣ ਲੜਨਾ ਚਾਹੁਣ ਉੱਥੋਂ ਜਿਹੜਾ ਜੀ ਉਹ ਲੜ ਸਕਦੇ ਨੇ। ਹਾਲਾਂਕਿ ਲਗਭਗ ਤੈਅ, ਮੈਂ ਖਬਰਾਂ ਦੇ ਵਿੱਚ ਵੀ ਦੱਸਿਆ ਕਿ ਬਠਿੰਡਾ ਰੂਰਲ ਤੋਂ ਜਿਹੜੀ ਆ ਜੀ ਉਹ ਮਨਪ੍ਰੀਤ ਸਿੰਘ ਬਾਦਲ ਹੋਰੀ ਚੋਣ ਲੜਨਗੇ। ਇਹ ਤਾਂ ਕਾਂਗਰਸ ਨੇ ਜਿਹੜਾ ਜੀ ਉਹ ਫੈਸਲਾ ਲੈਣਾ ਕਿ ਉਹ ਬਾਦਲ ਪਰਿਵਾਰ ਦੇ ਵਿੱਚੋਂ ਨੇ, ਉਹਨਾਂ ਦੇ ਉਹ ਅਹਿਮ ਮੈਂਬਰ ਨੇ। ਪਰ ਇਹ ਵੀ ਹੈ ਕਿ ਖੁੱਡੇ ਲਾਈਨ ਤਾਂ ਲਾਏ ਹੋਏ ਨੇ ਨਾ ਪਿਛਲੇ ਲੰਮੇ ਜਿਹੜਾ ਜੀ ਉਹ ਸਮੇਂ ਤੋਂ। ਉਹ ਇਸ ਕਰਕੇ ਉਹਨਾਂ ਨੇ ਕਾਂਗਰਸ ਦਾ ਰਾਹ ਜਿਹੜਾ ਜੀ ਉਹ ਫੜਿਆ।
ਜਿੱਥੋਂ ਤੱਕ ਗੱਲ ਹੈ ਜੀ, ਇਹ ਕਨਸੋਆਂ ਚੱਲਦੀਆਂ ਰਹਿੰਦੀਆਂ ਨੇ ਕਿ ਮਨਪ੍ਰੀਤ ਸਿੰਘ ਬਾਦਲ ਹੋਰੀ ਰਾਹੁਲ ਗਾਂਧੀ ਦੇ ਨੇੜੇ ਨੇ। ਉਹ ਰਾਹੁਲ ਗਾਂਧੀ ਦੇ ਰਾਹੀਂ ਹੀ ਪੰਜਾਬ ਕਾਂਗਰਸ ਦੇ ਵਿੱਚ ਆਏ ਨੇ। ਇਹ ਕਿਹਾ ਜਾ ਰਿਹਾ ਹੈ ਕਿ ਇਹ ਡਿਪੈਂਡ ਕਰੂਗਾ 17 ਦੇ ਵਿੱਚ ਕਾਂਗਰਸ ਦੀ ਕਾਰਗੁਜ਼ਾਰੀ ਕੀ ਰਹਿੰਦੀ ਆ। ਜੇ ਤਾਂ ਕਾਂਗਰਸ ਸਰਕਾਰ ਬਣਾਉਂਦੀ ਆ ਪੰਜਾਬ ਦੇ ਵਿੱਚ, ਫਿਰ ਪੰਜਾਬ ਕਾਂਗਰਸ ਦਾ ਸਿਨੈਰੀਓ 2022 ਵਾਲਾ ਜਿਹੜਾ ਜੀ ਉਹ ਡਿਫਰੈਂਟ ਹੋਊਗਾ। ਜੇ ਕਾਂਗਰਸ ਦੀ ਸਰਕਾਰ ਨਹੀਂ ਬਣਦੀ ਪੰਜਾਬ ਦੇ ਵਿੱਚ, ਤਾਂ ਫਿਰ ਇਹ ਵਾਗਡੋਰ ਜਿਹੜੀ ਹੈ ਜੀ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੇ ਹੱਥਾਂ ਦੇ ਵਿੱਚ ਜਾਣ ਦੇ ਚਰਚੇ ਵੀ ਜਿਹੜੇ ਆ ਉਹ ਚੱਲਦੇ ਰਹਿੰਦੇ ਆ। ਇੱਕ ਦੂਜਾ ਇਹਦਾ ਪੁਆਇੰਟ ਇਹ ਵੀ ਹੈ ਕਿ ਜਿਸ ਕਿਸਮ ਦੀ ਨਾਰਾਜ਼ਗੀ ਕੈਪਟਨ ਅਮਰਿੰਦਰ ਸਿੰਘ ਹੋਰੀ ਸ਼ੋਅ ਕਰ ਰਹੇ ਨੇ, ਇਹ ਗੱਲਾਂ ਵੀ ਤਾਂ ਜਿਹੜੀਆਂ ਜੀ ਉਹ ਚੱਲਦੀਆਂ ਰਹਿੰਦੀਆਂ ਨੇ ਕਿ ਇਹ ਕਿਹਾ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇਉਂ ਲੱਗਦਾ ਹੈ ਕਿ ਜੇ ਕਾਂਗਰਸ ਜਿੱਤ ਵੀ ਗਈ ਤਾਂ ਉਹਨਾਂ ਨੂੰ ਮੁੱਖ ਮੰਤਰੀ ਦਾ ਅਹੁਦਾ ਜਿਹੜਾ ਜੀ ਉਹ ਨਹੀਂ ਮਿਲੂਗਾ। ਫਿਰ ਮੁੱਖ ਮੰਤਰੀ ਦੇ ਅਹੁਦੇ ਦੇ ਉੱਤੇ ਸਹਿਮਤੀ ਕਿੱਥੇ ਜਿਹੜੀ ਹੈ ਜੀ ਉਹ ਹੋ ਸਕਦੀ ਆ। ਫਿਰ ਵੀ ਉਹ ਵੀ ਗੱਲ ਜਿਹੜੀ ਇਸ ਪਾਸੇ ਵੱਲ ਨੂੰ ਇਸ਼ਾਰਾ ਕਿਤੇ ਨਾ ਕਿਤੇ ਕਰਦੀ ਆ। ਜਿਹੜੀ ਖਿੱਚਾ ਧੂਈ ਕਾਂਗਰਸ ਦੇ ਵਿੱਚ ਇਸ ਵੇਲੇ ਚੱਲ ਰਹੀ ਆ ਵੱਡੇ ਪੱਧਰ ਦੇ ਉੱਤੇ, ਉਹ ਵੀ ਇਸ ਗੱਲ ਨੂੰ ਲੈ ਕੇ ਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਸੋਚਦੇ ਨੇ ਕਿ ਅਕਾਲੀ ਦਲ ਨੇ ਜਿਹੜੇ ਦਿਹਾੜੇ ਦਿੱਤੇ ਆ ਉਹਨਾਂ ਨੂੰ ਕੁਝ ਬੰਦੇ, ਉਹਨਾਂ ਨੂੰ ਸੀਟਾਂ ਜਿਹੜੀਆਂ ਜੀ ਉਹ ਦਵਾ ਕੇ ਤੇ ਜਿਹੜੀ ਇਹਦੀ ਚੋਣ ਇਹ ਲੜੀ ਜਾਵੇ, ਤਾਂ ਕਿ ਜੇ ਕੱਲ੍ਹ ਨੂੰ MLA ਬਣਦੇ ਨੇ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਦੂਰ ਨਾ ਕੋਈ ਚੀਜ਼ ਜਿਹੜੀ ਦੀ ਉਹ ਰੱਖ ਸਕੇ। ਜਦੋਂ ਕਿ ਉਹਨਾਂ ਦੇ ਜਿਹੜੇ ਮੁੱਖ ਵਿਰੋਧੀ ਨੇ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋ ਹੋਰੀ, ਜਿਨ੍ਹਾਂ ਦਾ ਸਾਥ ਇਸ ਵੇਲੇ ਅੰਬਿਕਾ ਸੋਨੀ ਤੇ ਰਵਨੀਤ ਬਿੱਟੂ ਹੋਰੀ ਦੇ ਰਹੇ ਨੇ, ਉਹ ਇਹ ਸਮਝਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਠਿੱਬੀ ਲਾਉਣ ਦਾ ਆਹੀ ਮੌਕਾ ਹੈ। ਕਿਉਂਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਤੋਂ ਜਿਵੇਂ ਉਹਨਾਂ ਨੇ ਪ੍ਰਧਾਨਗੀ ਜਿਹੜੀ ਆ ਉਹ ਹਾਸਲ ਕੀਤੀ ਆ, ਉਹ ਉਸ ਚੀਜ਼ ਨੂੰ ਭੁੱਲੇ ਤਾਂ ਜਿਹੜਾ ਜੀ ਉਹ ਨਹੀਂ ਹੋਣਗੇ ਨਾ। ਇਸ ਕਰਕੇ ਇਹ ਕਾਂਗਰਸ ਦੇ ਵਿਚਲੀ ਜਿਹੜੀ ਚੱਲ ਰਿਹਾ ਹੈ ਘਮਸਾਨ ਹੈ, ਉਹ ਜਿੱਥੇ ਅਕਾਲੀ ਦਲ ਦੇ ਵਿੱਚੋਂ ਆਏ ਕੁਝ ਬੰਦੇ ਨੇ ਉਹ ਨੇ, ਦੂਜਾ ਮਨਪ੍ਰੀਤ ਸਿੰਘ ਬਾਦਲ ਹੋਰੀ ਵੀ ਇੱਕ ਜਿਹੜਾ ਜੀ ਉਹ ਕਾਰਨ ਨੇ। ਆਏ ਤਾਂ ਮਨਪ੍ਰੀਤ ਸਿੰਘ ਬਾਦਲ ਹੋਰੀ ਵੀ ਅਕਾਲੀ ਦਲ ਦੇ ਵਿੱਚੋਂ ਹੀ ਨੇ, ਪਰ ਜਿਹੜਾ ਉਹਨਾਂ ਤੇ ਚੁੱਪ ਕਰਕੇ ਸਾਰਾ ਕੁਝ ਦੇਖੀ ਜਾਣਾ, ਉਹ ਕਿਤੇ ਨਾ ਕਿਤੇ ਇਹ ਇਸ਼ਾਰਾ ਕਰਦਾ ਜੀ ਕਿ ਪੇਸ਼ੈਂਸ ਵਾਲੇ ਪੋਲੀਟੀਸ਼ੀਅਨ ਨੇ। ਉਹਨਾਂ ਨੂੰ ਲੱਗਦਾ ਹੈ ਕਿ ਇਹ ਪੇਸ਼ੈਂਸ ਜਿਹੜੀ ਆ ਉਹਨਾਂ ਨੂੰ ਕਾਫੀ ਕੁਝ ਗੇਨ ਕਰਵਾ ਸਕਦੀ ਹੈ ਜੀ। ਤੇ ਅਗਲੇ ਆਪਾਂ ਕਾਲਰ ਦੇ ਵੱਲ ਪੰਨੂ ਜੀ ਵੱਧਦੇ ਹਾਂ ਜੀ। ਅਗਲੇ ਕਾਲਰ ਸਾਡੇ ਨਾਲ ਜੁੜੇ ਨੇ ਜੀ, ਵਰਮਾ ਜੀ। ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ੍ਰੀ ਅਕਾਲ ਜੀ ਸਭ ਨੂੰ। ਮੈਂ ਪੰਨੂ ਸਾਹਿਬ ਇੱਕੋ ਹੀ ਸਵਾਲ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਪਹਿਲੇ ਕਹਿੰਦੇ ਸੀ ਜੀ 117 ਤੋਂ 100 ਸੀਟਾਂ 90 ਸੀਟਾਂ ਜਾਏਗੀ, ਤੇ ਹੁਣ ਕਹਿੰਦੇ ਨੇ ਵੀ ਆਪਣਾ 30-35, ਇਹ ਕੀ ਗੱਲ ਹੈ? ਕੀ ਵਜ੍ਹਾ ਕੀ ਇਹਦੇ ਪਿੱਛੇ? ਮੈਨੂੰ ਸੁਣ ਲੈਣ ਦਿਓ ਜੀ, ਕੱਟੀ ਹੋਣਾ ਪਲੀਜ਼। ਦੇਖੋ, ਦਾਅਵੇ ਜਿਹੜੇ ਸਾਰੀਆਂ ਪਾਰਟੀਆਂ ਕਰਦੀਆਂ ਨੇ, ਆਮ ਆਦਮੀ ਪਾਰਟੀ ਵਾਲੇ ਤਾਂ ਦਾਅਵਾ ਅੱਜ ਵੀ ਇਹੀ ਕਰਦੇ ਨੇ ਕਿ 90 ਤੋਂ 100। ਜਿਹੜੇ 30 ਸੀਟਾਂ ਦੀ ਗੱਲ ਕਰ ਰਹੇ ਨੇ ਉਹ ਕੈਪਟਨ ਅਮਰਿੰਦਰ ਸਿੰਘ ਹੋਰੀ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ 30 ਸੀਟਾਂ ਲਿਜਾਊਗੀ। ਆਮ ਆਦਮੀ ਪਾਰਟੀ ਵਾਲੇ ਨਹੀਂ ਕਹਿ ਰਹੇ ਜੀ ਜੀ। ਤੇ ਅਗਲੇ ਆਪਾਂ ਕਾਲਰ ਦੇ ਵੱਲ ਪੰਨੂ ਜੀ ਵੱਧਦੇ ਹਾਂ ਜੀ। ਅਗਲੇ ਕਾਲਰ ਸਾਡੇ ਨਾਲ ਜੁੜੇ ਹੋਏ ਨੇ ਨਿਰਮਲ ਸਿੰਘ ਜੀ। ਜੀ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਜੀ ਸ਼ਾਇਦ ਉਹਨਾਂ ਦੀ ਜਿਹੜੀ ਲਾਈਨ ਡ੍ਰੌਪ ਹੋ ਗਈ। ਸੁਰਿੰਦਰ ਸਿੰਘ ਸ਼ੇਰਗਿੱਲ ਜੀ ਸਾਡੇ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਜਿੱਦਾਂ ਮੋਦੀ ਸਾਹਿਬ ਕਹਿੰਦੇ ਵੀ ਮੇਰੇ ਨਾਲ 100% ਮੁਲਕ ਆ, ਇਹ ਜਿਹੜਾ ਆંકੜਾ ਦੱਸਿਓ ਦਾ ਵੀ ਕਿੰਨੀਆਂ ਕੁ ਵੋਟਾਂ ਨਾਲ ਇਹ ਜਿੱਤੀ ਸੀ ਭਾਜਪਾ ਉਸ ਵੇਲੇ, ਤੇ ਦੂਜਾ ਜਿਹੜੇ ਆ ਪੁਲਿਸ ਤੇ ਹੁਣ ਕੁੱਟ ਕੱਟ ਪੈਂਦੀ ਆ, ਮਲੂਕੇ ਨੇ ਹੁਣ ਹੌਲਦਾਰ ਕੁੱਟਿਆ, ਜਿੱਦਾਂ ਇਹ ਕੋਈ ਪੁਲਿਸ 'ਚ ਰੋਸ ਜਾਗੂਗਾ ਕਿ ਨਹੀਂ ਜੀ? ਸਤਿ ਸ਼੍ਰੀ ਅਕਾਲ। ਮੈਂ ਨਿਊਜ਼ ਦੇ ਵਿੱਚ, ਸਤਿ ਸ਼੍ਰੀ ਅਕਾਲ ਜੀ, ਨਿਊਜ਼ ਦੇ ਵਿੱਚ ਮੈਂ ਸਾਂਝਾ ਕੀਤਾ ਜੀ ਇਹ ਤਾਂ ਸਾਰਾ ਕਿ ਰੋਸ ਜਿਹੜਾ ਜਾਗ ਕਿਉਂ ਨਹੀਂ ਰਿਹਾ, ਕਿਉਂਕਿ ਸੀਨੀਅਰ ਜਿਹੜੇ ਆਫੀਸਰ ਨੇ ਉਹ ਜਿਹੜਾ ਜੀ ਚੁੱਪ ਕਰਕੇ ਬੈਠੇ ਨੇ, ਤੇ ਉਹ ਵਿਚਾਰੇ ਡਰਦੇ ਨੇ। ਜਿਹੜੇ ਹੌਲਦਾਰ ਤੇ ਸਿਪਾਹੀ ਨੇ ਉਹ ਬੋਲਦੇ ਨਹੀਂ। ਹਾਂ, ਜਿਹੋ ਜਿਹਾ ਬੋਲੇ ਸਨ ਉਸ ਕਲਿੱਪ ਦੇ ਵਿੱਚ ਉਹ ਸਾਰਿਆਂ ਦੇ ਸਾਹਮਣੇ ਸੀਗਾ ਜੀ, ਤੇ ਉਹਦੇ ਕਰਕੇ ਨਹੀਂ ਤਾਂ ਅਦਰਵਾਈਜ਼ ਹੋ ਸਕਦਾ ਸੀਗਾ ਉਸ ਹੌਲਦਾਰ ਨੂੰ ਵੀ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ। ਜੇ ਬੋਲੇ ਸੀ ਤੇ ਤਾਂ ਕਰਕੇ ਉਹਨੂੰ ਮੁਸੀਬਤ ਦਾ ਸਾਹਮਣਾ ਜਿਹੜਾ ਜੀ ਉਹ ਨਹੀਂ ਕਰਨਾ ਪਿਆ। ਹੁਣ ਜਿਹੜੀ ਵਰਦੀ ਲਾਹ ਕੇ ਨੰਗਿਆਂ ਕਰਕੇ ਪਿੰਡ ਦੇ ਵਿੱਚ ਘੁਮਾਇਆ, ਇਹਦੇ ਬਾਰੇ ਅਜੇ ਚੁੱਪ ਚ ਆਏ ਆ ਜੀ। ਬਿਲਕੁਲ ਪਤਾ ਨਹੀਂ ਇਹਨੂੰ ਤੂਫਾਨ ਤੋਂ ਪਹਿਲਾਂ ਵਾਲੀ ਸ਼ਾਂਤੀ ਕਿਹਾ ਜਾਵੇ ਜਾਂ ਫਿਰ ਪੁਲਿਸ ਜਿਹੜੀ ਹੈ ਜੀ ਉਹ ਡਰਾਈ ਇੰਨੀ ਹੋਈ ਆ ਕਿ ਉਹ ਗੱਲ ਵੀ ਇਸ ਮਸਲੇ ਦੇ ਉੱਤੇ ਜਿਹੜਾ ਜੀ ਉਹ ਕਰਨ ਦੇ ਵਾਸਤੇ ਤਿਆਰ ਨਹੀਂ। ਜਿੱਥੋਂ ਤੱਕ ਗੱਲ ਤੁਸੀਂ ਪੁੱਛ ਰਹੇ ਹੋ ਮੋਦੀ ਸਾਹਿਬ ਦੇ, ਕਹਿੰਦੇ 100% ਉਹਨਾਂ ਦੇ ਨਾਲ ਨੇ। ਦੇਖੋ, ਜਿਹੋ ਜਿਹੇ ਸਰਵੇ ਹੈ ਵੀ ਉਹ ਗੱਲ ਕਰ ਰਹੇ ਨੇ, ਥੁੱਕ ਨਾ ਬੜੇ ਪਕਾਉਣ ਵਾਲੀ ਜਿਹੜੀ ਹੈ ਜੀ ਉਹ ਗੱਲ ਹੈ।
ਜੇ ਸਰਵੇ ਕਰਨਾ ਤਾਂ ਬੈਂਕਾਂ ਦੇ ਮੂਹਰੇ ਲੱਗੀਆਂ ਲਾਈਨਾਂ ਦੇ ਵਿੱਚ ਖੜੇ ਲੋਕਾਂ ਦੀਆਂ ਜਿਹੜੀਆਂ ਗੱਲਾਂ ਨੇ ਨਾ, ਗੱਲਾਂ ਤਾਂ ਨਹੀਂ, ਉਹ ਗੱਗੇ ਨੂੰ ਵੀ ਕੰਨਾਂ ਤੇ ਲੱਲੇ ਨੂੰ ਵੀ ਕੰਨਾਂ, ਉਹ ਨੇ ਜਿਹੜੀਆਂ ਉਹ ਸੁਣ ਲਿਆ ਜਾਵੇ ਤੇ ਅਸਲ ਸਰਵੇ ਉਹ ਹੈ ਜੀ। ਪਰ ਉਹਨੂੰ ਕੋਈ ਮੰਨਣ ਨੂੰ ਤਿਆਰ ਨਹੀਂਗਾ। ਇਹ ਤਾਂ ਆਪਣਾ ਹੀ ਐਪ ਬਣਾ ਕੇ ਆਪਣੇ ਲੋਕਾਂ ਨੂੰ ਡਾਊਨਲੋਡ ਕਰਾ ਕੇ ਤੇ ਉਹਦੇ ਵਿੱਚ ਆਪਣੇ ਹੀ ਸਵਾਲ ਜਿਹੜੇ ਆ ਜੀ ਉਹਨਾਂ ਦੇ ਜਵਾਬ ਦਵਾ ਕੇ ਉਹੋ ਜਿਹੇ ਸਰਵੇ ਕਰੀ ਜਾਂਦੇ ਨੇ। ਰੀਅਲ ਸਰਵੇ ਕਿਸੇ ਨੇ ਕਰਨਾ ਹੋਵੇ ਤੇ ਆ ਕੇ ਕਰੇ ਬੈਂਕਾਂ ਦੇ ਬਾਹਰ, ਤੇ ਫਿਰ ਜਿਹੜਾ ਪ੍ਰਸ਼ਾਦ ਉੱਥੇ ਮਿਲ ਰਿਹਾ ਨਾ ਜੀ, ਉਹ ਜਿਹੜਾ ਜੀ ਰੀਅਲ ਸਰਵੇ ਹੋਊਗਾ ਕਿ ਲੋਕੀ ਕੀ ਕਹਿ ਰਹੇ ਨੇ, ਕਿੰਨੇ ਲੋਕ ਉਹਨਾਂ ਦੇ ਨਾਲ ਨੇ ਜੀ। ਤੇ ਪੰਨੂ ਜੀ ਅਗਲੇ ਕਾਲਰ ਸਾਡੇ ਨਾਲ ਜੁੜੇ ਨੇ ਜੀ, ਮਹੇਸ਼ਿੰਦਰ ਸਿੰਘ ਜੀ। ਹਾਂਜੀ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਪਹਿਲੀ ਗੱਲ ਤਾਂ ਇਹ ਹੈ ਵੀ ਅਸੀਂ ਬੜੇ ਧੰਨਵਾਦੀ ਹਾਂ ਪੰਜਾਬੀ ਰੇਡੀਓ USA ਦੇ ਤੇ ਤੁਹਾਡੇ। ਸਾਨੂੰ ਭੋਰਾ ਵੀ ਸ਼ੱਕ ਨਹੀਂ ਹੈਗਾ, ਨਾ ਹੀ ਕੋਈ ਸ਼ੰਕ ਹੈ। ਜੋ ਤੁਸੀਂ ਨਿਊਜ਼ ਦਿੰਦੇ ਹੋ ਸਾਡੇ ਤੱਕ ਪਹੁੰਚਾਉਂਦੇ ਹੋ, ਅਸੀਂ ਤੁਹਾਡੇ ਬੜੇ ਧੰਨਵਾਦੀ ਹਾਂ। ਔਰ ਬਿਲਕੁਲ ਕਰੈਕਟ ਹੁੰਦੀ ਹੈ, ਬਿਲਕੁਲ ਠੀਕ ਹੁੰਦੀ ਹੈ, ਕਿਸੇ ਨੂੰ ਭੋਰਾ ਵੀ ਕੋਈ ਸ਼ੱਕ ਨਹੀਂ ਹੈਗਾ। ਔਰ ਬੜੇ ਤੁਸੀਂ ਵਧੀਆ ਢੰਗ ਨਾਲ ਇਸ ਨੂੰ ਲੋਕਾਂ ਤੱਕ ਪਹੁੰਚਾਉਂਦੇ ਹੋ। ਇਹ ਸਾਡਾ ਇੰਨੀ ਦੂਰ ਬੈਠਿਆਂ ਦਾ ਧੰਨ ਭਾਗ ਹੈ ਵੀ ਅਸੀਂ ਪੰਜਾਬੀ ਰੇਡੀਓ ਸੁਣਦੇ ਹਾਂ, ਇਹਨਾਂ ਨਾਲ ਜੁੜੇ ਹੋਏ ਹਾਂ ਤੇ ਇਹਨਾਂ ਦਾ ਧੰਨਵਾਦ ਹੈ ਵੀ ਇਹ ਸਾਨੂੰ ਸਾਡੇ ਤੱਕ ਹਰ ਗੱਲ ਪੰਜਾਬ ਦੀ ਪਹੁੰਚਾਉਂਦੇ ਆ। ਨੋ ਡਾਊਟ ਤੁਹਾਡੀ ਗੱਲ ਬਿਲਕੁਲ ਠੀਕ ਹੁੰਦੀ ਹੈ, ਕਿਸੇ ਪਾਰਟੀ ਨਾਲ ਜਾਂ ਕਿਸੇ ਨਾਲ ਜੁੜੀ ਨਹੀਂ ਹੁੰਦੀ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਸਵਾਲ ਮੇਰਾ ਇੱਕੋ ਹੀ ਹੈ ਵੀ ਪੰਨੂ ਸਾਹਿਬ ਪੰਜਾਬ ਦੇ ਵਿੱਚ ਤੁਸੀਂ ਪੱਤਰਕਾਰ ਹੋ, ਤੁਸੀਂ ਦੇਖਿਆ ਕੋਈ ਅਕਾਲੀ ਲੀਡਰ ਲਾਈਨ 'ਚ ਲੱਗਿਆ ਜਾਂ ਭਾਜਪਾ ਦਾ ਲੀਡਰ ਲਾਈਨ 'ਚ ਲੱਗਿਆ ਆਮ ਲੋਕਾਂ ਤੋਂ ਬਿਨਾਂ? ਇੰਨਾ ਕੁ ਸਵਾਲ ਹੈ ਜੀ, ਛੋਟਾ ਜਿਹਾ। ਨਹੀਂ ਹੈ ਜੀ, ਕਿਸੇ ਜਗ੍ਹਾ ਦੇ ਉੱਤੇ ਨਾ ਕੋਈ ਬਿਜ਼ਨਸਮੈਨ, ਨਾ ਕੋਈ ਜਿਹੜਾ ਜੀ ਸਿਆਸੀ ਨੇਤਾ ਜਿਹੜਾ ਜੀ ਉਹ ਲਾਈਨ ਦੇ ਵਿੱਚ ਲੱਗਿਆ, ਕਿਸੇ ਜਗ੍ਹਾ ਦੇ ਉੱਤੇ ਵੀ ਕੋਈ ਨਜ਼ਰ ਨਹੀਂ ਆਇਆ। ਔਰ ਜਿਵੇਂ ਉਹਨਾਂ ਦੀ ਬਾਡੀ ਲੈਂਗੁਏਜ ਹੈ ਇਹਨਾਂ ਸਾਰਿਆਂ ਦੀ, ਉਹ ਤੋਂ ਲੱਗਦਾ ਜੀ ਕਿ ਉਹਨਾਂ ਨੇ ਇੰਤਜ਼ਾਮ ਆਪਣਾ ਪਹਿਲਾਂ ਜਿਹੜਾ ਜੀ ਉਹ ਕਰ ਲਿਆ ਹੋਇਆ। ਤੋ ਦੂਜੀ ਗੱਲ ਜਿਹੜੀ, ਕਿਉਂਕਿ ਇਹ ਬਾਰ-ਬਾਰ ਮੈਨੂੰ ਪਤਾ ਕਿ ਜਿਹੜੇ ਧੰਨਵਾਦ ਤੁਹਾਡਾ ਪੰਜਾਬੀ ਰੇਡੀਓ USA ਦਾ, ਧੰਨਵਾਦ ਜੀ ਕਿ ਪਲੇਟਫਾਰਮ ਜਿਹੜਾ ਕਿਉਂਕਿ ਉਹਨਾਂ ਦਾ, ਨਹੀਂ ਤਾਂ ਅਦਰਵਾਈਜ਼ ਮੇਰੇ ਵਰਗੇ ਪੱਤਰਕਾਰਾਂ ਦੀ ਆਵਾਜ਼ ਜਿਹੜੀ ਆ ਉਹ ਕਿੱਥੇ ਜਾਣੀ ਹੈ ਜੀ ਜੇ ਪਲੇਟਫਾਰਮ ਨਾ ਹੋਵੇ। ਪਲੇਟਫਾਰਮ ਦੇ ਰਾਹੀਂ ਹੀ ਆਵਾਜ਼ ਜਿਹੜੀ ਹੈ ਜੀ ਉਹ ਜਾ ਸਕਦੀ ਹੈ। ਮੈਂ ਇਹ ਜ਼ਰੂਰ ਦੱਸ ਦੇਵਾਂ ਕਿ ਪੱਤਰਕਾਰ ਦੇ ਜਿਹੜਾ ਦੀ ਨਾਲ ਮੈਂ ਇੱਕ ਹਿਊਮਨ ਬੀਇੰਗ ਵੀ ਤਾਂ ਹਾਂ, ਪੰਜਾਬ ਦੇ ਵਾਸਤੇ ਭਲਾ ਸੋਚਣ ਵਾਲੇ ਲੋਕਾਂ ਦੇ ਵਿੱਚੋਂ ਵੀ ਜੀ। ਮੈਂ ਇੱਥੋਂ ਦਾ ਪਾਣੀ ਪੀਤਾ ਆ, ਇੱਥੋਂ ਜਿਹੜੀ ਮੇਰੀ ਇਹ ਜਨਮ ਭੂਮੀ ਹੈ, ਮੇਰੀ ਜਿਹੜੀ ਬੋਲੀ ਆ, ਜਿਹੜੀ ਮੇਰੀ ਮਾਂ ਹੈ ਜਾਂ ਜਿਹੜੀ ਜਨਮ ਭੂਮੀ ਮੇਰੀ ਮਾਂ ਹੈ, ਉਹ ਇੱਥੋਂ ਦੀ ਹੈ। ਮੇਰੀ ਬੋਲੀ ਉਹ ਆ, ਇਸ ਕਰਕੇ ਮੈਂ ਕਿਰਤ ਘਣਨੀ ਗਾ ਜੀ ਕਿ ਇਹਦਾ ਕੋਈ ਮਾੜਾ ਸੋਚ ਸਕਾਂ। ਇਸ ਕਰਕੇ ਪੱਤਰਕਾਰੀ ਦੇ ਨਾਲ ਜਿਹੜੀ ਰੀਅਲ ਗੱਲ ਆ ਉਹ ਤੁਹਾਨੂੰ ਦੱਸਣੀ, ਔਰ ਉਹਦਾ ਇੰਪੈਕਟ ਕੀ ਹੈ ਤੇ ਹੋਣਾ ਕੀ ਚਾਹੀਦਾ। ਕਿਉਂਕਿ ਜੇ ਤਾਂ ਸਿਰਫ ਖਬਰ ਪੜ੍ਹਨੀ ਆ, ਜੇ ਤੁਸੀਂ ਨਿਊਜ਼ ਰੀਡਰ ਲੱਭ ਰਹੇ ਹੋ, ਜਿਹੜੇ ਐਕਚੁਅਲੀ ਜਿੱਦਾਂ ਤੁਸੀਂ ਇਸ਼ਾਰਾ ਕਰ ਰਹੇ ਹੋ ਜਿਹੜੀ ਭਾਈ ਸਾਹਿਬ ਦੀ ਗੱਲ ਸੀ, ਤਾਂ ਨਿਊਜ਼ ਰੀਡਰ ਬਹੁਤ ਨੇ ਜੀ, ਉਹ ਖਬਰਾਂ ਪੜ੍ਹ ਜਾਂਦੇ ਨੇ। ਜਿਹੜੀ ਕੋਈ ਇੱਕ ਅਖਬਾਰ ਮੂਹਰੇ ਰੱਖੀ, ਉਹਦੇ ਵਿੱਚੋਂ ਖਬਰਾਂ ਜਿਹੜੀਆਂ ਜੀ ਚੁੱਕੀਆਂ 8-10 ਦੇ ਚੁੱਕ ਕੇ ਨਿਊਜ਼ ਰੀਡਰ ਦੇ ਤੌਰ ਦੇ ਉੱਤੇ ਪੜ੍ਹ ਦਿੱਤਾ। ਐਕਚੁਅਲੀ ਜਿਹੜੀ ਗੱਲ ਚੁੱਭਦੀ ਹੈ ਨਾ ਕੁਝ ਲੋਕਾਂ ਨੂੰ, ਉਹ ਇੱਕ ਪੱਤਰਕਾਰ ਦੀ, ਜਰਨਲਿਸਟ ਦੀ ਜਿਹੜੀ ਆ ਉਹ ਗੱਲ ਚੁੱਭਦੀ ਹੈ ਜਦੋਂ ਤੁਸੀਂ ਉਹਦੇ ਉੱਤੇ ਟਿੱਪਣੀ ਕਰਦੇ ਹੋ। ਖਬਰ ਨਹੀਂ ਚੁੱਭਦੀ ਕਿਸੇ ਨੂੰ ਵੀ, ਟਿੱਪਣੀ ਚੁੱਭਦੀ ਹੈ। ਤੇ ਮਾਫ ਕਰਨਾ, ਉਹ ਟਿੱਪਣੀ ਹੀ ਮੇਰੀ ਇੱਕ ਆਈਡੈਂਟੀਟੀ ਆ, ਮੇਰੀ ਉਹ ਆਈਡੀ ਆ, ਤੇ ਮੈਂ ਉਹ ਕਿਸੇ ਵੀ ਹਾਲਤ ਦੇ ਵਿੱਚ ਛੱਡਣ ਦੇ ਵਾਸਤੇ ਤਿਆਰ ਨਹੀਂ। ਬਦਲਾਅ ਦੇ ਵਾਸਤੇ ਦੇਖੋ, ਜਿਹੜੇ ਸਥਾਪਤੀ ਵਿਰੋਧੀ ਲੋਕਾਂ ਦੇ ਵਿੱਚੋਂ ਮੈਂ ਆਪਣੇ ਆਪ ਨੂੰ ਗਿਣਦਾ ਜੀ ਕਿ ਅਸੀਂ ਸਥਾਪਤੀ ਵਿਰੋਧੀ ਲੋਕ ਹਾਂ। ਜਿਹੜੇ ਸਥਾਪਿਤ ਲੋਕ ਨੇ, ਜਦੋਂ ਉਹ ਆਮ ਲੋਕਾਂ ਦੇ ਨਾਲ ਧੱਕਾ ਕਰਨਗੇ, ਜਿੰਨੇ ਜੋਗੇ ਮੈਂ ਹੈਗਾ ਜੀ ਆਪਣੇ ਆਪ ਨੂੰ ਮੈਂ ਸਮਝਦਾ, ਮੈਂ ਬੋਲੂੰਗਾ ਜੀ, ਹਰ ਹਾਲਤ ਦੇ ਵਿੱਚ ਬੋਲੂੰਗਾ। ਉਹਦੇ ਲਈ ਚਾਹੇ ਮੈਨੂੰ ਕੁਝ ਵੀ ਜਿਹੜਾ ਜੀ ਉਹ ਕਿਉਂ ਨਾ ਖਮਿਆਜ਼ਾ ਭੁਗਤਣਾ ਪਵੇ, ਉਹ ਬੋਲਣਾ ਹੀ ਮੇਰੀ ਡਿਊਟੀ ਹੈ। ਜੇ ਤੁਹਾਨੂੰ ਵਿਸ਼ਵਾਸ ਹੈ ਕਿ ਉਹ ਮੈਂ ਬੋਲੂੰਗਾ, ਤੇ ਇਸ ਕਰਕੇ ਮੈਂ ਤੁਹਾਡਾ ਵਿਸ਼ਵਾਸ ਨਹੀਂ ਟੁੱਟਣ ਦੇਣਾ ਚਾਹੁੰਦਾ ਜੀ, ਚਾਹੇ ਉਹ ਕਿਸੇ ਦੇ ਗੋਡੇ ਵੱਜੇ, ਚਾਹੇ ਕਿਸੇ ਦੇ ਗਿੱਟੇ ਵੱਜੇ। ਜੀ ਤੇ ਪੰਨੂ ਜੀ, ਅੱਜ ਦੇ ਸਾਡੇ ਜਿਹੜੇ ਜੀ ਲਾਸਟ ਕਾਲਰ ਵਰਮਾ ਜੀ ਸਾਡੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ ਵਰਮਾ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਵਾਲ ਪੁੱਛੋ ਜੀ ਆਪਣਾ। ਮੈਂ ਤਾਂ ਆਪਣਾ ਸਵਾਲ ਪੁੱਛ ਚੁੱਕਾ ਜੀ। ਸਵਾਲ ਤੁਹਾਡਾ ਸ਼ਾਇਦ ਜਿਹੜਾ ਜੀ ਰਹਿ ਗਿਆ। ਚਲੋ ਬਾਕੀ ਜਿਹੜਾ ਜੀ ਸਾਰੇ ਹੀ ਕਾਲਰਸ ਦਾ ਬਹੁਤ ਬਹੁਤ ਧੰਨਵਾਦ। ਤੇ ਪੰਨੂ ਸਾਹਿਬ ਤੁਹਾਡਾ ਇੱਕ ਵਾਰੀ ਫਿਰ ਜੀ ਬਹੁਤ ਬਹੁਤ ਧੰਨਵਾਦ, ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜੇ ਤੇ ਸਾਰੇ ਹੀ ਖਬਰਾਂ ਦੇ ਨਾਲ ਸਾਨੂੰ ਜਾਣੂ ਕਰਵਾਇਆ ਤੇ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਸਾਡੀ ਸਾਰੀ ਟੀਮ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ, ਬਹੁਤ ਮਿਹਰਬਾਨੀ ਜੀ, ਥੈਂਕ ਯੂ। ਤੇ ਕੱਲ ਜਿਹੜਾ ਜੀ ਸਵੇਰੇ ਇਸ ਪ੍ਰੋਗਰਾਮ ਜਿਹੜਾ ਜੀ ਆਪਣਾ 8:15 ਵਜੇ, ਉਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਖਾਸ ਗੱਲਬਾਤ
ਕਰਵਾਵਾਂਗੇ, ਜਿਸ ਦੇ ਵਿੱਚ ਤੁਸੀਂ ਵੀ ਆਪਣੇ ਜਿਹੜੇ ਜੀ ਵਿਚਾਰ ਸਾਂਝੇ ਕਰ ਸਕਦੇ ਹੋ 408 272 5200 ਦੇ ਉੱਤੇ ਪੰਜਾਬ ਚੋਣ ਦੰਗਲ 2017 ਦੇ ਵਿੱਚ। ਤਦ ਤੱਕ ਲਈ ਜੀ ਮੈਨੂੰ ਵੀ ਦਿਓ ਇਜਾਜ਼ਤ। ਮੇਰੇ ਜਗਮੋਹਨ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਹੀ ਪਿਆਰ ਭਰੀ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।